ਆਪਣੇ ਲੋਕਲ ਸੈਨ ਹੋਜ਼ੇ ਤੋਂ ਜਿਹੜੀ ਖਬਰ ਆ ਰਹੀ ਹੈ, ਸੈਨ ਹੋਜ਼ੇ ਗੁਰਦੁਆਰਾ ਸਾਹਿਬ ਵਿਖੇ ਕਰੋਨਾ ਵਾਇਰਸ ਦੇ ਜਿਹੜੇ ਕਾਫੀ ਕੇਸ ਜਿਹੜੇ ਉਹ ਸਾਹਮਣੇ ਆਏ ਨੇ। ਕੁਛ ਜਿਹੜੇ ਉੱਥੇ ਸੇਵਾਦਾਰ ਹੈਗੇ ਨੇ ਉਹ ਕਰੋਨਾ ਵਾਇਰਸ ਤੋਂ ਪੀੜਤ ਹੋਏ ਨੇ, ਜਿਸ ਕਰਕੇ ਆਰਜੀ ਤੌਰ ਦੇ ਉੱਤੇ ਕੁਝ ਸਮੇਂ ਦੇ ਲਈ ਉੱਥੇ ਸੰਗਤਾਂ ਦਾ ਆਉਣਾ ਜਾਣਾ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਆ ਉਸ ਨੂੰ ਰੋਕਿਆ ਗਿਆ ਹੈਗਾ ਆ। ਸੈਨ ਹੋਜ਼ੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਵੈਬਸਾਈਟ 'ਤੇ ਅਤੇ ਉਹਨਾਂ ਦੀ ਜਿਹੜੇ ਫੇਸਬੁੱਕ ਦੇ ਉੱਤੇ ਉਹਨਾਂ ਨੇ ਇਹ ਜਾਣਕਾਰੀ ਸਾਰਿਆਂ ਦੇ ਨਾਲ ਜਿਹੜੀ ਉਹ ਸਾਂਝੀ ਕੀਤੀ ਆ। ਕੈਲੀਫੋਰਨੀਆ ਦਾ, ਅਮਰੀਕਾ ਦਾ ਸਭ ਤੋਂ ਜਿਹੜੇ ਵੱਡੇ ਵਿਸ਼ਾਲ ਗੁਰੂ ਘਰਾਂ ਦੇ ਵਿੱਚੋਂ ਜਿਸ ਦਾ ਨਾਮ ਹੈਗਾ ਸੈਨ ਹੋਜ਼ੇ ਗੁਰਦੁਆਰਾ ਸਾਹਿਬ, ਉੱਥੇ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ ਕੁਛ ਕੇਸ ਸਾਹਮਣੇ ਆਏ ਆ। ਸੋ ਅਹਤਿਆਤੀ ਤੌਰ ਦੇ ਉੱਤੇ ਇਸ ਮੌਕੇ ਸੰਗਤ ਦਾ ਉੱਥੇ ਆਉਣਾ ਜਾਣਾ ਕੁਛ ਸਮੇਂ ਦੇ ਲਈ ਜਿਹੜਾ ਆ ਉਹਨਾਂ ਨੇ ਰੋਕਿਆ ਹੋਇਆ ਆ। ਉਹਨਾਂ ਨੇ ਪ੍ਰਬੰਧਕ ਕਮੇਟੀ ਨੇ ਜਿਹੜਾ ਉੱਥੇ ਆਪਣੇ ਫੇਸਬੁੱਕ ਦੇ ਉੱਤੇ ਲਿਖਿਆ ਆ ਵੀ ਜਿੰਨੇ ਵੀ ਸੇਵਾਦਾਰ ਨੇ, ਵਲੰਟੀਅਰ ਨੇ, ਜਿੰਨੇ ਵੀ ਉੱਥੇ ਰਹਿੰਦੇ ਨੇ, ਉਹਨਾਂ ਸਾਰਿਆਂ ਦਾ ਕਰੋਨਾ ਵਾਇਰਸ ਟੈਸਟ ਜਿਹੜਾ ਉਹ ਕਰਵਾਇਆ ਗਿਆ, ਜਿਨ੍ਹਾਂ ਦੇ ਵਿੱਚੋਂ ਕਈ ਜਿਹੜੇ ਹੋਰ ਸੇਵਾਦਾਰਾਂ ਨੂੰ ਜਿਹੜਾ ਟੈਸਟ ਨਿਕਲਿਆ। ਸੋ ਜਿਹੜੇ ਹੁਣ ਉਹਨਾਂ ਦੇ ਨਾਲ ਉਹ ਆਏ ਨੇ ਜਾਂ ਉਹਨਾਂ ਨੂੰ ਮਿਲੇ ਨੇ, ਉਹਨਾਂ ਨੂੰ ਹੁਣ ਜਿਹੜੀ ਇਤਲਾਹ ਕੀਤੀ ਜਾ ਰਹੀ ਆ ਅਤੇ ਉਹਨਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਆ ਤਾਂ ਜੋ ਇਹ ਸਾਰੀਆਂ ਚੀਜ਼ਾਂ ਤੋਂ ਜਿਹੜਾ ਉਹ ਬਚਾਅ ਹੋ ਸਕੇ। ਸੋ ਆਪਾਂ ਬਾਕੀ ਵੀ ਪਹਿਲੋਂ ਵੀ ਦੱਸਦੇ ਰਹੇ ਹਾਂ। ਸੋ ਜਿਨ੍ਹਾਂ ਨੇ ਵੀ ਹੋਰ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਉਹ ਆਉਣਾ ਜਾਣਾ ਹੈਗਾ ਆ, ਸੋ ਪਲੀਜ਼ ਇਸ ਚੀਜ਼ ਦਾ ਜਿਹੜਾ ਉਹ ਧਿਆਨ ਰੱਖਿਓ ਵੀ ਮਾਸਕ ਵਗੈਰਾ ਜ਼ਰੂਰ ਪਾ ਕੇ ਜਿਹੜਾ ਆ ਉਹ ਜਾਇਆ ਜਾਵੇ। ਅਦਰਵਾਈਜ਼ ਇੱਦਾਂ ਦੀ ਸਿਚੁਏਸ਼ਨ ਜੇ ਬਣਦੀ ਆ ਅਤੇ ਸੰਗਤ ਦੇ ਲਈ ਵੀ ਅਤੇ ਉੱਥੇ ਸੇਵਾਦਾਰਾਂ ਦੇ ਲਈ, ਵਲੰਟੀਅਰਸ ਦੇ ਲਈ ਜਿਹੜਾ ਉਹ ਖਤਰਾ ਜਿਹੜਾ ਉਹ ਬਣਦਾ ਆ। ਸੋ ਪਲੀਜ਼ ਸਾਰੇ ਜਾਣੇ ਜਿਹੜੇ ਵੀ ਗੁਰੂ ਘਰਾਂ ਦੇ ਵਿੱਚ ਤੁਸੀਂ ਆਉਣਾ ਜਾਣਾ ਹੈਗਾ ਆ, ਜਿੱਥੇ ਵੀ ਕੋਈ ਪ੍ਰੋਗਰਾਮ ਹੋ ਰਹੇ ਨੇ ਜਾਂ ਮਿੱਥੇ ਗਏ ਨੇ, ਉਹ ਇਸ ਚੀਜ਼ ਦਾ, ਪਬਲਿਕ ਸੇਫਟੀ ਦਾ, ਆਪਣੇ ਜਿਹੜੇ ਮਾਸਕ ਪਾ ਕੇ ਆਉਣ ਦਾ, ਉਸ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖੋ। ਬਾਕੀ 6 ਫੁੱਟ ਦੀ ਜਿਹੜੀ ਦੂਰੀ ਆ ਉਹ ਬਣਾ ਕੇ ਜਿਹੜੀ ਉਹ ਤੁਸੀਂ ਜ਼ਰੂਰ ਰੱਖੋ। ਜਿੱਦਾਂ ਵੀ ਆਪਾਂ ਸੇਫ ਰਹਿ ਸਕਦੇ ਹਾਂ, ਸੇਫ ਰਹੀਏ, ਕਿਉਂਕਿ ਬਹੁਤ ਸਾਰੇ ਬਜ਼ੁਰਗ, ਨੌਜਵਾਨ, ਸਾਰੇ ਜਾਣੇ ਜਿਹੜੇ ਗੁਰੂ ਘਰਾਂ ਦੇ ਵਿੱਚ ਜਾਂਦੇ ਆ, ਘਰਾਂ ਦੇ ਵਿੱਚ ਫਿਰ ਹੋਰ ਜਿਹੜਾ ਇਹ ਬਿਮਾਰੀ ਜਿਹੜੀ ਉਹ ਫੈਲ ਸਕਦੀ ਆ। ਸੋ ਕਿਰਪਾ ਕਰਕੇ ਇਸ ਦੇ ਵਿੱਚ ਵੱਧ ਤੋਂ ਵੱਧ ਆਪਾਂ ਜਿਹੜਾ ਉਹ ਬਚਾਅ ਰੱਖੀਏ, ਅਦਰਵਾਈਜ਼ ਸਿਚੁਏਸ਼ਨ ਜਿਹੜੀ ਆ ਹੋਰ ਜ਼ਿਆਦਾ ਵਿਗੜ ਸਕਦੀ ਆ। ਸੋ ਆਪਾਂ ਨੂੰ ਪਹਿਲਾਂ ਤੋਂ ਹੀ ਹੁਣ ਇੱਕ ਪਾਸੋਂ ਜਿਹੜੀ ਇਹ ਖਬਰ ਆਈ ਆ, ਸੋ ਆਪਾਂ ਨੂੰ ਜ਼ਰੂਰ ਇਹਤਿਆਤ ਰੱਖਣ ਦੀ ਜ਼ਰੂਰਤ ਆ, ਬਾਕੀ ਸਾਰੇ ਪਾਸੇ ਵੀ। ਸੋ ਇਹ ਤਾਂ ਜਿਹੜੀ ਸੀਗੀ ਅੱਜ ਮੇਨ ਜਿਹੜੀ ਆਪਣੀ ਲੋਕਲ ਸੈਨ ਹੋਜ਼ੇ ਅਤੇ ਜਿਹੜੀ ਕੈਲੀਫੋਰਨੀਆ ਨਾਲ ਆਪਣੀ ਕਮਿਊਨਿਟੀ ਦੇ ਨਾਲ ਸੰਬੰਧਿਤ ਖਬਰ। ਅਤੇ ਉੱਧਰ ਟਲਸਾ ਦੇ ਵਿੱਚ ਅੱਜ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜੀ ਉਹ ਰੈਲੀ ਆ, ਉਸ ਦੀਆਂ ਤਿਆਰੀਆਂ ਜਿਹੜੀਆਂ ਉਹ ਹੋ ਰਹੀਆਂ ਨੇ। ਸੈਂਕੜਿਆਂ ਹੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਉਸ ਅਰੀਨਾ ਦੇ ਬਾਹਰ ਕਹਿੰਦੇ ਆ ਇੰਤਜ਼ਾਰ ਕਰ ਰਹੇ ਨੇ ਤਾਂ ਜੋ ਜਿਹੜੇ ਆ ਉਹ ਸਾਰੇ ਜਾਣੇ ਰਾਸ਼ਟਰਪਤੀ ਟਰੰਪ ਦੀ ਇਸ ਰੈਲੀ ਦੇ ਵਿੱਚ ਜਿਹੜੇ ਉਹ ਸ਼ਾਮਿਲ ਹੋ ਸਕਣ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਲੱਗੇਗਾ ਵੀ ਉਹਨਾਂ ਦੀ ਰੈਲੀ ਜਿਹੜੀ ਉਹ ਕਿਸ ਤਰੀਕੇ ਦੀ ਜਿਹੜੀ ਉਹ ਰਹਿੰਦੀ ਆ, ਕੀ ਕੁਛ ਜਿਹੜਾ ਉੱਥੇ ਉਹ ਆਖਦੇ ਨੇ। ਇੱਕ ਜਿਹੜਾ ਖਤਰਾ ਇਸ ਟਾਈਮ ਕਾਫੀ ਜ਼ਿਆਦਾ ਡਾਢਾ ਬਣਿਆ ਪਿਆ ਹੋਇਆ ਆ। ਸੋ ਉਸ ਨੂੰ ਲੈ ਕੇ ਜਿਹੜੀ ਚਿੰਤਾ ਜ਼ਰੂਰ ਕਈਆਂ ਨੇ ਜਿਹੜੀ ਪ੍ਰਗਟਾਈ ਹੈਗੀ ਆ। ਸੋ ਆਪਾਂ ਉਮੀਦ ਹੀ ਕਰਦੇ ਹਾਂ ਵੀ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਬਚਾਅ ਆ ਉਹ ਬਣਿਆ ਰਹੇ। ਅਤੇ ਹੁਣ ਕੁਛ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਖਬਰਾਂ ਅਤੇ ਫਿਰ ਆਪਾਂ ਜਿਹੜੀ ਡਾਕਾ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਜ਼ਰੂਰ ਕਰਾਂਗੇ। ਅਤੇ ਨਾਲ ਹੀ ਦੱਸ ਜਾਈਏ ਵੀ ਹੁਣ ਜੇ ਟਰਕੀਆਨਾ ਹੋਣਾ ਨੂੰ, ਅਟਰਨੀ ਹੋਣਾ ਨੂੰ ਤੁਸੀਂ ਕਾਂਟੈਕਟ ਕਰਨਾ ਆ, ਉਹਨਾਂ ਦਾ ਫ਼ੋਨ ਨੰਬਰ ਉਹਨਾਂ ਨੇ ਹੁਣ ਵਿਸ਼ੇਸ਼ ਤੌਰ ਦੇ ਉੱਤੇ ਨਵਾਂ ਲਿਆ ਆ ਤੁਹਾਡੇ ਸਾਰਿਆਂ ਨਾਲ ਕਾਂਟੈਕਟ ਕਰਨ ਦੇ ਲਈ। ਉਹ ਤੁਸੀਂ ਨੰਬਰ ਜਿਹੜਾ ਆ ਉਹ ਪਹਿਲਾਂ ਹੀ ਨੋਟ ਕਰਕੇ ਰੱਖ ਲਓ, 415 909 0503 415 909 0503। ਇੱਥੇ ਜਿਹੜਾ ਆ ਤੁਸੀਂ ਇਹਨਾਂ ਨੂੰ ਕਾਂਟੈਕਟ ਜਿਹੜਾ ਉਹ ਕਰ ਸਕਦੇ ਆ। ਇਹਨਾਂ ਦੇ ਆਫਿਸ ਦਾ ਇਹ ਜਿਹੜਾ ਨੰਬਰ ਆ, ਤੁਸੀਂ ਇਹਨਾਂ ਨਾਲ ਕਾਂਟੈਕਟ ਕਰ ਸਕਦੇ ਆ। ਸੋ ਜੇਕਰ ਕੀ ਆ ਨਾ ਜੀ, ਇਮੀਗ੍ਰੇਸ਼ਨ ਦੇ ਨਾਲ ਬਾਬਤ ਕੀ ਅਪਡੇਟਸ ਇਸ ਵੀਕ ਦੇ ਵਿੱਚ ਰਹੀਆਂ? ਡਾਕਾ ਦਾ ਬੜਾ ਵੱਡਾ ਫੈਸਲਾ ਜਿਹੜਾ ਸੁਪਰੀਮ ਕੋਰਟ ਵੱਲੋਂ ਆਇਆ ਆ, ਉਹ ਕੀ ਆਖਦਾ ਹੈ ਜੀ? ਸਭ ਤੋਂ ਵੱਡਾ ਫੈਸਲਾ ਜੀ, 2 ਮੁੱਖ ਖਬਰਾਂ ਇਸ ਹਫਤੇ ਦੀਆਂ। ਸੁਪਰੀਮ ਕੋਰਟ ਨੇ ਜਿਹੜੀ ਗਵਰਨਮੈਂਟ ਨੇ ਕੇਸ ਕੀਤਾ ਸੀਗਾ ਅੱਗੇ ਸਟੇ ਦੇ ਖਿਲਾਫ ਕਿ ਡਾਕਾ ਨੂੰ ਰੋਕ ਦੇਣਾ, ਉਹਨੂੰ ਸੁਪਰੀਮ ਕੋਰਟ ਨੇ ਰਿਜੈਕਟ ਕਰਤਾ ਅਤੇ ਫਿਲਹਾਲ ਡਾਕਾ ਜਿਹੜਾ ਉਹ ਸਰਵਾਈਵ ਕਰ ਰਿਹਾ। ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਜਿਹੜਾ ਗਵਰਨਮੈਂਟ ਨੇ ਪ੍ਰੋਗਰਾਮ ਕੈਂਸਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਦੇ ਲਈ ਉਹਨਾਂ ਨੇ ਸਹੀ ਪ੍ਰੋਸੀਜਰਸ ਫੋਲੋ ਨਹੀਂ ਕੀਤੇ। ਓਕੇ, ਸਿਰਫ ਇਹ ਟੈਕਨੀਕੈਲਿਟੀ ਦੇ ਕਾਰਨ ਫਿਲਹਾਲ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ। ਇਹਦਾ ਮਤਲਬ ਇਹ ਨਹੀਂ ਹੈ ਕਿ ਪ੍ਰੋਗਰਾਮ ਬਿਲਕੁਲ ਸਰਵਾਈਵ ਕਰੇਗਾ ਜਾਂ ਸੁਪਰੀਮ ਕੋਰਟ ਨੇ ਕੋਈ ਉਹਦੀ ਭਵਿੱਖ ਪਤਾ ਨਹੀਂ ਹੈ ਜੀ। ਉਹਨਾਂ ਨੇ ਮੌਕਾ ਦਿੱਤਾ ਗਵਰਨਮੈਂਟ ਨੂੰ ਕਿ ਤੁਸੀਂ ਸਹੀ ਤਰੀਕੇ ਨਾਲ ਦੁਬਾਰਾ ਆ ਕੇ ਇਹਨੂੰ ਦੁਬਾਰਾ ਚੈਲੰਜ ਕਰ ਸਕਦੇ ਹੋ। ਓਕੇ, ਸੋ ਆਲਰੇਡੀ ਕੀ ਉਹਨਾਂ ਨੇ ਅਪੀਲ ਵਗੈਰਾ ਕਰ ਦਿੱਤੀ ਹੈ ਜਾਂ ਕੋਈ ਹੋਰ ਇਸ ਦੇ ਬਾਬਤ ਵੀ ਕੇਸ ਕਿਤੇ ਹੋਰ ਪਾਸੇ ਵੀ ਚੱਲ ਰਿਹਾ ਸੀਗਾ? ਨਹੀਂ, ਇਹ ਜੀ ਸੁਪਰੀਮ ਕੋਰਟ ਦਾ ਸੀਗਾ, ਇਹ ਅਲਟੀਮੇਟ ਕੋਰਟ ਜਿਹੜਾ ਉਹਦਾ ਫੈਸਲਾ। ਸੋ ਇਹਦਾ ਮਤਲਬ ਇਹ ਦੁਬਾਰਾ ਉੱਥੇ ਜਾ ਸਕਦਾ ਆ? ਹਾਂਜੀ,
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਿਹੜਾ ਗਵਰਨਮੈਂਟ ਨੇ ਪ੍ਰੋਸੀਜਰ ਫੋਲੋ ਕੀਤਾ ਸੀਗਾ ਉਹ ਨਹੀਂ ਫੋਲੋ ਕੀਤਾ। ਜੇ ਉਹ ਦੁਬਾਰਾ ਥੱਲੋਂ ਦੀ ਆਉਂਦੇ ਆ, ਪ੍ਰੋਸੀਜਰ ਸਹੀ ਤਰ੍ਹਾਂ ਫੋਲੋ ਕਰਕੇ ਆਉਂਦੇ ਆ, ਫਿਰ ਉਹਨੂੰ ਰਿਜੈਕਟ ਕਰ ਸਕਦੇ ਆ। ਇੱਕ ਆਈ ਥਿੰਕ ਮੈਂ ਦੇਖ ਰਿਹਾ ਸੀ ਜਿਹੜਾ ਡਿਸੈਂਟ ਦੇ ਵਿੱਚ ਜਿਹੜੇ ਜਸਟਿਸ ਸੋਨੀਆ ਸੋਟੋਮੇਯਰ ਆ, ਉਹਨਾਂ ਨੇ ਇੱਕ ਵਿਸ਼ੇਸ਼ ਤੌਰ 'ਤੇ ਉਸ ਦੇ ਵਿੱਚ ਗੱਲ ਆਖੀ ਵੀ ਜਿਹੜੇ ਰਾਸ਼ਟਰਪਤੀ ਟਰੰਪ ਹੋਣਾ ਦੀ ਇੱਕ ਹਿਸਾਬ ਦੇ ਨਾਲ ਉਹਨਾਂ ਇਮੀਗ੍ਰੈਂਟਸ ਦੇ ਖਿਲਾਫ ਜਿੱਦਾਂ ਦੀ ਭਾਸ਼ਾ ਸੀ, ਅਤੇ ਉਸੇ ਚੀਜ਼ ਨੂੰ ਇਹ ਅੱਗੇ ਪ੍ਰੋੜਤਾ ਜਿਹੜੀ ਉਹ ਕਰ ਰਿਹਾ ਕਿ ਅਜਿਹੀਆਂ ਚੀਜ਼ਾਂ ਦਾ ਕੋਈ ਫਰਕ ਪੈਂਦਾ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ। ਬਿਲਕੁਲ, ਪਹਿਲਾਂ ਤਾਂ ਇਹ ਹੈ ਕਿ ਵਿਕਟਰੀ ਕਹੂੰਗਾ ਮੈਨੂੰ, ਕਿਉਂਕਿ ਜੇ ਹੁਣ ਦੁਬਾਰਾ ਉਹ ਸਾਰਾ ਕਰਦੇ ਨੇ, ਕਿਉਂਕਿ ਹੋਰ ਵੀ ਕਈ ਕੰਮ ਹੁੰਦੇ ਨੇ ਐਡਮਿਨਿਸਟ੍ਰੇਸ਼ਨ ਨੂੰ, ਸਿਰਫ ਡਾਕਾ ਹੀ ਤਾਂ ਨਹੀਂ ਹੈਗਾ। ਜੇ ਦੁਬਾਰਾ ਆਉਂਦੇ ਨੇ, ਉਹਨੂੰ ਕਰਦੇ ਕਰਦੇ ਸਾਲ 2 ਸਾਲ ਘੱਟੋ ਘੱਟ ਲੱਗ ਜਾਣਾ ਹੈ। ਓਕੇ, ਉਹ ਕਾਫੀ ਜ਼ਿਆਦਾ ਟਾਈਮ ਹੈ, ਉਹਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੋ ਜਾਏਗਾ ਹੈ ਨਾ, ਇਮੀਗ੍ਰੈਂਟਸ ਜਿਹੜੇ ਆਲਰੇਡੀ ਹੈਗੇ ਨੇ, ਪ੍ਰੋਗਰਾਮ ਜੇ ਨਹੀਂ ਕੈਂਸਲ ਹੁੰਦਾ। ਠੀਕ ਹੈ, ਅਤੇ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਉਹ ਕੈਂਸਲ ਕਰ ਸਕਦੇ ਨੇ, ਉਹ ਦੁਬਾਰਾ ਚੈਲੰਜ ਵੀ ਹੋ ਸਕਦਾ। ਓਕੇ, ਉਹ ਫਿਰ ਦੁਬਾਰਾ ਸੁਪਰੀਮ ਕੋਰਟ ਤੱਕ ਜਾ ਸਕਦਾ ਜੀ। ਸੋ ਇਹ ਜਿਹੜੀ ਇੱਕ ਅਹਿਮ ਰਹੀ ਹੈ। ਸੋ USCIS ਦੇ ਦੁਆਰਾ ਵੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਸੀ ਕੁਛ ਅਸਾਈਲਮ ਦੇ ਨਾਲ ਸੰਬੰਧਿਤ, ਸੋ ਉਸ ਦੇ ਵਿੱਚ ਕੀ ਸੀਗਾ? ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਕਿ ਅਸਾਈਲਮ ਨੂੰ ਨਾ ਕਾਫੀ ਕੋਸ਼ਿਸ਼ ਕਰ ਰਹੇ ਨੇ ਕਿ ਰਿਸਟ੍ਰਿਕਟ ਕੀਤਾ ਜਾਵੇ ਜਾਂ ਟੋਟਲ ਇਵਨ ਬੈਨ ਕੀਤਾ ਜਾਵੇ। ਠੀਕ ਹੈ, ਅਤੇ ਕਾਫੀ ਆਪਾਂ ਦੇਖ ਰਹੇ ਹਾਂ ਕਿ ਇਵਨ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਵੀ ਕਾਫੀ ਸਾਰੇ ਇੱਦਾਂ ਦੇ ਲਾਅ ਪ੍ਰਪੋਜ਼ ਕਰ ਰਹੇ ਨੇ ਉਹ, ਜਿਹੜੇ ਕਿ ਅਸਾਈਲਮ ਰਿਸਟ੍ਰਿਕਟ ਕਰੂਗੇ। ਠੀਕ ਹੈ, ਸਭ ਤੋਂ ਜਿਹੜੇ ਮੇਨ ਪੁਆਇੰਟਸ ਉਹਨਾਂ ਨੇ ਰੱਖੇ ਨੇ, ਅਤੇ ਉਹ ਕਹਿੰਦੇ ਨੇ ਕਿ ਗੁਆਟੇਮਾਲਾ, ਕਈ ਉਹਨਾਂ ਨੇ ਸਾਊਥ ਅਮਰੀਕਾ 'ਚ ਕੰਟਰੀਜ਼ ਦੇ ਨਾਲ ਡੀਲ ਕਰ ਲਈ ਹੈ। ਫੋਰ ਐਗਜ਼ਾਮਪਲ, ਉਹ ਕਹਿੰਦੇ ਨੇ ਕਿ ਗੁਆਟਾਮਾਲਾ ਜਾ ਕੇ ਉੱਥੇ ਅਸਾਈਲਮ ਅਪਲਾਈ ਕਰੋ। ਦੂਸਰਾ ਇਹਨਾਂ ਨੇ ਮੇਜਰ ਜਿਹੜਾ ਇਹਨਾਂ ਦਾ ਰੂਲ ਹੈ, ਇਹ ਪ੍ਰਪੋਜ਼ ਕਰ ਰਹੇ ਨੇ ਕਿ ਜਿਹੜੇ ਕਈ ਲੋਕੀ ਹੈਗੇ ਨੇ ਉਹ ਸਰਟਨ ਕੰਟਰੀਜ਼ 'ਚੋਂ ਲੰਘ ਕੇ ਆਉਂਦੇ ਨੇ, ਗੁਆਟਾਮਾਲਾ, ਅਲਸਵੈਡੋਰ, ਹੌਂਡੂਰਸ, ਜਿਹੜੇ ਬਾਏ ਫੁੱਟ ਆਉਂਦੇ ਨੇ, ਉਹ ਕਹਿੰਦੇ ਨੇ ਕਿ ਤੁਸੀਂ ਜੇ ਪਹਿਲਾਂ ਉੱਥੇ ਅਸਾਈਲਮ ਨਹੀਂ ਫਾਈਲ ਕਰੋਗੇ, ਆਪਾਂ ਤੁਹਾਡਾ ਰਿਜੈਕਟ ਕਰ ਸਕਦੇ ਹਾਂ। ਇਹ ਰੂਲ ਉਹ ਪ੍ਰਪੋਜ਼ ਕਰਦੇ ਨੇ। ਹੁਣ ਕਾਫੀ ਸਾਰੇ ਲੋਕੀ ਉੱਥੋਂ ਦੀ ਹੈ ਨਾ, ਉਹ ਕੰਟਰੀਜ਼ ਤੋਂ ਚੱਲ ਕੇ ਆਉਂਦੇ ਨੇ। ਜੀ, ਅਤੇ ਫਿਰ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹ ਇੱਕ ਉਹਨਾਂ ਦਾ ਸਟੈਪ ਹੈ ਕਿ ਉਹਨਾਂ ਨੂੰ ਪਤਾ ਕਿ ਇੱਥੋਂ ਦੀ ਕਾਫੀ ਇਮੀਗ੍ਰੈਂਟਸ ਆਉਂਦੇ ਨੇ, ਅਤੇ ਇਹਨਾਂ ਅਸਾਈਲਮ ਰਿਸਟ੍ਰਿਕਟ ਹੋ ਜਾਏਗਾ। ਸੋ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਉੱਥੋਂ ਬੰਦ ਕਰਨ ਦਾ ਇੱਕ ਰਸਤਾ ਹੈਗਾ। ਜਿਹੜਾ ਮੈਕਸੀਕੋ ਵਾਲਾ ਸੀਗਾ, ਸੋ ਉਹ ਵੀ ਇਹਦੇ ਨਾਲ ਹੀ ਮਿਲਦਾ ਜੁਲਦਾ ਹੀ ਆ, ਜਿਹੜਾ ਕਾਫੀ ਚਿਰ ਪਹਿਲਾਂ ਸ਼ੁਰੂ ਕੀਤਾ ਸੀ। ਹਾਂਜੀ, ਉਹਦੇ ਨਾਲ ਹੀ ਮਿਲਦਾ ਜੁਲਦਾ। ਹੁਣ ਇਹਨਾਂ ਨੇ ਇਵਨ ਇਹ ਕਹਿਤਾ ਹੈ ਕਿ ਤੁਸੀਂ ਮੈਕਸੀਕੋ ਵੇਟ ਕਰਨੀ ਹੈ, ਬਾਹਰ ਹੀ, ਅੰਦਰ ਨਹੀਂ ਆਉਣ ਦੇਣਾ, ਉੱਥੇ ਵੇਟ ਕਰੋ ਜਦ ਤੱਕ ਤੁਹਾਡੀ ਤਰੀਕ ਨਹੀਂ ਆ ਜਾਂਦੀ। ਠੀਕ ਹੈ, ਸੋ ਇਹ ਜਿਹੜੀ ਇੱਕ ਅਹਿਮ ਜਿਹੜੀਆਂ ਚੀਜ਼ਾਂ ਸੀਗੀਆਂ ਇੱਕ ਡਾਕਾ ਨੂੰ ਲੈ ਕੇ। ਸੋ ਇਹ ਵੀ ਜਿਹੜਾ ਆਪਾਂ ਨੂੰ ਜ਼ਰੂਰ ਦੱਸੋ, ਸਭ ਤੋਂ ਪਹਿਲਾਂ ਤਾਂ ਜਦੋਂ ਓਬਾਮਾ ਕਾਰਜਕਾਲ ਦੇ ਦੌਰਾਨ ਜਿਹੜਾ ਇਹ ਡਾਕਾ ਦਾ ਇੱਕ ਕਾਨੂੰਨ ਆ ਕਿ ਇਹ ਵੀ ਐਗਜ਼ੀਕਿਊਟਿਵ ਆਰਡਰ ਹੈਗਾ ਹੈ? ਇਹ ਵੀ ਐਗਜ਼ੈਕਟਿਵ ਆਰਡਰ ਸੀਗਾ। ਠੀਕ ਆ, ਕਾਨੂੰਨ ਨਹੀਂ ਸੀਗਾ, ਓਬਾਮਾ ਐਡਮਿਨਿਸਟ੍ਰੇਸ਼ਨ ਨੇ ਬਣਾਇਆ ਸੀਗਾ। ਓਕੇ, ਇਹਦੀ ਫੁੱਲ ਫਾਰਮ ਹੈਗੀ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ। ਠੀਕ ਹੈ, ਇਹ ਪ੍ਰੋਗਰਾਮ ਇਹਨਾਂ ਨੇ ਉਹਨਾਂ ਲਈ ਬਣਾਇਆ ਸੀਗਾ ਜਿਹੜੇ ਇਮੀਗ੍ਰੈਂਟ ਬੜੀ ਛੋਟੀ ਉਮਰੇ ਉਹਨਾਂ ਦੇ ਘਰ ਦੇ ਲੈ ਕੇ ਆ ਗਏ ਸੀਗੇ। 1 ਸਾਲ ਦੇ, 2 ਸਾਲ ਦੇ, ਹੈ ਨਾ, 16 ਸਾਲ ਤੋਂ ਛੋਟੀ ਉਮਰ ਦੇ ਜਿਹੜੇ ਲੈ ਕੇ ਆ ਗਏ ਸੀਗੇ, ਜਿਨ੍ਹਾਂ ਨੇ ਇੱਥੇ ਹੀ, ਜਿਹਨਾਂ ਨੂੰ ਹੋਰ ਕੋਈ ਕੰਟਰੀ ਦਾ ਨਹੀਂ ਪਤਾ, ਇੱਥੇ ਆ ਕੇ ਉਹਨਾਂ ਨੇ ਅੱਖਾਂ ਖੋਲ੍ਹੀਆਂ, ਇੱਥੇ ਉਹਨਾਂ ਨੂੰ ਪਤਾ, ਇੱਥੇ ਵੱਡੇ ਹੋਏ, ਇੱਥੇ ਹੀ ਸਕੂਲ ਦੇ ਵਿੱਚ ਗਏ। ਉਹ ਫਿਰ ਉਹਨਾਂ ਨੇ ਇਹ ਰੂਲ ਇਸ ਲਈ ਪਾਸ ਕੀਤਾ ਸੀ ਕਿ ਇਹ ਵਾਲੇ ਬੱਚਿਆਂ ਨੂੰ ਤੁਸੀਂ ਜੇ ਡਿਪੋਰਟ ਕਰੋਗੇ ਵਾਪਸ, ਉਹਨਾਂ ਦਾ ਉੱਥੇ ਕੋਈ ਨਹੀਂ ਹੈਗਾ, ਅਤੇ ਨਾਲੇ ਕਾਫੀ ਜ਼ਿਆਦਾ ਕੰਟਰੀਬਿਊਸ਼ਨਸ ਵੀ ਕਰਦੇ ਨੇ US ਦੇ ਵਿੱਚ ਵੱਖ-ਵੱਖ ਕਿੱਤਿਆਂ ਦੇ ਵਿੱਚ। ਅਤੇ ਉਹਨਾਂ ਨੇ ਇਹ ਰੂਲ ਬਣਾਇਆ ਸੀ ਕਿ ਇਹਨਾਂ ਨੂੰ 2 ਸਾਲ ਦੀ ਜਿਹੜੀ ਡੈਫਰਡ ਐਕਸ਼ਨ, ਮਤਲਬ ਕਿ ਰੋਕ ਦਿਓ ਥੋੜ੍ਹੀ ਦੇਰ ਵਾਸਤੇ। ਓਕੇ, ਇਹਨਾਂ ਨੇ ਇਹ ਰੂਲ ਬਣਾਇਆ ਸੀਗਾ ਕਿ 2 ਸਾਲ ਵਾਸਤੇ ਇਹਨਾਂ ਨੂੰ ਡੈਫਰਡ ਐਕਸ਼ਨ ਗ੍ਰਾਂਟ ਕੀਤਾ ਜਾਊਗਾ, ਜਿਹਦੇ ਵਿੱਚ ਕਿ ਇਹਨਾਂ ਨੂੰ ਤੁਸੀਂ ਡਿਪੋਰਟ ਨਹੀਂ ਕਰ ਸਕਦੇ। ਓਕੇ, ਅਤੇ ਇਹ ਡੈਫਰਡ ਐਕਸ਼ਨ ਦੇ ਨਾਲ ਹੀ ਉਹਨਾਂ ਨੇ ਇਹਨਾਂ ਨੂੰ ਵਰਕ ਪਰਮਿਟ ਦੀ ਅਤੇ ਟਰੈਵਲ ਡਾਕੂਮੈਂਟ ਦੀ ਵੀ ਸਹੂਲਤ ਪ੍ਰੋਵਾਈਡ ਕੀਤੀ। ਸੋ ਬੇਸਿਕਲੀ ਇੱਕ ਹਿਸਾਬ ਦੇ ਨਾਲ ਆਰਜੀ ਇੱਥੇ ਦੇ ਜਿਹੜੇ ਆ ਉਹ ਨਾਗਰਿਕ, ਜੇ ਇੱਕ ਹਿਸਾਬ ਦੇ ਨਾਲ ਜਾਂ ਉਸ ਲੈਵਲ ਤੱਕ ਨਾਗਰਿਕ ਤਾਂ ਨਹੀਂ ਵੀ ਇੱਥੇ ਇਹਨਾਂ ਨੂੰ ਕੰਮ ਕਰਨ ਦਾ, ਸਾਰਾ ਕੁਛ ਕਰਨ ਦਾ ਜਿਹੜਾ ਮੌਕਾ ਸੀਗਾ, ਕੀ ਇਹਨਾਂ ਦਾ ਕੋਈ ਪਾਥਵੇ ਵੀ ਸੀਗਾ ਅੱਗੇ ਜਿਹੜੇ ਪੱਕੇ ਹੋਣ ਦਾ, ਜਾਂ ਇਹ ਇੱਦਾਂ ਹੀ ਵਿੱਚ ਵਿਚਾਲੇ ਲਟਕਣਾ ਸੀ? ਪਾਥਵੇ ਫਿਲਹਾਲ ਨਹੀਂ ਸੀਗਾ, ਉਹਨਾਂ ਨੇ ਇੱਕ ਐਕਟ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ, ਡ੍ਰੀਮ ਐਕਟ। ਜੀ, ਉਹ ਫਿਰ ਜਦੋਂ ਸਾਡੀ ਇਲੈਕਸ਼ਨ ਆਈ, ਉਹਦਾ ਸਾਰਾ ਮੁੱਦਾ ਇਹੀ ਸੀਗਾ। ਜਿਹੜੇ ਡੈਮੋਕ੍ਰੇਟ ਸੀਗੇ ਉਹ ਕਹਿੰਦੇ ਸੀਗੇ ਕਿ ਡ੍ਰੀਮ ਐਕਟ ਪਾਸ ਕਰਨਾ ਹੈ, ਜਿਹੜੇ ਕਿ ਕਾਫੀ ਸਾਰੇ ਅਨਡਾਕੂਮੈਂਟ ਇਮੀਗ੍ਰੈਂਟਸ ਨੂੰ ਪੱਕਾ ਕਰ ਦੇਣਗੇ। ਠੀਕ ਹੈ, ਅਤੇ ਰਿਪਬਲਿਕਨਸ ਦਾ ਏਜੰਡਾ ਸੀਗਾ ਕਿ ਨਹੀਂ ਉਹ ਕਰਨਾ ਹੈ, ਅਤੇ ਉਹ ਡ੍ਰੀਮ ਐਕਟ ਫਿਲਹਾਲ ਤੇ ਸਰਵਾਈਵ ਨਹੀਂ ਕੀਤਾ। ਪਰ ਡਾਕਾ ਜਿਹੜੀ ਸੀਗੀ ਉਹ ਇਟਸੈਲਫ ਕਾਫੀ ਵਿਕਟਰੀ ਸੀ, ਕਿਉਂਕਿ ਕਾਫੀ ਸਾਰੇ ਐਸਟੀਮੇਟਡ ਉਹਨਾਂ ਦੇ ਕਿੰਨੇ ਸਾਰੇ ਮਿਲੀਅਨਸ ਆਫ ਲੋਕੀ ਜਿਹੜੇ ਉਹ ਤੋਂ ਬੈਨੀਫਿਟ ਕਰ ਸਕਦੇ ਸੀਗੇ। ਅਤੇ ਕਾਫੀ ਸਾਰੇ ਲੋਕ ਸ਼ੈਡੋਜ਼ ਤੋਂ ਬਾਹਰ ਆਏ, ਉਹਨਾਂ ਨੇ ਆਪਣੇ ਆਪ ਨੂੰ ਐਨਰੋਲ ਕੀਤਾ ਇਹ ਪ੍ਰੋਗਰਾਮ 'ਚ। ਠੀਕ ਹੈ, ਕੰਮ ਕੀਤਾ ਲੀਗਲੀ, ਸੋਸ਼ਲ ਸਿਕਿਉਰਿਟੀ ਵਗੈਰਾ ਲਈ, ਟੈਕਸ ਦਿੱਤਾ, ਅਤੇ ਕਾਫੀ ਜ਼ਿਆਦਾ ਇਹਦਾ ਪੋਜ਼ੀਟਿਵ ਇੰਪੈਕਟ ਹੋਇਆ ਓਵਰਆਲ ਡਾਕਾ ਪ੍ਰੋਗਰਾਮ ਦਾ। ਓਕੇ, ਸੋ ਕੌਣ ਐਲੀਜੀਬਲ ਹੁੰਦਾ ਆ ਇਸ ਚੀਜ਼ ਦੇ ਲਈ, ਇਹ ਡਾਕਾ ਦੇ ਤਹਿਤ? ਕਿਉਂਕਿ ਆਮ ਪ੍ਰੀਟੀ ਸ਼ੋਰ ਵੀ ਆਪਣੀ ਕਮਿਊਨਿਟੀ ਦੇ ਵੀ ਕਈ ਜਿਹੜੇ ਬੱਚੇ ਆ ਉਹ ਇਸ ਡਾਕਾ ਦੇ ਅੰਡਰ ਆਉਂਦੇ ਹੋਣਗੇ। ਬਿਲਕੁਲ ਆਉਂਦੇ ਆ ਜੀ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ 16 ਸਾਲ ਦੀ ਉਮਰ ਤੋਂ ਪਹਿਲਾਂ ਤੁਸੀਂ ਅਮਰੀਕਾ ਆਉਣੇ ਚਾਹੀਦੇ ਹੋ। ਓਕੇ, ਅਤੇ ਫਿਰ ਤੁਸੀਂ ਕੰਟੀਨਿਊਸਲੀ ਅਮਰੀਕਾ ਰਹਿਣੇ ਚਾਹੀਦੇ ਹੋ ਜੂਨ 15, 2007 ਤੋਂ ਲੈ ਕੇ ਹੁਣ ਤੱਕ।
ਵਿੱਚ ਕਿਤੇ ਬਾਹਰ ਨਹੀਂ ਗਏ ਹੋਣੇ ਚਾਹੀਦੇ। ਬਾਹਰ ਟੈਂਪਰੇਰੀ ਜਿਹੜੀ ਛੋਟੀ ਮੋਟੀ ਐਬਸੈਂਸ ਹੈ ਉਹ ਪਰਮਿਸਿਬਲ ਹੈਗੀਆਂ। ਯਾਨੀ ਕਿ ਕਿੰਨੇ ਕੁ ਮਹੀਨੇ ਦੀ ਆਪਾਂ ਕਹਿ ਸਕਦੇ ਹਾਂ? ਤੁਸੀਂ ਹੁਣ ਕੋਈ ਕਹਿੰਦਾ ਕਿ ਮੇਰਾ ਪੇਰੈਂਟ ਬਿਮਾਰ ਸੀਗਾ, ਤੁਸੀਂ ਬਿਲਕੁਲ ਉਸੇ ਪਰਪਸ ਲਈ ਗਏ ਹੋ, ਉਹ ਵਾਲੇ ਕੰਮ ਲਈ ਆਪਣੀ ਕੰਟਰੀ ਗਏ ਹੋ, ਉਹ ਜਦੋਂ ਪਰਪਸ ਤੁਹਾਡਾ ਪੂਰਾ ਹੋ ਜਾਂਦਾ ਵਾਪਸ ਆਏ ਹੋ, ਮਤਲਬ ਕਿ ਜਿੰਨੀ ਛੋਟੀ ਤੋਂ ਛੋਟੀ ਤੁਹਾਡੀ ਐਬਸੈਂਸ ਹੋ ਸਕੇ। ਤੇ ਫਿਰ ਇਹਦੇ ਵਿੱਚ ਇਹ ਹੈ ਕਿ ਤੁਹਾਡੀ ਐਂਟਰੀ ਜਾਂ ਤਾਂ ਇਲੀਗਲ ਹੋਣੀ ਚਾਹੀਦੀ ਸੀਗੀ, ਜਾਂ ਤੁਸੀਂ ਜੇ ਲੀਗਲ ਸਟੇਟਸ 'ਚ ਆਏ ਹੋ, ਜਿੱਦਾਂ ਕਈ ਹੁਣ ਬੱਚੇ ਲੈ ਕੇ ਆਏ ਸੀਗੇ ਸਾਡੇ ਜਿਹੜੇ ਪੰਜਾਬ ਤੋਂ ਆਉਂਦੇ ਨੇ, ਟੂਰਿਸਟ ਵੀਜ਼ੇ 'ਤੇ ਆਏ ਸੀਗੇ ਜਾਂ ਕੋਈ ਹੋਰ ਵੀਜ਼ੇ 'ਤੇ ਆਏ ਸੀਗੇ, ਜਿਹੜੇ ਕਿ ਆਊਟ ਆਫ ਟੂਰਿਸਟ ਵੀਜ਼ਾ ਖਤਮ ਹੋ ਗਿਆ ਉਹਨਾਂ ਦਾ ਤੇ ਇਲੀਗਲ ਹੋ ਗਏ, ਹੈ ਨਾ। ਤੇ ਭਾਵੇਂ ਉਹਨਾਂ ਦੇ ਖਿਲਾਫ ਰਿਮੂਵਲ ਆਰਡਰ ਵੀ ਆ, ਕੋਰਟ ਨੇ ਵੀ ਆਰਡਰ ਦਿੱਤਾ, ਪਰ ਜੋ ਐਜ਼ ਅ ਬੱਚੇ ਆਏ ਸੀਗੇ ਉਹ ਅਪਲਾਈ ਕਰ ਸਕਦੇ ਨੇ। ਅੱਛਾ, ਚਾਹੇ ਉਹ ਲੀਗਲ ਵੇ ਨਾ ਆਏ ਸੀਗੇ ਤੇ ਇੱਥੇ ਆਊਟ ਆਫ ਸਟੇਟਸ ਹੋ ਗਏ ਆ, ਤੇ ਚਾਹੇ ਜਿਹੜੇ ਉਹ ਗੈਰ ਕਾਨੂੰਨੀ ਢੰਗ ਨਾਲ ਜੀ। ਫਿਰ ਇਹਦੀ ਮੇਨ ਰਿਕੁਆਇਰਮੈਂਟ ਇਹ ਹੈ ਕਿ ਜੂਨ 15 2012 ਦੀ ਉਹਨਾਂ ਨੇ ਕੱਟ ਆਫ ਡੇਟ ਰੱਖੀ ਸੀਗੀ। ਇਸ ਡੇਟ ਨੂੰ ਉਹ 31 ਸਾਲ ਤੋਂ ਥੱਲੇ ਉਹਨਾਂ ਦੀ ਉਮਰ ਹੋਣੀ ਚਾਹੀਦੀ ਸੀਗੀ, ਮਤਲਬ ਕਿ ਜਿਹੜੇ ਆਲਰੇਡੀ ਏਜ ਆਊਟ ਕਰਕੇ ਸੀਗੇ 31 ਸਾਲ ਤੋਂ ਜ਼ਿਆਦਾ ਹੋ ਗਏ ਸੀਗੇ, ਉਹ ਇਸ ਪ੍ਰੋਗਰਾਮ ਥੱਲੇ ਅਪਲਾਈ ਨਹੀਂ ਕਰ ਸਕਦੇ। ਠੀਕ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਸ਼ਰਤ ਰੱਖੀ ਸੀਗੀ, ਇਹ ਬੱਚੇ ਜਾਂ ਤਾਂ ਸਕੂਲ ਜਾ ਰਹੇ ਆ, ਜਾਂ ਤਾਂ ਇਹਨਾਂ ਦੇ ਕੋਲ ਡਿਗਰੀ ਹੈਗੀ ਆ ਆਲਰੇਡੀ, ਤੇ ਜਾਂ ਫਿਰ ਇਹਨਾਂ ਨੇ ਕੋਸਟ ਗਾਰਡ ਜਾਂ ਆਰਮਡ ਫੋਰਸਿਸ ਦੇ ਵਿੱਚ ਕੰਮ ਕੀਤਾ। ਇਹ ਦੀ ਮੁੱਖ ਰਿਕੁਆਇਰਮੈਂਟ ਸੀਗੀ ਕਿ ਤੁਸੀਂ ਘੱਟੋ ਘੱਟ ਸਕੂਲਿੰਗ ਜ਼ਰੂਰ ਕਰਨੀ ਹੈ, ਤਾਂ ਹੀ ਤੁਹਾਨੂੰ ਇਹ ਬੈਨੀਫਿਟ ਮਿਲੇਗਾ। ਇਹਦੇ ਨਾਲ ਉਹਨਾਂ ਨੇ ਵੀ ਸ਼ਰਤ ਰੱਖੀ ਸੀਗੀ ਕੋਈ ਕ੍ਰਾਈਮ ਜਾਂ ਕੋਈ ਇੱਦਾਂ ਤੁਹਾਡਾ ਬੈਡ ਰੈਕਡ ਨਹੀਂ ਹੋਣਾ ਚਾਹੀਦਾ। ਓਕੇ, ਠੀਕ ਹੈ। ਸੋ ਇਹ ਸਾਰੀਆਂ ਜਿਹੜੀਆਂ ਐਲੀਜੀਬਿਲਟੀ ਕ੍ਰਾਈਟੀਰੀਆ ਦੇ ਅੰਡਰ ਜਿਹੜੀਆਂ ਇਹ ਆਉਂਦੀਆਂ ਸੀਗੀਆਂ। ਸੋ ਹੋਰ ਇਸ ਦੇ ਨਾਲ ਜਿਹੜੀ ਕਿਹੜੀ ਚੀਜ਼ ਜਿਹੜੀ ਉਹ ਜੁੜੀ ਹੋਈ ਆ ਵੀ ਜਿਨ੍ਹਾਂ ਨੇ ਅਪਲਾਈ ਕੀਤਾ ਆ, ਜਿੱਦਾਂ ਏਜ ਲਿਮਿਟ ਤੁਸੀਂ ਦੱਸੀ ਸੀਗੀ ਵੀ 16 ਸਾਲ ਤੋਂ ਥੱਲੇ ਵਾਲੇ ਹੀ ਜਿਹੜੇ ਆਏ ਆ, ਤੇ ਬਾਅਦ ਦੇ ਵਿੱਚ ਜੋ ਵੱਡੇ ਹੋ ਜਾਂਦੇ ਲੇਟ ਵੀ ਅਪਲਾਈ ਕਰ ਸਕਦੇ ਆ? ਲੇਟ ਵੀ ਅਪਲਾਈ ਕਰ ਸਕਦੇ ਆ। ਜਿਹੜੀ ਜਿੱਦਾਂ ਮੈਂ ਦੱਸਿਆ ਉਹਨਾਂ ਨੇ ਕੱਟ ਆਫ ਜਿਹੜੀ 2012 ਦੀ ਤਰੀਕ ਰੱਖੀ ਸੀਗੀ, ਠੀਕ ਹੈ, ਉਸ ਤਰੀਕ ਨੂੰ ਤੁਸੀਂ 31 ਸਾਲ ਤੋਂ ਉਮਰ ਤੁਹਾਡੀ ਜ਼ਿਆਦਾ ਨਹੀਂ ਹੋਣੀ ਚਾਹੀਦੀ। ਓਕੇ, ਠੀਕ ਹੈ। ਮਿਨੀਮਮ ਇਹਨਾਂ ਨੇ ਇਹ ਦੱਸਿਆ ਕਿ ਹੁਣ 15 ਸਾਲ ਤੋਂ ਘੱਟ ਉਮਰ ਵਾਲਾ ਅਪਲਾਈ ਨਹੀਂ ਕਰ ਸਕਦਾ, ਮਿਨੀਮਮ ਰਿਕੁਆਇਰਮੈਂਟ ਇਹ ਰੱਖੀ ਸੀਗੀ। ਅੱਛਾ ਜੀ। ਪਰ ਉਹਨਾਂ ਨੇ ਇੱਕ ਐਕਸੈਪਸ਼ਨ ਕ੍ਰੀਏਟ ਕੀਤੀ ਸੀਗੀ ਕਿ ਜੇ ਤੁਹਾਡੇ ਖਿਲਾਫ ਡੀਪੋਰਟੇਸ਼ਨ ਆਰਡਰ, ਰਿਮੂਵਲ ਆਰਡਰ ਹੈਗਾ, ਜਾਂ ਤੁਸੀਂ ਵਲੰਟਰੀ ਡਿਪਾਰਚਰ ਲਈ ਆ, ਕੋਰਟ ਦੇ ਮੋਰੇ ਤੁਸੀਂ ਹੈਗੇ ਹੋ, ਫਿਰ ਉਹ 15 ਸਾਲ ਤੋਂ ਛੋਟੇ ਬੱਚਿਆਂ ਨੂੰ ਵੀ ਅਲਾਉ ਕਰਦੇ ਆ ਫਾਈਲ ਕਰਨ ਲਈ। ਸੋ ਅਦਰਵਾਈਜ਼ ਜੇ 15 ਸਾਲ ਤੱਕ ਆ ਤਾਂ ਫਿਰ ਕੋਈ ਰਾਹ ਨਹੀਂ ਆ ਵੀ ਉਹ ਅਪਲਾਈ ਨਹੀਂ ਕਰ ਸਕਦੇ, ਉਨੀ ਦੇਰ ਤੱਕ ਉਹਨਾਂ ਨੂੰ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਉੱਦਾਂ ਹੀ ਜਿਹੜਾ ਆ ਸਟੇਟਸ ਕੋ ਉਹਨਾਂ ਦਾ ਉਹੀ ਬਣਿਆ ਰਹੂਗਾ। ਹਾਂਜੀ, ਮਾਈਨਰਸ ਵਾਸਤੇ ਵੈਸੇ ਵੀ ਕਾਫੀ ਛੋਟ ਹੁੰਦੀ ਸੀਗੀ, ਹੈ ਨਾ, ਜਿੱਦਾਂ ਮੈਂ ਦੱਸਿਆ ਕਿ ਡਾਇਰੈਕਟਲੀ ਨਹੀਂ, ਕਈ ਵਾਰੀ ਕੋਰਟ ਨੂੰ ਵਾਪਸ ਭੇਜ ਦਿੰਦਾ ਕਿ USCIS ਮੋਰੇ ਤੁਸੀਂ ਕੇਸ ਆਪਣਾ ਆਰਗਿਊ ਕਰੋ। ਠੀਕ ਹੈ। 15 ਸਾਲ ਕੱਟ ਆਫ ਸੀਗੀ, ਪਰ ਹੁਣ ਜਿੱਦਾਂ ਕਈ ਪੇਰੈਂਟਸ ਨੇ ਮੰਨ ਲਓ ਫਾਈਲ ਕੀਤਾ ਹੋਇਆ ਇੱਥੇ ਅਸਾਈਲਮ, ਤੇ ਉਹਨਾਂ ਨੂੰ ਅੱਗੇ ਉੱਪਰ ਰਿਮੂਵਲ ਆਰਡਰ ਵਗੈਰਾ ਆ ਜਾਂਦਾ, ਤੇ ਉਹ ਬੇਸਿਕਲੀ ਉਹਨਾਂ ਸਿਚੁਏਸ਼ਨਸ ਦੇ ਵਿੱਚ 15 ਸਾਲ ਦੀ ਉਮਰ ਵਾਲੀ ਐਕਸੈਪਸ਼ਨ ਕ੍ਰੀਏਟ ਕਰੂਗੇ ਕਿ ਤੁਸੀਂ ਛੋਟੇ ਵੀ ਫਾਈਲ ਕਰ ਸਕਦੇ ਹੋ। ਠੀਕ ਹੈ ਜੀ। ਸੋ ਜਿਹੜੇ ਤੁਸੀਂ ਮਿਸਡਮੀਨਰ ਜਾਂ ਇੱਦਾਂ ਦੀ ਚੀਜ਼ ਜਿਹੜੀ ਉਹ ਆਖੀ ਸੀ, ਉਹ ਕਿਹੜੀਆਂ ਚੀਜ਼ਾਂ ਉਸ ਦੇ ਅੰਡਰ ਆਉਂਦੀਆਂ, ਵੀ ਕਿਹੜੀਆਂ ਚੀਜ਼ਾਂ ਨੂੰ ਦੇਖਦੇ ਆ ਵੀ ਨਹੀਂ ਵੀ ਅਜਿਹੇ ਬੰਦੇ ਸਾਨੂੰ ਨਹੀਂ ਚਾਹੀਦੇ? ਜ਼ਿਆਦਾਤਰ ਜੀ ਇਹਦੇ ਵਿੱਚ ਬਰਗਲਰੀ ਹੋ ਗਈ, ਡੋਮੈਸਟਿਕ ਵਾਇਲੈਂਸ ਹੋ ਗਿਆ, ਆਪਣਾ ਜਿਹੜੇ ਸੈਕਸ ਦੇ ਰਿਲੇਟਡ ਕ੍ਰਾਈਮ ਹੈ ਜਾਂ ਗਨਸ ਦੇ ਰਿਲੇਟਡ ਕ੍ਰਾਈਮ ਹੈ, ਈਵਨ ਐਸ ਫਾਰ ਐਸ ਕਿ ਜੇ ਉਹਨਾਂ ਨੇ ਕਿਹਾ ਕਿ ਤੁਸੀਂ DUI ਵੀ ਲਈ ਹੈ ਤੇ ਡਾਕਾ ਤੁਹਾਡਾ ਅਪਰੂਵ ਨਹੀਂ ਕਰੋਗੇ। ਓਕੇ। ਤੇ ਮੋਸਟਲੀ ਜਿਹੜੇ ਆਪਾਂ ਦੇਖਦੇ ਹਾਂ ਹੁਣ ਬੱਚੇ ਕੋਈ ਇੰਨਾ ਵੱਡਾ ਕ੍ਰਾਈਮ ਤਾਂ ਕਰਦੇ ਨਹੀਂ, DUI ਕਾਫੀ ਕਾਮਨ ਜਿਹੜਾ ਹੈਗਾ, ਕਈ ਲੋਕੀ DUI ਦੇ ਕਰਕੇ ਡਾਕਾ ਨਹੀਂ ਲੈ ਸਕਦੇ। ਠੀਕ ਆ। ਤੁਸੀਂ ਸਕੂਲ ਦੀ ਜਿਹੜੀ ਉਹ ਗੱਲ ਕੀਤੀ ਸੀ ਵੀ ਸਕੂਲ ਦੇ ਵਿੱਚ ਵੀ ਹੋਣਾ ਲਾਜ਼ਮੀ ਆ, ਜੇ ਕੋਈ ਨਹੀਂ ਹੈਗਾ ਐਨਰੋਲਡ ਉਹ ਵੀ ਕੈਂਡੀਡੇਟ ਬਣ ਸਕਦਾ ਆ ਇਸ ਦੇ ਲਈ ਜਾਂ ਨਹੀਂ ਬਣ ਸਕਦਾ? ਹਾਂਜੀ, ਉਹਨਾਂ ਨੇ ਇੱਕ ਵੇ ਕ੍ਰੀਏਟ ਕੀਤਾ ਕਿ ਜੇ ਤੁਸੀਂ ਨਹੀਂ ਸੀਗੇ ਪਰ ਐਟ ਦਾ ਟਾਈਮ ਆਫ ਫਾਈਲਿੰਗ ਜਿਹੜੀ ਤੁਸੀਂ ਐਪਲੀਕੇਸ਼ਨ ਉਹਦੇ ਤੁਸੀਂ ਸਕੂਲ ਦੇ ਵਿੱਚ ਐਡਮਿਸ਼ਨ ਲੈ ਲੈਂਦੇ ਹੋ ਤੇ ਇਮੀਗ੍ਰੇਸ਼ਨ ਨੂੰ ਸ਼ੋਅ ਕਰਦੇ ਹੋ ਕਿ ਤੁਸੀਂ ਹੁਣ ਐਡਮਿਸ਼ਨ ਲੈ ਲਈ ਹੈ, ਤੇ ਫਿਰ ਤੁਹਾਨੂੰ ਉਹ ਐਕਸੈਪਸ਼ਨ ਦੇ ਦੋਗੇ। ਸੋ ਸਕੂਲ ਡਜ਼ ਇਟ ਮੈਟਰ ਵੀ ਕਿਸੇ ਵੀ ਤਰੀਕੇ ਦਾ ਸਕੂਲ ਹੋ ਸਕਦਾ ਹੈ? ਕਾਫੀ ਬ੍ਰੌਡ ਰੇਂਜ ਆਫ ਪ੍ਰੋਗਰਾਮਸ ਇਹਦੇ ਵਿੱਚ ਕਵਰ ਹੋ ਜਾਂਦੇ ਨੇ, ਛੋਟੀ ਐਸੋਸੀਏਟ ਡਿਗਰੀ, ਹਾਈ ਸਕੂਲ ਵਗੈਰਾ, ਕਾਫੀ ਬੇਸਿਕ ਜਿਹੜੀ ਐਜੂਕੇਸ਼ਨ, ਕਾਫੀ ਸਾਰੇ ਪ੍ਰੋਗਰਾਮ ਇਹਦੇ ਵਿੱਚ ਕੁਆਲੀਫਾਈ ਹੋ ਸਕਦੇ ਨੇ। ਸੋ ਜਿਹੜਾ 31 ਸਾਲ ਤੋਂ ਛੋਟਾ ਹੈਗਾ 2012 ਤੋਂ ਪਹਿਲਾਂ ਜਿਹੜਾ ਉਹ ਸੀਗਾ ਉਸ ਉਮਰ ਦਾ, ਜੇ ਹੁਣ ਬਾਅਦ ਦੇ ਵਿੱਚ ਉਮਰ ਵੱਧ ਗਈ ਦੈਟਸ ਫਾਈਨ। ਉਸ 2012 ਤੋਂ ਪਹਿਲਾਂ 31 ਤੋਂ ਛੋਟਾ ਹੋਣਾ ਚਾਹੀਦਾ। ਹਾਂਜੀ। ਤੇ ਜੇ ਉਹ ਹੁਣ ਵੀ ਇਸ ਮੌਕੇ ਜੇ ਕੋਈ ਅਪਲਾਈ ਕਰਨ ਬਾਰੇ ਸੋਚ ਰਿਹਾ ਆ ਤੇ ਕੀ ਉਹ ਇਸ ਟਾਈਮ ਕਿਸੇ ਡਿਗਰੀ ਦੇ ਵਿੱਚ ਐਨਰੋਲ ਕਰਕੇ ਕਰੇ ਤਾਂ ਉਹਦੇ ਚਾਂਸਿਸ ਬੈਟਰ ਨੇ? ਹੁਣ ਨਾ ਇਹਨੂੰ ਸਾਨੂੰ ਸਮਝਣ ਦੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਇਹ ਨਹੀਂ ਡਿਸਾਈਡ ਕੀਤਾ ਕਿ ਪ੍ਰੋਗਰਾਮ ਲੈਜੀਟੀਮੇਟ ਜਾਂ ਕਨਸਟੀਟਿਊਸ਼ਨਲ ਹੈਗਾ। ਓਕੇ। ਸਰਕਾਰ ਦੇ ਕੋਲ ਇੱਕ ਚੈਲੰਜ ਉਹ ਦੁਬਾਰਾ ਕਰ ਸਕਦੀ ਹੈ, ਰਿਵੋਕ ਕਰ ਸਕਦੀ ਹੈ। ਹੁਣ ਕਈ ਲੋਕੀ ਤਾਂ ਆਲਰੇਡੀ ਸਾਹਮਣੇ ਆ ਗਏ ਸੀਗੇ, ਉਹਨਾਂ ਨੇ ਇਹ ਲਿਸਟ ਦੇ ਵਿੱਚ ਆਪਣਾ ਨਾਮ ਲਿਖਾਤਾ, ਡਾਕਾ ਨੂੰ ਐਨਰੋਲ ਕਰ ਲਿਆ। ਸਭ ਤੋਂ ਵੱਡਾ ਖਤਰਾ ਇਹਦਾ ਹੀ ਸੀਗਾ ਕਿ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਗਵਰਨਮੈਂਟ ਕਿੱਦਾਂ ਯੂਜ਼ ਕਰੇਗੀ। ਜਿੰਨੇ ਵੀ ਇਹ ਪ੍ਰੋਗਰਾਮ ਹੋ ਗਏ, ਡਾਕਾ ਹੋ ਗਿਆ, AB60 ਜਿਹੜਾ ਇਲੀਗਲ ਲਾਇਸੈਂਸ ਵਾਲਾ ਪ੍ਰੋਗਰਾਮ ਹੋ ਗਿਆ, ਕਿ ਜਦੋਂ ਇਹ ਪ੍ਰੋਗਰਾਮ ਐਂਡ ਹੁੰਦੇ ਆ ਇਹ ਰੈਕਡ ਦਾ ਕੀ ਕਰਦੀ ਹੈ ਗਵਰਨਮੈਂਟ। ਤੇ ਹੁਣ ਜਿਹੜੇ ਨਵੇਂ ਅਜੇ ਜਿਨ੍ਹਾਂ ਨੇ ਨਹੀਂ ਫਾਈਲ ਕੀਤਾ ਹੈਗਾ
ਉਹਨਾਂ ਨੂੰ ਇਹ ਚੀਜ਼ਾਂ ਵੀ ਕੰਸੀਡਰ ਕਰਨੀਆਂ ਪਊਗੀਆਂ ਕਿ ਦੁਬਾਰਾ ਚੈਲੰਜ ਹੋ ਸਕਦਾ ਹੈ, ਦੁਬਾਰਾ ਉਹਨਾਂ ਦਾ ਲਿਸਟ ਦੇ ਵਿੱਚ ਫਿਰ ਡੇਟਾਬੇਸ ਦੇ ਵਿੱਚ ਨਾਮ ਆਏਗਾ। ਜੀ, ਪਰ ਉਹ ਫਾਈਲ ਜ਼ਰੂਰ ਕਰ ਸਕਦੇ ਨੇ। ਜੀ ਜੀ। ਸੋ ਜਿਹੜੀ ਕੰਟੀਨਿਊਸ ਪ੍ਰੈਜ਼ੈਂਸ ਜਿਹੜੀ ਹੈਗੀ ਆ ਉਸ ਦੇ ਬਾਰੇ ਵੀ ਕੋਈ ਹੋਰ ਇਸ ਤੋਂ ਇਲਾਵਾ ਹੈਗਾ ਆ? 2007 ਤੋਂ ਬਾਅਦ 'ਚ ਲਗਾਤਾਰ ਕੰਟੀਨਿਊਸਲੀ ਰਹੇ ਹੋਣਾ ਚਾਹੀਦਾ ਕੁਛ? ਹਾਂਜੀ ਜੀ, ਉਹਨਾਂ ਨੇ ਜੀ ਦੱਸਿਆ ਸੀਗਾ ਕਿ ਜਿਹੜੀ ਤੁਹਾਡੀ ਟੈਂਪਰੇਰੀ ਛੋਟੀਆਂ ਐਬਸੈਂਸਿਸ ਹੈਗੀਆਂ ਇਹਨੂੰ ਆਪਾਂ ਐਗਜ਼ੈਂਪਟ ਕਰਦੇ ਹਾਂ, ਇਹਦੇ ਲਈ ਤੁਹਾਨੂੰ ਕੋਈ ਪਨਿਸ਼ਮੈਂਟ ਨਹੀਂ ਹੋਊਗੀ। ਇਹਨਾਂ ਨੇ ਇੱਕ ਹੋਰ ਕੱਟ ਆਫ ਡੇਟ ਰੱਖੀ ਸੀਗੀ ਜੀ ਅਗਸਤ 15 2012 ਤੋਂ। ਇਸ ਤੋਂ ਪਹਿਲਾਂ ਜੇ ਤੁਹਾਡੀ ਇਹ ਛੋਟੀ ਵਿਜ਼ਿਟ ਸੀਗੀ ਇਹਨੂੰ ਇਹ ਮਾਫ ਕਰ ਦੇਣਗੇ। ਓਕੇ। ਤੇ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਤੁਸੀਂ ਇਹ ਜਿਹੜੀ ਤੁਹਾਡੀ ਵਿਜ਼ਿਟ ਦੀ ਡਿਊਰੇਸ਼ਨ ਹੈਗੀ ਹੈ ਸ਼ਾਰਟ ਹੋਣੀ ਚਾਹੀਦੀ ਹੈ ਤੇ ਰੀਜ਼ਨੇਬਲੀ ਕੈਲਕੂਲੇਟ ਹੋਣੀ ਚਾਹੀਦੀ ਹੈ। ਜਿੱਦਾਂ ਪੈਰੈਂਟ ਬਿਮਾਰ ਸੀਗਾ, ਤੁਸੀਂ ਐਵੀਡੈਂਸ ਵਗੈਰਾ ਦੇਣਾ ਕਿ ਕਿੰਨੀ ਦੇਰ ਬਿਮਾਰ ਸੀਗਾ ਤੇ ਤੁਸੀਂ ਉਹੀ ਸਾਰਾ ਕੀਤਾ ਤੇ ਵਾਪਸ ਆ ਗਏ। ਇਹ ਨਹੀਂ ਕਿ ਉਸ ਤੋਂ ਜ਼ਿਆਦਾ ਤੁਸੀਂ ਦੇਰ ਓਵਰਸਟੇ ਆਪਣੀ ਕੰਟਰੀ 'ਚ ਕੀਤੇ ਹੋ। ਠੀਕ ਹੈ। ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਸੀਗਾ ਕਿ ਜੇ ਤੁਹਾਨੂੰ ਕੋਰਟ ਫੜ ਕੇ ਭੇਜਦਾ ਤੁਹਾਡੇ ਖਿਲਾਫ ਕੋਈ ਰਿਮੂਵਲ ਆਰਡਰ ਹੈ ਜਾਂ ਵਲੰਟਰੀ ਡਿਪਾਰਚਰ ਹੈ ਤਾਂ ਤੁਸੀਂ ਜਾਂਦੇ ਹੋ, ਉਹ ਵਾਲੀ ਤੁਹਾਡੀ ਵਿਜ਼ਿਟ ਐਗਜ਼ੈਂਪਟ ਨਹੀਂ ਹੋਊਗੀ। ਓਕੇ। ਤੁਸੀਂ ਜਿਹੜੇ ਆਪਣੀ ਮਰਜ਼ੀ ਨਾਲ ਗਏ ਹੋ, ਥੋੜ੍ਹੇ ਟਾਈਮ ਲਈ ਗਏ ਹੋ, ਉਹਦੀ ਤੁਹਾਨੂੰ ਛੋਟ ਮਿਲੂਗੀ ਜੀ। ਠੀਕ ਆ। ਸੋ ਕੀ ਇਸ ਦੇ ਵਿੱਚ ਪ੍ਰੋਸੀਜਰ ਕੀ ਹੈਗਾ ਜੇ ਕਿਸੇ ਨੇ ਡਾਕਾ ਦੇ ਲਈ ਅਪਲਾਈ ਕਰਨਾ ਹੈ ਰਾਈਟ ਨਾਓ? ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਇੱਕ ਫਾਰਮ ਹੁੰਦਾ I-821D। ਠੀਕ ਹੈ ਜੀ। ਉਹ ਡਾਕਾ ਦਾ ਐਪਲੀਕੇਸ਼ਨ ਦਾ ਫਾਰਮ ਹੈ, ਤੁਸੀਂ ਉਹ ਫਾਈਲ ਕਰਦੇ ਹੋ। ਇਹਦੇ ਨਾਲ ਤੁਸੀਂ ਵਰਕ ਪਰਮਿਟ ਅਪਲਾਈ ਕਰਦੇ ਹੋ, ਜਿਹੜਾ ਬੇਸਿਕ ਸਾਡਾ ਫਾਰਮ ਹੈ 765 ਜਿਹਨੂੰ ਕਹਿੰਦੇ ਨੇ ਜੀ। ਇਸ ਤੋਂ ਇਲਾਵਾ ਸਿਰਫ ਡਾਕਾ ਦੇ ਕੇਸ ਦੇ ਵਿੱਚ ਤੁਹਾਨੂੰ ਇੱਕ ਹੋਰ 765WS ਕਰਕੇ ਫਾਰਮ ਹੁੰਦਾ ਹੈ। ਇਹ 3 ਫਾਰਮ ਤੁਸੀਂ ਫਾਈਲ ਕਰਦੇ ਹੋ ਤੇ ਇਹਦੇ ਨਾਲ ਤੁਸੀਂ ਆਪਣਾ ਕੇਸ ਲਗਾਉਂਦੇ ਹੋ ਆਪਣੀ ਐਲੀਜੀਬਿਲਿਟੀ ਕ੍ਰਾਈਟੇਰੀਆ ਦਾ, ਆਪਣੀ ਡਿਗਰੀ ਜਾਂ ਆਪਣੇ ਆਰਮੀ ਦੇ ਜਾਂ ਕੋਸਟਲ ਗਾਰਡ ਦੇ ਸਾਰੇ ਸਰਟੀਫਿਕੇਟ ਵਗੈਰਾ, ਤੇ ਤੁਸੀਂ ਇਹਦੇ ਨਾਲ ਆਪਣੀ ਪ੍ਰੈਜ਼ੈਂਸ ਉਹਨਾਂ ਨੂੰ ਸ਼ੋਅ ਕਰਦੇ ਹੋ ਕਿ ਮੈਂ ਕੰਟੀਨਿਊਸਲੀ ਇੱਥੇ ਰਿਹਾ ਸੀਗਾ। ਉਹਦੇ ਵਿੱਚ ਤੁਹਾਨੂੰ ਹਰੇਕ ਮਹੀਨੇ ਦੇ ਹਿਸਾਬ ਨਾਲ ਐਵੀਡੈਂਸ ਪ੍ਰੈਜ਼ੈਂਟ ਕਰਨਾ ਪੈਂਦਾ ਹੈ, ਫੋਨ ਬਿੱਲ ਜਾਂ ਲੀਸ ਜਾਂ ਕੋਈ ਸਕੂਲ ਦੇ ਅਟੈਂਡੈਂਸ ਸਰਟੀਫਿਕੇਟ ਕਿ ਤੁਸੀਂ ਛੱਡ ਕੇ ਨਹੀਂ ਗਏ ਸੀਗੇ US। ਓਕੇ। ਸੋ ਇਹ ਸਬਮਿਸ਼ਨ ਸਾਰੀਆਂ USCIS ਨੂੰ ਹੀ ਹੋਣੀਆਂ ਆ? ਕੀ ਰਾਈਟ ਨਾਓ ਆਨਲਾਈਨ ਹੀ ਹੋ ਰਹੀਆਂ ਜਾਂ ਇਹ ਬਾਏ ਡਾਕ ਜਾਂਦੀਆਂ? ਨਹੀਂ, ਇਹ ਬਾਏ ਡਾਕ ਕਰਨੀਆਂ ਪੈਂਦੀਆਂ। ਠੀਕ ਹੈ। ਹੁਣ ਨਾ ਇਹ ਕਾਫੀ ਇੰਟਰਸਟਿੰਗ ਤੁਸੀਂ ਗੱਲ ਛੇੜੀ ਹੈ। ਜਦੋਂ ਤੁਸੀਂ ਕੋਰਟ ਦੇ ਮੁਰੇ ਹੁੰਦੇ ਹੋ ਤੁਸੀਂ ਕਈ ਵਾਰੀ ਕਾਫੀ ਸਾਰੀਆਂ ਐਪਲੀਕੇਸ਼ਨਾਂ ਇਮੀਗ੍ਰੇਸ਼ਨ ਮੁਰੇ ਫਾਈਲ ਨਹੀਂ ਕਰ ਸਕਦੇ ਹੋ। ਓਕੇ। ਤੇ ਜਿਹੜੀ ਇਹ ਇੱਕ ਐਪਲੀਕੇਸ਼ਨ ਇੱਦਾਂ ਦੀ ਹੈਗੀ ਹੈ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਭਾਵੇਂ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਵੀ ਹੋ ਤੁਸੀਂ ਡਾਕਾ ਫਾਈਲ ਕਰ ਸਕਦੇ ਹੋ। ਓਕੇ। ਬਸ਼ਰਤੇ ਉਹ ਤੁਸੀਂ ਜਿਹੜੇ ਉਹ ਟਾਈਮ ਵਾਲੀਆਂ ਸਾਰੀਆਂ ਚੀਜ਼ਾਂ ਉਹ ਪੂਰੀਆਂ ਕਰਦੇ ਆ, ਏਜ ਲਿਮਿਟਸ ਵਗੈਰਾ ਜਿਹੜੀਆਂ ਉਹ ਪੂਰੀਆਂ ਕਰਦੇ ਆ। ਸੋ ਡਾਕਾ ਰੈਸੀਪੀਐਂਟ ਦੀ ਤੁਸੀਂ ਗੱਲ ਕੀਤੀ ਸੀ ਵੀ ਚਲੋ ਬਾਹਰ ਵੀ ਕਦੀ ਜਿਹੜੇ ਉਹ ਜਾ ਜਾਂਦੇ ਆ, ਕਿ ਕਿੰਨਾ ਕੁ ਰਿਸਕ ਹੁੰਦਾ ਆ ਜਦੋਂ ਉਹ ਟਰੈਵਲ ਕਰਦੇ ਨੇ? ਤਾਂ ਪਹਿਲਾਂ ਤਾਂ ਇਹਦਾ ਨਾ ਕਾਫੀ ਲੋਕਾਂ ਨੇ ਬੈਨੀਫਿਟ ਵੀ ਬਹੁਤ ਜ਼ਿਆਦਾ ਲਿਆ। ਪਹਿਲਾਂ ਜਦੋਂ ਨਵੇਂ ਡਾਕਾ ਆਏ ਸੀਗੇ, ਟਰੈਵਲ ਡਾਕੂਮੈਂਟ ਮਿਲਿਆ, ਕਈ ਲੋਕਾਂ ਨੇ ਕੀ ਕੀਤਾ ਕਿ ਉਹ ਟਰੈਵਲ ਕੀਤੇ ਮੈਕਸੀਕੋ ਬਾਰਡਰ ਤੇ ਵਾਪਸ ਆ ਗਏ। ਜਦੋਂ ਤੁਸੀਂ ਵਾਪਸ ਆਉਂਦੇ ਹੋ ਤੁਹਾਨੂੰ ਕਾਫੀ ਵਾਰੀ ਉਹਨਾਂ ਨੇ ਪੇਰੋਲ ਦੀ ਐਂਟਰੀ ਸਟੈਂਪ ਕਈਆਂ ਨੂੰ ਦੇਤੀ ਇਮੀਗ੍ਰੇਸ਼ਨ ਨੇ, ਜਦੋਂ ਨਵਾਂ ਪ੍ਰੋਗਰਾਮ ਸੀਗਾ। ਠੀਕ ਹੈ। ਉਹਦੇ ਹੁਣ ਬੜੇ ਜ਼ਿਆਦਾ ਬੈਨੀਫਿਟ ਨੇ। ਇੱਕ ਬੰਦਾ ਇਲੀਗਲੀ ਆਉਂਦਾ, ਇੱਕ ਬੰਦਾ ਇੰਸਪੈਕਟ ਹੋ ਕੇ ਪੇਰੋਲ ਹੁੰਦਾ। ਹਾਂਜੀ ਜੀ। ਤੇ ਕਈ ਲੋਕੀ ਫਿਰ ਉਹਨਾਂ ਨੇ ਵਿਆਹ ਕਰਾ ਕੇ ਪੱਕੇ ਵੀ ਹੋ ਸਕੇ ਉਦੋਂ। ਓਕੇ। ਕਾਫੀ ਸਾਰੇ ਜਿੱਦਾਂ ਨਾ ਇਮੀਗ੍ਰੇਸ਼ਨ ਕਈ ਰਾਹ ਖੁੱਲ ਗਏ ਉਹਨਾਂ ਵਾਸਤੇ, ਕਈ ਨਹੀਂ ਗਏ, ਉਹਨਾਂ ਨੇ ਰਿਸਕ ਨਹੀਂ ਲਿਆ। ਤੇ ਬਾਅਦ ਚ ਇਦਾਂ ਦਾ ਟਾਈਮ ਆਇਆ ਕਿ ਇਮੀਗ੍ਰੇਸ਼ਨ ਨੇ ਕਾਫੀ ਲੋਕੀ ਰੋਕਣੇ ਸ਼ੁਰੂ ਕਰ ਦਿੱਤੇ ਜਿਹੜੇ ਡਾਕਾ ਵਾਲੇ ਗਏ ਸੀ। ਹਾਂਜੀ, ਕਿਉਂਕਿ ਇਹ ਜਿਹੜੇ CBP ਹੈ ਐਂਡ ਆਫ ਦਾ ਡੇ ਜਦੋਂ ਤੁਸੀਂ ਪੇਰੋਲ ਤੇ ਆਉਂਦੇ ਹੋ ਉਹਨਾਂ ਦੀ ਮਰਜ਼ੀ ਹੈ ਕਿ ਤੁਹਾਨੂੰ ਆਉਣ ਦੇਣਾ ਕਿ ਨਹੀਂ ਆਉਣ ਦੇਣਾ, ਕੋਈ ਗਰੰਟੀ ਨਹੀਂ ਹੁੰਦੀ। ਤੇ ਫਿਰ ਬਾਅਦ ਚ ਲਾਇਰਸ ਨੇ ਇਹ ਐਡਵਾਈਸ ਕੀਤਾ ਕਿ ਤੁਸੀਂ ਨਾ ਰਿਸਕ ਲਓ, ਨਾ ਟਰੈਵਲ ਕਰੋ। ਜੇ ਤੁਸੀਂ ਟਰੈਵਲ ਕਰਨਾ ਹੈ ਤੁਸੀਂ ਡੋਮੈਸਟਿਕਲੀ ਟਰੈਵਲ ਕਰੋ। ਤੇ ਇਹਦੇ ਵਿੱਚ ਜਿੱਦਾਂ ਹੁਣ ਆਪਣੀ ਅਲਾਸਕਾ ਹੋ ਗਿਆ, ਹਵਾਈ ਹੋ ਗਿਆ, ਜਿਹੜੇ ਕਿ ਐਡਜੈਸੈਂਟ ਟੈਰੀਟਰੀ ਮੇਨਲੈਂਡ ਤੋਂ ਬਾਹਰ ਹੋ ਗਿਆ, ਉਹਦੇ ਵਿੱਚ ਵੀ ਆਪਾਂ ਦੇਖਿਆ ਕਿ ਲੋਕਾਂ ਨੂੰ ਕਾਫੀ ਪ੍ਰੋਬਲਮ ਕ੍ਰੀਏਟ ਕਰਦੇ ਨੇ। ਇਵਨ ਹੈਗਾ ਭਾਵੇਂ ਅਮਰੀਕਾ ਹੀ ਆ, ਉਹਨੂੰ ਇਦਾਂ ਐਕਟ ਕਰਦੇ ਨੇ ਜਿੱਦਾਂ ਕਿ ਬੰਦਾ ਫੋਰਨ ਕੰਟਰੀ ਦਾ ਟ੍ਰਿਪ ਲਗਾ ਕੇ ਆਇਆ। ਸੋ ਡਾਕਾ ਵਾਲਿਆਂ ਨੂੰ ਇਹੀ ਆ ਵੀ ਤੁਸੀਂ ਬੇਸਿਕਲੀ ਨਾ ਬਾਹਰ ਜਾਇਆ ਜਾਵੇ ਅਨਲੈਸ ਬਹੁਤ ਹੀ ਜ਼ਿਆਦਾ ਕੋਈ ਐਮਰਜੈਂਸੀ ਆ। ਹਾਂਜੀ, ਕਈ ਵਾਰੀ ਨਾ ਪੇਰੋਲ ਦੀ ਸਟੈਂਪ ਹੈ, ਡਿਪੈਂਡਿੰਗ ਬੰਦੇ ਦੀ ਪ੍ਰੋਸੀਡਿੰਗ ਜਾਂ ਕਿਹੜੀ ਸਿਚੁਏਸ਼ਨ ਦੇ ਵਿੱਚ ਹੈਗਾ। ਕਈ ਵਾਰੀ ਪੇਰੋਲ ਦਾ ਫਾਇਦਾ ਬੜਾ ਜ਼ਿਆਦਾ ਹੋ ਸਕਦਾ ਹੈ, ਡਿਪੈਂਡਿੰਗ ਪੌਨ ਕਿ ਉਹ ਕੋ ਮੈਰਿਜ ਬੇਸ ਜਾਂ ਹੋਰ ਫੈਮਿਲੀ ਬੇਸ ਆਪਸ਼ਨਸ ਹੈਗੀਆਂ ਕਿ ਨਹੀਂ ਹੈਗੀਆਂ। ਓਕੇ, ਠੀਕ ਆ। ਸੋ ਡਾਕਾ ਵਾਲਿਆਂ ਦੇ ਲਈ ਬਾਕੀ ਹੋਰ ਸਹੂਲਤਾਂ ਕਿਹੜੀਆਂ ਨੇ? ਕੀ ਉਹਨਾਂ ਦੇ ਲਾਇਸੈਂਸ ਵਗੈਰਾ ਬਣ ਜਾਂਦੇ ਨੇ? ਉਹ ਸਾਰਾ ਕੁਝ ਹੋ ਜਾਂਦਾ ਉਹਨਾਂ ਦੇ? ਤੁਹਾਡੇ ਕੋਲ ਇੱਕ ਵਰਕ ਪਰਮਿਟ ਹੈ, ਆਮ ਵਰਕ ਪਰਮਿਟ ਹੈ, ਜਿੱਦਾਂ ਤੁਸੀਂ ਸਕੂਲ ਜਾ ਸਕਦੇ ਹੋ, ਤੁਸੀਂ ਵਰਕ ਕਰ ਸਕਦੇ ਹੋ, ਟਰੈਵਲ ਦੀ ਵੀ ਤੁਹਾਡੀ ਆਪਸ਼ਨ ਖੁੱਲ ਜਾਂਦੀ ਹੈ, ਰੈਗੂਲਰ ਕੋਈ ਵੀ ਐਕਟੀਵਿਟੀ ਕਰ ਸਕਦੇ ਹੋ। ਪਰ ਇਹ ਆ ਵੀ ਇਹ ਲਾਇਰਸ ਦੇ ਵੱਲੋਂ ਐਡਵਾਈਸ ਜਿਹੜੇ ਬਹੁਤਿਆਂ ਵੱਲੋਂ ਇਹੀ ਆ ਵੀ ਬਾਹਰ ਜਿਹੜਾ ਉਹ ਨਾ ਜਾਇਆ ਜਾਵੇ ਮੇਨਲੈਂਡ ਤੋਂ ਬਾਹਰ। ਫਿਲਹਾਲ ਕਾਫੀ ਪੋਲੀਟੀਕਲੀ ਚਾਰਜਡ ਇਨਵਾਇਰਨਮੈਂਟ ਹੈ। ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਵੀ ਸੀਗਾ ਉਹਦਾ ਮੈਂ ਪੜ੍ਹ ਰਿਹਾ ਸੀਗਾ ਕਿ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈ, ਜਿਹਦੇ ਥੱਲੇ USCIS ਆਉਂਦਾ ਹੈਗਾ ਜੀ, ਉਹਨਾਂ ਨੇ ਸੁਪਰੀਮ ਕੋਰਟ ਦੇ ਡਿਸੀਜਨ ਦੀ ਨਿੰਦਿਆ ਕੀਤੀ ਸੀਗੀ, ਜਦ ਕਿ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਕਰਨ ਦਾ।
ਤੁਸੀਂ ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਰਨ ਕਰ ਰਹੇ ਹੋ, ਮੈਸੇਜ ਦੇਖੋ ਕਿੱਦਾਂ ਦਾ ਜਾਂਦਾ ਹੈ। ਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਗਲਤ ਫੈਸਲਾ ਲਿੱਤਾ, ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀਗਾ। ਉਹ ਤੋਂ ਪਤਾ ਲੱਗਦਾ ਹੈ ਕਿ ਜਿਹੜੀ DHS ਹੈਗੀ ਹੈ ਇਸ ਵੇਲੇ ਉਹ ਪ੍ਰੋ ਡਾਕਾ ਜਾਂ ਪ੍ਰੋ ਇਮੀਗ੍ਰੇਸ਼ਨ ਨਹੀਂ ਹੈਗੀ ਜੀ। ਉਹ ਕਹਿੰਦੇ ਆ ਵੀ ਘੱਟ ਤੋਂ ਘੱਟ ਲੋਕ ਹੀ ਜਿਹੜੇ ਬੇਸਿਕਲੀ ਅਮਰੀਕਾ 'ਚ ਨਵੇਂ ਜਿਹੜੇ ਇਮੀਗ੍ਰੈਂਟ ਆ ਉਹ ਆਉਣ। ਸੋ ਕੀ ਤੁਸੀਂ ਇੱਕ ਵਾਰੀ ਫਿਰ ਥੋੜ੍ਹਾ ਜਿਹਾ ਸ਼ਾਰਟ ਦੇ ਵਿੱਚ ਦੱਸ ਸਕਦੇ ਆ ਵੀ ਸੁਪਰੀਮ ਕੋਰਟ ਦੇ ਇਸ ਡਿਸੀਜਨ ਦੇ ਨਾਲ ਡਾਕਾ ਦੇ ਉੱਤੇ ਕਿੱਦਾਂ ਦਾ ਜਿਹੜਾ ਉਹ ਅਸਰ ਰਹੂਗਾ ਅਤੇ ਆਉਣ ਵਾਲੇ ਕੀ ਚੈਲੰਜਸ ਜਿਹੜੇ ਡਾਕਾ ਰੈਸੀਪੀਐਂਟ ਆ ਉਹਨਾਂ ਨੂੰ ਫੇਸ ਹੋ ਸਕਦੇ ਆ? ਇਹ ਜੀ ਜਦੋਂ ਓਬਾਮਾ ਨੇ ਡਾਕਾ ਬਣਾਇਆ ਸੀਗਾ ਜੀ, ਕਾਫੀ ਪੋਲੀਟੀਕਲੀ ਚਾਰਜ ਇਨਵਾਇਰਮੈਂਟ ਸੀਗਾ ਉਦੋਂ, ਕਈਆਂ ਨੂੰ ਨਹੀਂ ਪਸੰਦ ਆਇਆ। ਬੇਸਿਕਲੀ ਲਾਅ ਤਾਂ ਇਹੀ ਸੀਗਾ ਕਿ ਕਾਫੀ ਸਾਰੇ ਜਿਹੜੇ ਲੋਕੀ ਹੈਗੇ ਆ ਉਹ ਅੱਗੇ ਆ ਸਕਣ, ਵਰਕ ਪਰਮਿਟ ਅਪਲਾਈ ਕਰ ਸਕਣ। ਅਤੇ ਲੋਕੀ ਫਿਰ ਅੱਗੇ ਆਏ ਵੀ, ਉਹ ਅੱਗੇ ਉਹਨਾਂ ਨੇ ਘਰ ਖਰੀਦੇ, ਜੋਬਸ ਲਈਆਂ, ਵਿਆਹ ਕੀਤੇ। ਉਹਨਾਂ ਦੇ 200,000 ਪਲੱਸ ਤਾਂ ਉਹਨਾਂ ਦੇ ਡਾਕਾ ਵਾਲਿਆਂ ਦੇ ਹੁਣ US ਸਿਟੀਜ਼ਨ ਚਿਲਡਰਨ ਹੈਗੇ ਆ ਇਸ ਵੇਲੇ, ਜਿਹੜਾ ਉਹਨਾਂ ਦਾ ਸਟੈਟ ਹੈਗਾ। 60 ਬਿਲੀਅਨ ਪਲੱਸ ਉਹ ਟੈਕਸ ਦਿੰਦੇ ਨੇ ਐਵਰੀ ਈਅਰ। ਯੂਨੀਵਰਸਿਟੀਜ਼ ਦੇ ਵਿੱਚ ਜਾਂਦੇ ਨੇ, ਵਧੀਆ ਵਧੀਆ ਜੋਬਸ ਕਰਦੇ ਨੇ, ਹੈ ਨਾ। ਹਰ ਕਿੱਤੇ ਦੇ ਵਿੱਚ ਤੁਸੀਂ ਡਾਕਾ ਦੇ ਰੈਸੀਪੀਐਂਟ ਦੇਖ ਸਕਦੇ ਹੋ। ਕੰਪਨੀਜ਼ ਦੇ ਵਿੱਚ ਆਪਾਂ ਦੇਖਦੇ ਹਾਂ ਇੰਜੀਨੀਅਰਸ ਵਗੈਰਾ ਨੇ, ਕਈ ਨੇ। ਇਹਨਾਂ ਨੇ ਜਦੋਂ ਫਿਰ ਦੂਸਰੀ ਐਡਮਿਨਿਸਟ੍ਰੇਸ਼ਨ ਆਈ, ਇਹਨਾਂ ਨੇ ਡਾਕਾ ਨੂੰ ਸਿੱਧੇ ਕਿਹਾ ਕਿ ਇਹ ਡਾਕਾ ਇਹ ਪ੍ਰੋਗਰਾਮ ਇਲੀਗਲ ਹੈਗਾ, ਇਹਨੂੰ ਕੈਂਸਲ ਕੀਤਾ ਜਾਵੇ। ਉਹਨਾਂ ਨੇ ਕੋਈ ਸਹੀ ਰੀਜ਼ਨ ਨਹੀਂ ਦਿੱਤਾ, ਅਤੇ ਇਹ ਜਿਹੜਾ ਉਹਨਾਂ ਦੀ ਰੋਕ ਸੀਗੀ, ਜਿਹੜੀ ਉਹਨਾਂ ਦੀ ਕੈਂਸਲੇਸ਼ਨ ਸੀਗੀ, ਉਹਨੂੰ ਲੋਕਾਂ ਨੇ ਚੈਲੰਜ ਕੀਤਾ। ਉਹ ਕੋਰਟਸ ਦੇ ਵਿੱਚ ਗਏ, ਸਪੈਸ਼ਲੀ ਜਿਹੜਾ 9th ਸਰਕਿਟ ਹੈ, 4th ਸਰਕਿਟ ਕੋਰਟ ਹੈਗਾ, ਉਹਨਾਂ ਨੇ ਕਿਹਾ ਕਿ ਗਵਰਨਮੈਂਟ ਨੇ ਇੱਦਾਂ ਨਹੀਂ ਕਰ ਸਕਦੀ, ਤੁਸੀਂ ਇਹ ਪ੍ਰੋਗਰਾਮ ਨੂੰ ਸਿੱਧੇ ਟੇਕਅਵੇ ਨਹੀਂ ਕਰ ਸਕਦੇ। ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ ਹੈਗਾ ਹੈ, ਅਤੇ ਕੌਨਸਟੀਟਿਊਸ਼ਨਲ ਜਿਹੜੀਆਂ ਗਰੰਟੀਜ਼ ਹੁੰਦੀਆਂ ਕਈ, ਉਹ ਕਹਿੰਦੇ ਕਿ ਇਹਦੇ ਥੱਲੇ ਤੁਹਾਨੂੰ ਸਫਾਈ ਦੇਣੀ ਪੈਣੀ ਹੈ ਕਿ ਕਿਉਂ ਤੁਸੀਂ ਵਾਪਸ ਲੈਣਾ, ਰੀਜ਼ਨ ਕੀ ਆ, ਰੀਜ਼ਨ ਕਿਉਂ ਹੈ, ਤੁਹਾਨੂੰ ਦੱਸਣਾ ਪੈਣਾ ਕਿ ਇਹਦਾ ਕੀ ਨੈਗੇਟਿਵ ਇਫੈਕਟ ਹੈਗਾ। ਅਤੇ ਉਸ ਕਰਕੇ ਫਿਰ ਕਰਦੇ ਕਰਦੇ ਅੱਗੇ ਵੱਧ ਗਿਆ, ਅਤੇ ਗਵਰਨਮੈਂਟ ਉਹਨੂੰ ਸੁਪਰੀਮ ਕੋਰਟ ਦੇ ਕੋਲ ਲੈ ਗਈ। ਠੀਕ ਹੈ। ਅਤੇ ਸੁਪਰੀਮ ਕੋਰਟ ਨੇ ਵੀ ਫਿਰ, ਹਜੇ ਕਿ ਸੁਪਰੀਮ ਕੋਰਟ ਕੰਜ਼ਰਵੇਟਿਵ ਕੋਰਟ ਹੈਗਾ, ਜ਼ਿਆਦਾ ਜਿਹੜੇ ਜਸਟਿਸਿਸ ਹੈਗੇ ਕੰਜ਼ਰਵੇਟਿਵ ਹੈਗੇ, ਸੁਪਰੀਮ ਕੋਰਟ ਨੇ ਵੀ ਬਿਨਾਂ ਉਹਨੂੰ ਕਰਦੇ ਹੋਏ, ਬਿਨਾਂ ਉਹਦੀ ਕੌਨਸਟੀਟਿਊਸ਼ਨੈਲਿਟੀ ਡਿਸਾਈਡ ਕਰਦੇ ਹੋਏ ਇਹ ਫੈਸਲਾ ਦਿੱਤਾ ਕਿ ਤੁਸੀਂ ਪ੍ਰੋਸੀਜਰ ਨਹੀਂ ਸਹੀ ਫੋਲੋ ਕੀਤਾ, ਟੈਕਨੀਕੈਲਿਟੀ ਦੇ ਬੇਸ 'ਤੇ, ਜਿਹੜੀ ਕਿ ਡਾਕਾ ਰੈਸੀਪੀਐਂਟ ਵਾਸਤੇ ਬੜੀ ਗੁੱਡ ਨਿਊਜ਼ ਹੈ। ਕਿਉਂਕਿ ਹੁਣ ਕਿੱਥੇ ਇੰਨੇ ਸਾਰੇ ਲੋਕੀ ਤੁਸੀਂ ਡੀਪੋਰਟੇਸ਼ਨਸ ਦੇ ਵਿੱਚ ਪਾਓਗੇ, ਹੈ ਨਾ। ਹੁਣ ਇਲੈਕਸ਼ਨਸ ਤੋਂ ਪਹਿਲਾਂ ਉਹ ਕਾਫੀ ਮੁੱਦਾ ਹੋਣਾ ਸੀਗਾ, ਕਿੰਨੇ ਸਾਰੇ ਲੋਕੀ ਉਹਨਾਂ ਨੇ ਡੀਪੋਰਟੇਸ਼ਨਸ ਪਾਣੇ ਸੀਗੇ, ਬਿਲੀਅਨਸ ਆਫ ਦੈਮ। ਅਤੇ ਹੁਣ ਉਹੀ ਹੈ ਕਿ ਉਹ ਬਚ ਜਾਓਗੇ, ਫਿਲਹਾਲ ਇਲੈਕਸ਼ਨ ਦਾ ਟਾਈਮ ਲੰਘ ਜਾਊਗਾ, ਅਤੇ ਉਸ ਤੋਂ ਬਾਅਦ ਦੇਖਦੇ ਹਾਂ ਜਦੋਂ 2 ਸਾਲ ਬਾਅਦ ਦੁਬਾਰਾ ਉਹ ਵੀ ਕੀ ਜਿਹੜਾ ਉਸ ਦੇ ਵਿੱਚ ਕੀ ਪ੍ਰੋਸੈਸ ਹੁੰਦਾ, ਕੀ ਹੇਠਲੀਆਂ ਅਦਾਲਤਾਂ 'ਤੇ ਜਿਹੜਾ ਆ ਉਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਉਹ ਕੀਤਾ ਜਾਂਦਾ। ਸੋ ਬਿਲਕੁਲ ਜਿੱਦਾਂ ਤੁਸੀਂ ਜ਼ਿਕਰ ਕੀਤਾ, 6 ਲੱਖ ਤੋਂ ਲੈ ਕੇ 8 ਲੱਖ ਤੱਕ ਵੱਖ-ਵੱਖ ਆંકੜੇ ਜਿਹੜੇ ਦੱਸੇ ਜਾਂਦੇ ਨੇ ਵੀ ਡਾਕਾ ਰੈਸੀਪੀਐਂਟ ਦੇ ਇਸ ਟਾਈਮ ਹੈਗੇ ਆ। ਅਤੇ ਤੁਸੀਂ ਦੱਸਿਆ ਵੀ ਗਾਂ 2 ਲੱਖ ਤੋਂ ਵੱਧ ਜਿਹੜੇ ਉਹਨਾਂ ਦੇ ਬੱਚੇ ਆਲਰੇਡੀ ਇੱਥੇ ਅਮਰੀਕਨ ਬੋਰਨ, ਉਹ ਤਾਂ ਫਿਰ ਉਹ ਸਿਟੀਜ਼ਨ ਹੀ ਜਿਹੜੇ ਆ ਉਹ ਹੋਣਗੇ। ਬਹੁਤ ਸਾਰੇ ਜਿਹੜੇ ਨਰਸਿਸ, RNs, ਡਾਕਟਰਸ, ਉਹ ਡਾਕਾ ਰੈਸੀਪੀਐਂਟ ਜਿਹੜੇ ਇਸ ਟਾਈਮ ਕੰਮ ਕਰ ਰਹੇ ਨੇ। ਸੋ ਉਸ ਦਾ ਨੁਕਸਾਨ ਵੀ ਜਿਹੜਾ ਕਾਫੀ ਹੋ ਸਕਦਾ ਹੈ ਵੀ ਜੇ ਸਾਰਿਆਂ ਨੂੰ ਉੱਥੋਂ ਵਾਪਸ ਜਿਹੜਾ ਉਹ ਘੱਲਿਆ ਜਾਵੇ। ਅਤੇ ਇਹ ਵੀ ਇੱਕ ਪਾਸੇ ਸੋਚਣਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਬਣਦਾ, ਨੋ ਡਾਊਟ, ਕਿਉਂਕਿ ਰਾਜਨੀਤੀ ਤੋਂ ਪ੍ਰੇਰਿਤ ਕਈ ਜਿਹੜੇ ਫੈਸਲੇ ਆ ਉਹ ਹੁੰਦੇ ਆ ਵੀ ਜਿਨ੍ਹਾਂ ਬੱਚਿਆਂ ਨੂੰ ਪਤਾ ਹੀ ਨਹੀਂ ਆ, ਜਿਨ੍ਹਾਂ ਨੂੰ ਤੁਰਨਾ ਵੀ ਨਹੀਂ ਸੀ ਆਉਂਦਾ, ਉਹਨਾਂ ਨੂੰ ਉਹਨਾਂ ਦੇ ਮਾਪਿਆਂ ਨੇ ਨਾਲ ਲੈ ਆਂਦਾ, ਉਹਨਾਂ ਨੂੰ ਹੋਰ ਕਿਸੇ ਚੀਜ਼ ਦਾ ਹੁਣ ਪਤਾ ਨਹੀਂ ਆ, ਉਹ ਜਾਣਗੇ ਤੇ ਜਾਣਗੇ ਕਿੱਥੇ। ਸੋ ਇਹ ਵੀ ਸਿਚੁਏਸ਼ਨ ਜਿਹੜੀ ਰਾਈਟ ਨਾਲ ਬਣੀ ਪਈ ਹੈ। ਸੋ ਅੱਜ ਸਰੋਤਿਓ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀਗੇ ਜਿਹੜੀ ਇਹ ਡਾਕਾ ਦੇ ਬਾਰੇ, ਕਿਉਂਕਿ ਸੁਪਰੀਮ ਕੋਰਟ ਦਾ ਹੁਣੇ ਇਸ ਦੇ ਬਾਬਤ ਜਿਹੜਾ ਉਹ ਫੈਸਲਾ ਆ ਉਹ ਆਇਆ ਹੈਗਾ ਆ, ਅਤੇ ਉਹ ਕਿਸ ਤਰੀਕੇ ਦੇ ਨਾਲ ਸੋਚਦੇ ਨੇ, ਕੀ ਕੁਛ ਜਿਹੜਾ ਉਹ ਕਰਨਾ ਚਾਹੁੰਦੇ ਨੇ। ਸੋ ਡਾਕਾ ਦੇ ਬਾਰੇ ਜਿਹੜੀ ਆਪਾਂ ਨੂੰ ਜਾਣਕਾਰੀ ਦੇ ਰਹੇ ਸੀਗੇ ਜੇ ਟਰਕੀਆਨਾ ਅਟਾਰਨੀ। ਸੋ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਇੱਥੇ ਇੱਕ ਆਪਾਂ ਬ੍ਰੇਕ ਲੈਣੀ ਆ, ਅਤੇ ਹੁਣ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਆ, ਜਿਹੜੀ ਇਮੀਗ੍ਰੇਸ਼ਨ ਦੇ ਬਾਰੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ, ਉਹ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਫ਼ੋਨ ਨੰਬਰ ਹੈ 408 272 5200, 4082725200। ਅਤੇ ਅਟਾਰਨੀ ਜਗਵੀਰ ਟਰਕੀਆਨਾ ਉਹਨਾਂ ਦਾ ਆਫਿਸ ਦਾ ਫ਼ੋਨ ਨੰਬਰ ਆ ਜਿੱਥੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਨੰਬਰ ਚੇਂਜ ਹੈਗਾ ਆ, ਉਹ ਨਵਾਂ ਨੰਬਰ ਉਹਨਾਂ ਦਾ ਕੰਟੈਕਟ ਕਰਨ ਦੇ ਲਈ ਆ 4159090503, 415-909-0503 ਦੇ ਉੱਤੇ। ਅਤੇ ਇੱਥੇ ਆਪਾਂ ਲੈਨੇ ਇੱਕ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮਿਲਦੇ ਹਾਂ। ਅਤੇ ਇੱਦਾਂ ਹੀ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਫਿਰ ਜਾਰੀ ਰਹੇਗਾ, ਤੁਹਾਡੇ ਇਮੀਗ੍ਰੇਸ਼ਨ ਦੇ ਸਵਾਲ ਦੇ ਜਵਾਬ ਜਿਹੜੇ ਉਹ ਆਪਾਂ ਨੂੰ ਦੇਣਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਵੁੱਡਲੈਂਡ ਟੋਮੈਟੋ ਕੈਨਰੀ ਦੇ ਵਿੱਚ ਤਕਰੀਬਨ 400 ਪੋਜੀਸ਼ਨਸ ਦੇ ਲਈ ਹਾਇਰਿੰਗ ਚੱਲ ਰਹੀ ਹੈ। ਪ੍ਰਾਈਡ ਸਟਾਫ ਵੁੱਡਲੈਂਡ ਵਾਲੇ ਇਹਨਾਂ ਹਾਇਰਿੰਗਸ ਦੇ ਲਈ ਐਪਲੀਕੇਸ਼ਨ ਅਸੈਪਟ ਕਰਨਗੇ। ਤੁਸੀਂ ਇਹਨਾਂ ਦੀ ਐਡਰੈਸ 78 ਵੈਸਟ ਕੋਰਟ ਸਟਰੀਟ ਵੁੱਡਲੈਂਡ ਵਿਖੇ ਜਾ ਕੇ ਅਪਲਾਈ ਕਰ ਸਕਦੇ ਹੋ। ਪੂਰੇ ਸੀਜ਼ਨ ਦੇ ਲਈ ਕੰਮ ਹੋਵੇਗਾ ਜਾਂ ਕਾਲ ਕਰੋ 530661 3405 530 661 3405। ਐਪਲੀਕੇਸ਼ਨ ਭਰਨ ਜਾਣ ਮੌਕੇ ਮੂੰਹ ਦੇ ਉੱਤੇ ਮਾਸਕ ਬੰਨ ਕੇ ਜਾਓ। ਵੁੱਡਲੈਂਡ ਟੋਮੈਟੋ ਕੈਨਰੀ ਦੇ ਲਈ 400 ਪੋਜੀਸ਼ਨਸ ਦੇ ਲਈ ਹਾਇਰਿੰਗ ਚੱਲ ਰਹੀ ਹੈ। ਪ੍ਰਾਈਡ ਸਟਾਫ ਵੁੱਡਲੈਂਡ ਵਾਲਿਆਂ ਦੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। 78 ਵੈਸਟ ਕੋਰਟ ਸਟਰੀਟ ਵੁੱਡਲੈਂਡ ਜਾਂ ਕਾਲ ਕਰੋ 530661 3405 530 661 3405। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 4087227698 408 722 7698। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੇਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916 709 6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30 year fixed rate 2.99% with APR 3.032%, 15-year fixed 2.5% with APR 2.535%। ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916 712 2735। NMLS license number 280053, BRU license number 01357 ਅਮਰਦੀਪ ਸਿੰਘ ਲੋਨ ਬ੍ਰੋਕਰ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਆਪਣੀ ਗੱਲਬਾਤ ਆ ਉਹ ਚੱਲ ਰਹੀ ਆ। ਅਟਾਰਨੀ ਜਗਵੀਰ ਜੇ ਟਰਕੀਆਣਾ ਹੋਣਾ ਦੇ ਨਾਲ। ਜਗਵੀਰ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਤੁਸੀਂ ਵੀ ਹੁਣ ਆਪਣੇ ਸਵਾਲ ਪੁੱਛ ਸਕਦੇ ਹੋ। ਸਵਾਲ ਪੁੱਛਣ ਦੇ ਲਈ ਸਟੂਡੀਓ ਦਾ ਫੋਨ ਨੰਬਰ ਹੈ, ਸਟੂਡੀਓ 'ਚ ਕਾਲ ਕਰਕੇ ਪੁੱਛਣ ਦੇ ਲਈ 408 272 5200 4082725200 ਅਤੇ ਜੇ ਤੁਸੀਂ ਡਾਇਰੈਕਟ ਜਿਹੜੇ ਅਟਾਰਨੀ ਜੇ ਟਰਕੀਆਣਾ ਉਹਨਾਂ ਨੂੰ ਕਰਨਾ ਹੈ, ਉਹਨਾਂ ਦੇ ਆਫਿਸ ਦਾ ਫੋਨ ਨੰਬਰ ਆ 4159090503 415 909 0503 ਅਤੇ ਹਾਲ ਦੀ ਘੜੀ ਜੇ ਤੁਸੀਂ ਸਵਾਲ ਪੁੱਛਣਾ ਹੈ ਰੇਡੀਓ ਦੇ ਉੱਤੇ 408 272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਆ। ਅਤੇ ਆਪਣੀ ਜਿਹੜਾ ਇੱਕ ਚੀਜ਼ ਇਸ ਤੋਂ ਪਹਿਲਾਂ ਆਪਾਂ ਕਰੀਏ ਡਾਕਾ ਦੇ ਨਾਲ ਸੰਬੰਧਿਤ ਆਪਣੇ ਜਿੱਦਾਂ ਬਹੁਤ ਸਾਰੇ ਜਿਹੜੇ ਲੋਕ ਆਉਂਦੇ ਨੇ, ਖਾਸ ਕਰਕੇ ਜਿੱਦਾਂ ਕੋਈ ਵਿਜ਼ਿਟਰ ਵੀਜ਼ੇ 'ਤੇ ਜਾਂ ਉੱਦਾਂ ਆਉਂਦੇ, ਉਹਨਾਂ ਦੇ ਨਾਲ ਜਿਹੜੇ ਉਹ ਬੱਚੇ ਹੁੰਦੇ ਆ, ਕਈ ਦੀ ਬੱਚਿਆਂ ਦੇ ਬਾਰੇ ਉਹ ਭੁੱਲ ਜਾਂਦੇ ਨੇ ਜਾਂ ਕੀ ਕਰਨਾ ਆ ਕਿਵੇਂ ਕਰਨਾ ਆ। ਕੀ ਉਹਨਾਂ ਬੱਚਿਆਂ ਨੂੰ ਡਾਕਾ ਦੇ ਅੰਡਰ ਹੀ ਜਿਹੜਾ ਉਹ ਉਹਨਾਂ ਨੂੰ ਕਰਨਾ ਚਾਹੀਦਾ ਹੈ ਅਪਲਾਈ, ਜਾਂ ਕੋਈ ਹੋਰ ਵੀ ਉਹਨਾਂ ਦੇ ਬੱਚਿਆਂ ਦੇ ਲਈ ਰਾਹ ਹੁੰਦਾ ਆ? ਬਿਲਕੁਲ ਜੀ, ਬੱਚੇ ਡਾਕਾ ਦੇ ਅੰਦਰ ਜ਼ਰੂਰ ਕਰ ਸਕਦੇ ਨੇ। ਸੋ ਬੈਟਰ ਇਹੀ ਆ ਵੀ ਉਹ ਇੱਥੇ ਕਰਨ ਨਾਲ, ਕਿਉਂਕਿ ਪੜ੍ਹੀ ਵਗੈਰਾ ਤਾਂ ਉਹ ਜਾ ਹੀ ਰਹੇ ਹੋਣਗੇ ਉੱਥੇ। ਤਿੰਨ ਆਪਾਂ ਆਪਸ਼ਨਸ ਦੇਖਦੇ ਸੀਗੇ ਕਿ ਕੀ ਕਰਦੇ ਸੀਗੇ ਲੋਕੀ। ਕਈ ਤਾਂ ਡਾਕਾ ਦੇ ਥੱਲੇ ਅਪਲਾਈ ਕਰਦੇ ਆ। ਕਈ ਹੁਣ ਕਿ ਜਿਹੜੇ ਇਮੀਗ੍ਰੈਂਟ ਆਪ ਆਇਆ ਉਹਨਾਂ ਨੂੰ ਆਪ ਬਿਜ਼ੀ ਹੈ, ਬੱਚਿਆਂ ਨੂੰ ਨਿਗਲੈਕਟ ਕਰਦੇ ਨੇ, ਟਾਈਮ ਨਹੀਂ ਦੇ ਹੁੰਦਾ, ਉਹ ਸਪੈਸ਼ਲ ਇਮੀਗ੍ਰੈਂਟ ਜੁਵੈਨਾਈਲ ਜਿਹੜੀ ਪਟੀਸ਼ਨ ਹੈ ਗਾਰਡੀਅਨਸ਼ਿਪ ਉਹਦੇ ਥੱਲੇ ਅਪਲਾਈ ਕਰਦੇ ਸੀਗੇ। ਠੀਕ ਹੈ। ਜਿਹਦੇ ਵਿੱਚ ਕਿ ਬੱਚਾ ਕੇਸ ਪਾਉਂਦਾ ਸੀਗਾ ਆਪਣਾ ਕਿ ਘਰ ਦੇ ਨਹੀਂ ਟੇਕ ਕੇਅਰ ਕਰ ਪਾ ਰਹੇ, ਕੋਈ ਹੋਰ ਹੈ। ਤੇ ਫਿਰ ਤੀਜਾ ਰਸਤਾ ਅਡਾਪਸ਼ਨ ਵਾਲਾ ਸੀਗਾ। ਠੀਕ ਹੈ। ਚਲੋ ਆਉਣ ਵਾਲੇ ਸਮੇਂ ਦੇ ਉੱਤੇ ਇਹਦੇ ਉੱਤੇ ਵੀ ਆਪਾਂ ਜਿਹੜਾ ਜ਼ਰੂਰ ਕਿਸ ਸਮੇਂ ਜਿਹੜੀ ਗੱਲ ਕਰਾਂਗੇ। ਤੇ ਹੁਣ ਆਪਾਂ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ। ਆਪਣੇ ਪਹਿਲੇ ਕਾਲਰ ਨੇ ਹਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਪਿਛਲੇ ਵੀਕ ਵੀ ਕਾਲ ਕੀਤੀ ਸੀ ਭਾਜੀ ਉਹਨਾਂ ਨਾਲ ਗੱਲ ਹੋਈ ਸੀਗੀ, ਤੇ ਉਹਨਾਂ ਨੂੰ ਮੈਂ ਪੁੱਛ ਰਹੀ ਸੀਗੀ ਵੀ ਮੈਂ ਆਪਣੇ ਜਦੋਂ ਬ੍ਰਦਰ ਦਾ ਅਪਲਾਈ ਕੀਤਾ 2006 ਦੇ ਵਿੱਚ, ਅਪ੍ਰੈਲ 2006 'ਚ ਕੀਤਾ ਸੀਗਾ, ਤੇ ਉਹਨਾਂ ਦੀ ਨਾ ਹੁਣ ਨੈਸ਼ਨਲ ਵੀਜ਼ਾ ਸੈਂਟਰ ਦੇ ਵਿੱਚ ਉਹਨਾਂ ਦਾ ਕੇਸ ਗਿਆ ਆ, ਤੇ 2 ਫਰਵਰੀ 2018 ਦੇ ਵਿੱਚ ਗਿਆ ਆ, ਤੇ ਪਰ ਮੈਨੂੰ ਕੋਈ ਚਿੱਠੀ ਨਹੀਂ ਆਈ ਹੈ ਨਾ। ਤੇ ਭਾਜੀ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਸੀ ਵੀ ਕਹਿੰਦੇ ਸੀ ਵੀ ਉਹਨਾਂ ਨਾਲ ਕਾਂਟੈਕਟ ਕਰੋ, ਤੇ ਮੈਂ ਉਹਨਾਂ ਨਾਲ ਕਾਂਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੀ ਮੈਨੂੰ ਅਕਤੂਬਰ 2010 ਦੇ ਵਿੱਚ ਚਿੱਠੀ ਆਈ ਸੀਗੀ ਵੀ ਤੁਹਾਡਾ ਤੁਸੀਂ ਵੀਜ਼ੇ ਦੀ ਲਾਈਨ ਦੇ ਵਿੱਚ ਹੈ, ਤਾਂ ਤੁਹਾਡੇ ਲਈ ਹਜੇ ਵੀਜ਼ਾ ਅਵੇਲੇਬਲ ਨਹੀਂ ਹੈਗਾ। ਤੇ ਉਹਦੇ ਉੱਪਰ ਫੋਨ ਨੰਬਰ ਸੀਗਾ ਇੱਕ, ਉਹਨਾਂ ਨੇ ਕਿਹਾ ਵੀ ਤੁਸੀਂ ਕਾਂਟੈਕਟ ਕਰਨਾ ਤੇ ਇਸ ਨੰਬਰ ਤੇ ਕਰ ਸਕਦੇ ਆ। ਪਰ ਉਸ ਨੰਬਰ ਤੇ ਮੈਂ ਜਦੋਂ ਕਾਲ ਕੀਤੀ ਉਹ ਕਹਿੰਦੇ ਨੰਬਰ ਚੇਂਜ ਹੋਇਆ, ਪਰ ਸਟਿਲ ਉਹਨਾਂ ਨੇ ਨਵਾਂ ਨੰਬਰ ਦੇ ਕੇ ਤੇ ਮੈਨੂੰ ਰਿਕਾਰਡਿੰਗ ਤੇ ਲਾਤ, ਜਿਹਦੇ ਵਿੱਚ ਸਾਰੇ ਉਹਨਾਂ ਨੇ ਦੱਸਿਓ ਵੀ ਐਸ ਕੈਟਾਗਰੀ ਦਾ ਆਹ ਡੇਟ ਚੱਲਦੀ ਆ, ਪਰ ਉਹਨਾਂ ਨਾਲ ਗੱਲ ਨਹੀਂ ਹੋ ਸਕੀ। ਪਰ ਮੈਨੂੰ ਕੋਈ ਨੰਬਰ ਜਾਂ ਕਾਂਟੈਕਟ ਇਨਫੋਰਮੇਸ਼ਨ ਦੇ ਸਕਦੇ ਹੋ ਕੋਈ ਇੱਦਾਂ ਦੀ? ਪਹਿਲਾਂ ਤਾਂ ਜੀ ਤੁਸੀਂ ਨਾ 2006 ਦੇ ਹੋ ਅਤੇ ਤੁਹਾਡਾ ਅਜੇ ਡੇਟਸ ਕਰੰਟ ਨਹੀਂ ਹੈਗੀਆਂ, ਤੁਹਾਨੂੰ ਅਜੇ ਉਹਨਾਂ ਨੇ ਵੀਜ਼ਾ ਜਾਂ ਇੰਟਰਵਿਊ ਲਈ ਨਹੀਂ ਬੁਲਾਉਣਾ ਫਿਲਹਾਲ। ਅਤੇ ਜਿਹੜਾ NVC ਹੈ ਉਹ ਓਵਰਲੋਡਡ ਹੈ, ਨੰਬਰ ਉਹਨਾਂ ਦਾ ਉਹੀ ਹੈ ਜਿਹੜਾ ਤੁਹਾਨੂੰ ਉਹਨਾਂ ਨੇ ਦਿੱਤਾ ਹੈ, ਪਰ ਉਹ 2005 ਵਾਲੇ ਹੈ, ਉਹ ਕੇਸ ਅਜੇ ਫਸੇ ਹੋਏ ਨੇ। 2005 ਵਾਲੇ ਸਾਡੇ ਕਈ ਸਾਰੇ ਕਲਾਇੰਟ ਸੀਗੇ ਜਿਨ੍ਹਾਂ ਨੂੰ ਸਾਰੀ ਇੰਟਰਵਿਊ ਵਗੈਰਾ ਉਹ ਆ ਗਿਆ ਸੀਗਾ, ਕਰੋਨਾ ਦੇ ਕਰਕੇ ਬੰਦ ਹੋ ਗਿਆ। ਹੁਣ ਉਹ ਪਹਿਲਾਂ ਖੁੱਲੂਗਾ, ਉਹਨਾਂ ਨੂੰ ਕਰਦੇ ਆਰਾਮ ਨਾਲ 6 ਮਹੀਨੇ ਸਾਲ ਈਜ਼ੀਲੀ ਲੱਗੂਗਾ, ਹੈ ਨਾ। ਡਿਲੇ ਆ ਮਤਲਬ? ਹਾਂਜੀ, ਤੁਹਾਡਾ ਘੱਟੋ ਘੱਟ ਸਾਲ ਦੇ ਨਾਲ ਡਿਲੇ ਆ। ਅਤੇ ਜਿਹੜੀ ਉਹ ਉਹਨਾਂ ਦੀ ਫੋਨ ਲਾਈਨਸ ਹੈਗੀਆਂ ਉਹਦੇ ਵਿੱਚ ਹੁਣ ਉਹ ਇਸ ਵੇਲੇ ਐਂਟਰਟੇਨ ਨਹੀਂ ਕਰ ਰਹੇ ਹੈਗੇ ਇਹਦੇ ਉੱਤੇ ਕਿ ਕਿੰਨੀ ਚਿਰ ਲੱਗੂਗੀ। ਸੋ ਡਾਇਰੈਕਟ ਕਾਲ ਵੀ ਜਿਹੜੇ ਉਹ ਪਿਕ ਨਹੀਂ ਕਰ ਰਹੇ, ਉਹਨਾਂ ਨੇ ਰਿਕਾਰਡਡ ਮੈਸੇਜ ਜਿੱਦਾਂ ਭਰੇ ਹੋਏ। ਹਾਂਜੀ, ਅਤੇ ਇਹ ਸਾਰਿਆਂ ਨੂੰ ਇਹ ਹੈ ਕਿ ਤੁਸੀਂ ਉਹਨਾਂ ਨੂੰ ਕਾਲ ਕਰਨ ਲਈ ਮੈਂ ਇਸ ਲਈ ਕਹਿੰਦਾ ਕਿ ਤੁਸੀਂ ਮੇਕ ਸ਼ੋਰ ਕਰੋ ਕਿ ਕੇਸ ਤੁਹਾਡਾ ਐਕਟਿਵ ਹੈ, ਕੈਂਸਲ ਨਹੀਂ ਹੋ ਗਿਆ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ 10 ਸਾਲ 15 ਸਾਲ ਦਾ ਟਾਈਮ ਫਰੇਮ, ਇਹਦੇ ਵਿੱਚ ਕਈ ਵਾਰੀ ਨੋਟਿਸ ਮਿਸ ਹੋ ਜਾਂਦਾ, ਬੰਦਾ ਮੂਵ ਹੋ ਜਾਂਦਾ, ਕਈ ਵਾਰੀ ਇੱਦਾਂ ਦਾ ਹੁੰਦਾ ਕਿ ਕੇਸ ਕੈਂਸਲ ਹੋ ਜਾਂਦਾ ਫॉर ਅਨਨੋਨ ਰੀਜ਼ਨ। ਜੀ ਤੇ ਕਾਲ ਕਰਕੇ ਬਸ ਇਹ ਮੇਕ ਸ਼ੋਰ ਹੋ ਕਿ ਕੇਸ ਐਕਟਿਵ ਹੈ, ਬਾਕੀ ਜਿਹੜਾ ਉਹਨਾਂ ਨੇ ਮੂਵ ਕਰਨਾ ਉਹਨਾਂ ਨੇ ਆਪਣੀ ਪੇਸ 'ਤੇ ਮੂਵ ਕਰਨਾ ਜੀ। ਅਤੇ ਜਿਹੜਾ ਇਹ ਕੇਸ ਪਤਾ ਕਰਨਾ ਐਕਟਿਵ ਨਹੀਂ ਐਕਟਿਵ, ਜਿੱਦਾਂ ਇਹ ਕਿਹਾ ਵੀ ਅੱਗੋਂ ਰਿਕਾਰਡਿੰਗ ਬੋਲਦੀ ਹੈ, ਕੋਈ ਹੋਰ ਫੋਨ ਨੰਬਰ ਵੀ ਹੁੰਦਾ ਹੈ ਉਹ ਪਤਾ ਕਰਨ ਦੇ ਲਈ ਵੀ ਐਕਟਿਵ ਆ ਜਾਂ ਨਹੀਂ ਐਕਟਿਵ? NVC ਦਾ ਹੀ ਨੰਬਰ ਹੈ, ਪਰ NVC ਨੂੰ ਕੋਈ ਲਾਈਵ ਉਹਨਾਂ ਦੀ ਜਿੱਦਾਂ USCIS ਵਾਲਿਆਂ ਦੀ ਬੜੀ ਵੱਡੀ ਕਸਟਮਰ ਸਰਵਿਸ ਹੈਗੀ ਹੈ, NVC ਵਾਲੇ ਨਹੀਂ ਐਂਟਰਟੇਨ ਕਰ ਰਹੇ ਇਸ ਵੇਲੇ। ਸੋ ਮਰਜ਼ੀ ਆ ਉਹਨਾਂ ਦੀ, ਜੇ ਉਹਨਾਂ ਨੇ ਚੱਕ ਲਿਆ ਅਤੇ ਜਦੋਂ ਵੀ ਓਪਨ ਕਰਤਾ ਉਹਨਾਂ ਨੇ ਸਵਾਲ ਜਵਾਬ ਦੇਣੇ ਉਦੋਂ ਦੱਸ ਦੇਣੇ, ਕਿਉਂਕਿ NVC ਜਿਹੜੀ ਹੈਗੀ ਆ ਉਹ ਹੈਗੀ ਆ ਕੋਆਰਡੀਨੇਟਿੰਗ ਏਜੰਸੀ, ਹੈ ਨਾ। NVC ਕੋਈ ਕੇਸ ਇੱਥੇ ਡਿਸਾਈਡ ਨਹੀਂ ਕਰਦੀ, ਉਹਨਾਂ ਦਾ ਸਿਰਫ ਇਹ ਰੋਲ ਹੈ ਕਿ ਜਦੋਂ USCIS ਅਤੇ ਕੌਂਸੂਲੇਟ ਦੇ ਵਿੱਚ ਉਹ ਇੱਕ ਬ੍ਰਿਜ ਹੈ ਕਿ ਉਹਨਾਂ ਨੇ ਡਾਕੂਮੈਂਟ ਰਿਲੇ ਕਰਨੇ ਆ ਕੌਂਸੂਲੇਟ ਨੂੰ। ਹੁਣ ਜੇ ਕੌਂਸੂਲੇਟ ਹੀ ਨਹੀਂ ਖੁੱਲ੍ਹਾ ਹੈਗਾ ਤਾਂ ਫਿਰ ਉਹ ਕਿੱਦਾਂ ਉਹਨਾਂ ਨੇ ਕੀ ਕਰਨਾ ਹੈ? ਜੀ ਬਿਲਕੁਲ। ਸੋ ਹੁਣ ਇਹ ਆ ਵੀ ਵੇਟ ਕਰਨਾ ਪਊਗਾ ਜਿੰਨੀ ਦੇਰ ਤੱਕ
ਸਾਰਾ ਇਮੀਗ੍ਰੇਸ਼ਨ ਦਾ ਉਹ ਦੁਬਾਰਾ ਓਪਨ ਨਹੀਂ ਹੁੰਦਾ, ਫਿਰ ਉਦੋਂ ਸਹੀ ਜਵਾਬ ਮਿਲਣੇ ਸ਼ੁਰੂ ਹੋ ਸਕਦੇ ਨੇ। ਮਨਜੀਤ ਜੀ ਸਤਿ ਸ਼੍ਰੀ ਅਕਾਲ। ਮਨਜੀਤ ਸਿੰਘ ਜੀ, ਮਨਜੀਤ ਸਿੰਘ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਤਿੰਨੋਂ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਹੈਗਾ ਕੁਐਸਚਨ ਬ੍ਰਦਰ ਸਿਸਟਰ ਦੇ ਨਾਲ ਹੈਗਾ ਰਿਲੇਟਡ, ਤੇ ਮੈਂ 2006 ਦੇ ਵਿੱਚ ਮੈਂ ਕੀਤਾ ਸੀਗਾ ਅਪਲਾਈ, ਤੇ ਮੇਰੇ ਬ੍ਰਦਰ ਦੀ ਆਪਣੇ ਡੈਥ ਹੋ ਗਈ ਜੀ। ਹਾਂਜੀ। ਤੇ ਉਹਨਾਂ ਦੇ 2 ਬੇਟੇ ਹੈਗੇ, ਤੇ ਉਹਨਾਂ ਨੂੰ ਮਿਲ ਜੂਗਾ ਵੀਜ਼ਾ ਜਾਂ ਕੋਈ ਹੈਗੇ ਕਿਸੇ ਨੂੰ ਮਿਲਿਆ ਹੈਗਾ ਚਾਂਸ ਹੈਗਾ ਜਾਂ ਕੁਝ? ਇੱਥੇ ਜੀ ਆਪਾਂ ਇੱਕ ਸੈਗਮੈਂਟ ਕੀਤਾ ਸੀਗਾ, ਤੁਸੀਂ ਪੰਜਾਬੀ ਰੇਡੀਓ ਦੇ ਪੇਜ 'ਤੇ ਜਾਓ, ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਕਰਕੇ, ਉਹਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਆਪਾਂ ਇਸੇ ਟੌਪਿਕ 'ਤੇ ਡਿਸਕਸ਼ਨ ਕੀਤੀ ਸੀਗੀ। ਤੁਹਾਨੂੰ ਇੱਕ ਪਟੀਸ਼ਨ ਫਾਈਲ ਕਰਨੀ ਪੈਣੀ ਹੈ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦੇ ਅੰਡਰ। ਜਿਹੜੇ ਉਹਨਾਂ ਦੇ ਡਿਪੈਂਡੈਂਟਸ ਹੈਗੇ ਨੇ, ਬੱਚੇ ਹੈਗੇ ਨੇ, ਉਹ ਡਾਇਰੈਕਟ ਬੈਨੀਫਿਸ਼ਰੀ ਨਹੀਂ ਹੈਗੇ, ਉਹ ਡੈਰੀਵੇਟਿਵ ਬੈਨੀਫਿਸ਼ਰੀ ਹੈ, ਅਤੇ ਪੋਸੀਬਿਲਿਟੀ ਹੋ ਸਕਦੀ ਹੈ ਪਰ ਗਰੰਟੀ ਨਹੀਂ ਕੋਈ ਹੈਗੀ। ਜੇ ਉਹ ਮੰਨ ਲੈਣ ਤਾਂ ਮੰਨ ਲੈਣ। ਹਾਂਜੀ ਜੀ ਜੀ। ਸੋ ਉਹਨਾਂ ਦੇ ਉੱਤੇ ਆ ਵੀ ਇਨਸਾਨੀਅਤ ਦੇ ਤੌਰ ਦੇ ਉੱਤੇ ਜੇ ਉਹ ਮੰਨ ਸਕਦੇ ਆ ਤਾਂ ਠੀਕ ਆ। ਜਿਹੜੇ ਇੱਦਾਂ ਨਾ ਅਸੀਂ ਸੈਗਮੈਂਟਸ ਦਾ ਜਿਹੜਾ ਨਾਮ ਪਾਇਆ ਹੋਇਆ ਆ ਉੱਥੇ ਪੰਜਾਬੀ ਰੇਡੀਓ USA ਦੀ YouTube ਦੇ ਉੱਤੇ ਤੁਸੀਂ ਜਾਇਓ, ਅਤੇ ਉੱਥੇ ਜਾ ਕੇ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਕਰਕੇ ਜਿਹੜਾ ਉਹ ਤੁਸੀਂ ਸਰਚ ਕਰਿਓ, ਅਤੇ ਫਿਰ ਲੇਟੈਸਟ ਜਿੰਨੇ ਵੀ ਐਪੀਸੋਡਸ ਆ ਉਹ ਤੁਹਾਨੂੰ ਉੱਥੇ ਦਿਖ ਜਾਣਗੇ, ਤੁਸੀਂ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ। ਅਤੇ ਜੇ ਤੁਸੀਂ ਉੱਦਾਂ ਸਲਾਹ ਲੈਣਾ ਚਾਹੁੰਦੇ ਹੋ ਤਾਂ ਬਾਅਦ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਵੀ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 4159090503 ਹੈਗਾ ਆ। ਅਗਲੇ ਜਿਹੜੇ ਕਾਲਰ ਨੇ ਬਲਜੀਤ ਕੌਰ ਜੀ ਕਰਮਨ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ, ਮੇਰੇ ਬੇਟੇ ਦਾ ਨਾ 2007 ਦੇ ਵਿੱਚ ਅਪਲਾਈ ਕੀਤਾ ਸੀ ਅਸੀਂ ਗ੍ਰੀਨ ਕਾਰਡ ਤੇ। ਹਾਂਜੀ। ਤੇ ਉਹਦੀ ਡੈਥ ਹੋ ਗਈ ਆ, ਹੁਣ ਹੋ ਗਏ 5 ਸਾਲ ਡੈਥ ਹੋਈ ਨੂੰ, ਤੇ ਉਹਨਾਂ ਦੇ ਬੱਚਿਆਂ ਦਾ ਕੁਝ, ਉਹਦੇ ਗੁੱਡੀਆਂ ਛੋਟੀਆਂ ਤੇ ਉਹਨਾਂ ਦਾ ਕੁਝ ਹੱਲ ਹੋ ਸਕਦਾ? ਜਿਹੜਾ ਹੁਣੇ ਹੀ ਆਪਾਂ ਦੱਸ ਕੇ ਹਟੇ ਸੀਗੇ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਵਾਲਾ, ਤੁਸੀਂ ਪਟੀਸ਼ਨ ਫਾਈਲ ਕਰ ਸਕਦੇ ਹੋ। ਗਰੰਟੀ ਨਹੀਂ ਕੋਈ ਹੈਗੀ, ਕੋਸ਼ਿਸ਼ ਜ਼ਰੂਰ ਕਰ ਸਕਦੇ ਹੋ। ਸੋ ਇਹਦੇ ਵਿੱਚ ਕੋਈ ਬੈਟਰ ਨਹੀਂ ਕਰਦਾ ਵੀ ਗ੍ਰੀਨ ਕਾਰਡ ਦੇ ਵੱਲੋਂ ਅਪਲਾਈ ਕੀਤਾ ਗਿਆ ਸੀ ਜਾਂ ਸਿਟੀਜ਼ਨ ਵੱਲੋਂ ਅਪਲਾਈ ਕੀਤਾ ਗਿਆ ਸੀਗਾ ਅੱਗੇ, ਉਸ ਚੀਜ਼ ਦੇ ਉੱਤੇ ਤਾਂ ਨਹੀਂ ਕੋਈ ਅਸਰ, ਉਸ ਚੀਜ਼ ਦਾ ਕੋਈ ਅਸਰ ਹੁੰਦਾ? ਮੈਨੂੰ ਹੁਣ ਇਹਨਾਂ ਦਾ ਇਹ ਨਹੀਂ ਸਮਝ ਆ ਰਿਹਾ ਕਿ ਗ੍ਰੀਨ ਕਾਰਡ ਹੋਲਡਰ ਵਾਲਾ ਹਾਂਜੀ ਉਹਦੀ ਕੈਟੇਗਰੀ ਨਹੀਂ ਹੈਗੀ ਮੈਰਿਡ ਸਨਸ ਐਂਡ ਡਾਟਰਸ ਵਾਲੀ। ਸੋ ਮੈਂ ਉਹ ਦੇਖਣਾ ਚਾਹੁੰਦਾ ਕਿ ਇਹਨਾਂ ਨੇ ਕਿੱਦਾਂ ਅਪਲਾਈ ਕੀਤਾ, ਕਿਹੜੀ ਤੁਸੀਂ ਸਿਟੀਜ਼ਨ ਹੋ ਕੇ ਕੀਤਾ ਬਾਅਦ ਅੱਛਾ ਬਾਅਦ ਚ ਸਿਟੀਜ਼ਨ ਹੋ ਕੇ ਕੀਤਾ। ਠੀਕ ਹੈ ਠੀਕ ਹੈ, ਓਕੇ ਸਿਟੀਜ਼ਨ ਹੋ ਕੇ ਕੀਤਾ। ਓਕੇ, ਬਸ ਫਿਰ ਉਹੀ ਆ ਜੀ, ਹਿਊਮੈਨਿਟੇਰੀਅਨ ਵਾਲਾ ਹੀ ਆ। ਉਹ ਪਟੀਸ਼ਨ ਤੁਸੀਂ ਫਾਈਲ ਕਰਕੇ ਦੇਖ ਲਓ, ਜੇ ਅਗਲੀ ਤੁਹਾਡੀ ਚੀਜ਼ ਨੂੰ ਸੁਣਦੇ ਆ, ਉਸ ਚੀਜ਼ ਨੂੰ ਕਹਿ ਲਓ ਵੀ ਰਹਿਮ ਹੀ ਆ, ਜੇ ਉਹ ਮੰਨਦੇ ਹੋਏ ਰਹਿਮ ਦਿੰਦੇ ਹੋਏ ਤਾਂ ਉਹ ਮਿਲ ਜੂਗਾ, ਅਦਰਵਾਈਜ਼ ਉਹਨਾਂ ਦੀ ਮਰਜ਼ੀ ਆ। ਤੁਸੀਂ ਜਿਹੜਾ ਜੇ ਅਪਲਾਈ ਕਰਨਾ ਜੀ ਜਗਵੀਰ ਜੀ। ਇੱਕ ਮੈਂ ਚੀਜ਼ ਐਡ ਕਰੂੰਗਾ, ਕਾਫੀ ਪੁੱਛਦੇ ਨੇ ਹੈ ਨਾ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ, ਲੋਕਾਂ ਨੂੰ ਸ਼ਾਇਦ ਪਤਾ ਨਹੀਂ ਲੱਗਦਾ ਕਿ ਕੀ ਚੀਜ਼ ਦੀ ਗੱਲ ਕਰ ਰਿਹਾ। ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਕੀ ਹੈ ਕਿ ਤੁਸੀਂ ਇੱਕ ਕੇਸ ਬਣਾ ਕੇ ਲਾਣਾ ਹੈ ਜਿਹਦੇ ਵਿੱਚ ਤੁਸੀਂ ਆਪਣੀ ਫੈਮਿਲੀ ਦੀ ਸਿਚੁਏਸ਼ਨ ਦੱਸਣੀ ਹੈ ਕਿ US ਦੇ ਵਿੱਚ ਕਿੰਨੇ ਪਰਿਵਾਰ ਦੇ ਜੀਵ ਹੈਗੇ ਆ, ਬਾਹਰ ਕਿੰਨੇ ਹੈਗੇ ਆ, ਠੀਕ ਹੈ, ਇੰਡੀਆ ਕੌਣ ਰਹਿ ਗਿਆ, ਸਾਰੇ। ਜੇ ਇਹ ਕੇਸ ਸ਼ੋ ਕਰਨਾ ਹੈ ਕਿ ਉਹ ਇਕੱਲੇ ਰਹਿ ਗਏ ਉੱਥੇ, ਤੇ ਜਿਹੜੇ ਇੱਥੇ ਵਾਲੇ ਮੈਂਬਰ ਆ ਉਹਨਾਂ ਨੂੰ ਕਾਫੀ ਹਾਰਡਸ਼ਿਪ ਹੋਊਗੀ। ਹੁਣ ਇਹ ਨਹੀਂ ਕਿ ਸਿੰਪਲ ਜਿਹਾ ਉਹਨਾਂ ਨੂੰ ਲਿਖ ਕੇ ਭੇਜ ਦੇਣਾ, ਇਹਨੂੰ ਵਾਕਈ ਤੁਹਾਨੂੰ ਬੜੀ ਚੰਗੀ ਤਰ੍ਹਾਂ ਸ਼ੋਅ ਕਰਨਾ ਪੈਣਾ ਹੈ। ਡਾਕਟਰ ਵਗੈਰਾ, ਸਾਈਕੋਲੋਜੀਕਲ, ਉਹ ਟਰਾਮਾ ਵਗੈਰਾ, ਉਹ ਸਾਰੀਆਂ ਲੈਟਰਸ ਵਗੈਰਾ ਲਗਾਉਣੀਆਂ ਪੈਣੀਆਂ। ਆਪਣੇ ਜੇ ਤੁਸੀਂ ਬ੍ਰਦਰ ਦੀ ਜਾਂ ਬੱਚੇ ਦੀ ਤੁਹਾਡੀ ਡੈਥ ਹੋਈ ਹੈ, ਤੁਹਾਨੂੰ ਉਹ ਸਾਰੇ ਐਲੀਮੈਂਟ ਸਾਰੇ ਦੱਸਣੇ ਪੈਣੇ ਨੇ ਕਿ ਕਿਉਂ ਤੁਹਾਡੇ 'ਤੇ ਇਮੀਗ੍ਰੇਸ਼ਨ ਰਹਿਮ ਕਰੇ। ਜੀ ਬਿਲਕੁਲ। ਸੋ ਆਈ ਥਿੰਕ ਇਹ ਤੁਹਾਨੂੰ ਜ਼ਰੂਰ ਅਟਰਨੀਜ਼ ਦੀ ਇਸ ਦੇ ਵਿੱਚ ਹੈਲਪ ਲੈਣੀ ਚਾਹੀਦੀ ਹੈ। ਜੇ ਤੁਸੀਂ ਜਗਵੀਰ ਹੋਣਾ ਦੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ, ਇਹਨਾਂ ਦਾ ਫ਼ੋਨ ਨੰਬਰ 4159090503, ਇਸ ਦੇ ਉੱਤੇ ਤੁਸੀਂ ਕੰਟੈਕਟ ਇਹਨਾਂ ਨੂੰ ਕਰ ਸਕਦੇ ਹੋ। ਕਰਨੈਲ ਬਰਾੜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾ ਕੁਐਸਚਨ ਹੈ ਜੀ, F3 ਕੈਟਾਗਰੀ ਦੇ ਵਿੱਚ ਐਨੂਅਲ ਕੋਟਾ ਹੈ 2400 ਤੇ F4 ਦੇ ਵਿੱਚ 65000। ਮੈਂ ਜਾਣਨਾ ਚਾਹੁੰਦਾ ਸੀ ਇਹ ਸਾਰੇ ਵਾਸਤੇ ਹੈ ਤੇ ਇੰਡੀਆ ਵਾਸਤੇ ਕਿੰਨਾ ਸ਼ੇਅਰ ਆਉਂਦਾ? ਹਰੇਕ ਜੀ ਕੰਟਰੀ, ਮੈਨੂੰ ਐਕਚੁਅਲੀ ਟੂ ਬੀ ਓਨੈਸਟ ਇਹਦੀ ਮੈਨੂੰ ਨੌਲੇਜ ਨਹੀਂ ਹੈਗੀ ਕਿ ਐਗਜ਼ੈਕਟ ਨੰਬਰਸ ਕੀ ਹੈਗੇ ਨੇ। ਮੈਂ ਕਨਫਰਮ ਨਹੀਂ ਕਰ ਸਕਦਾ ਕਿ ਕਿੰਨੇ ਤੁਸੀਂ ਤੁਸੀਂ ਨੰਬਰਸ ਵੀ ਦੱਸੇ ਨੇ ਕਿ ਇਹ ਵਾਕਈ ਸਹੀ ਨੰਬਰ ਹੈਗਾ ਕਿ ਨਹੀਂ ਸਹੀ ਨੰਬਰ। ਸਹੀ ਉਹ ਤਾਂ ਬਿਲਕੁਲ ਸਹੀ ਹੈ। 2400 F3 ਦਾ ਐਨੂਅਲ ਕੋਟਾ ਫਾਰ ਆਲ ਕੰਟਰੀਜ਼ ਤੇ 65000 ਹੈਗਾ F4 ਕੈਟਾਗਰੀ ਦਾ ਕੋਟਾ ਫਾਰ ਆਲ ਕੰਟਰੀ। ਮੋਸਟ ਲਾਈਕਲੀ ਇਹ ਆਲ ਕਿੰਨਾ ਹੋਣਾ ਹੈ ਇਹ ਪੁੱਛਾਂਗੇ। ਹਾਂਜੀ, ਇਹਨਾਂ ਦੇ ਨਾ ਜਿੰਨੇ ਵੀ ਕਿਊਜ਼ ਨੇ, ਕੋਈ ਵੀ ਭਾਵੇਂ ਇੰਪਲੋਇਮੈਂਟ ਬੇਸਡ ਹੈ, ਭਾਵੇਂ ਕੋਈ ਵੀ ਹੈ ਫੈਮਿਲੀ ਬੇਸਡ ਹੈ, ਕੋਈ ਪਰ ਕੰਟਰੀ ਦੇ ਕੋਈ ਇੱਦਾਂ ਨਹੀਂ ਕਿ ਵੱਡੀ ਕੰਟਰੀ ਉਹਨੂੰ ਜ਼ਿਆਦਾ ਕੋਟਾ ਹੈ, ਅਤੇ ਤਾਂ ਹੀ ਕਰਕੇ ਤੁਸੀਂ ਜਿਹੜੀ ਵੇਟ ਦੇਖਦੇ ਹੋ ਇਸੇ ਕਰਕੇ ਹੁੰਦੀ ਹੈ। ਸਾਰਿਆਂ ਨੂੰ ਕੋਟਾ ਜਿਹੜਾ ਹੈਗਾ ਉਹ ਬਰਾਬਰ ਆਉਂਦਾ।
ਕਿਉਂਕਿ ਅਮਰੀਕਾ ਜਿਹੜੇ ਇੰਡੀਆ ਵਰਗੇ ਚਾਈਨਾ ਵਰਗੇ ਮੁਲਕਾਂ ਤੋਂ ਅਪਲਾਈ ਜ਼ਿਆਦਾ ਹੁੰਦੇ ਆ ਕਿਉਂਕਿ ਉੱਥੇ ਪਾਪੂਲੇਸ਼ਨ ਜ਼ਿਆਦਾ ਆ, ਸੋ ਇਸ ਕਰਕੇ ਉੱਥੇ ਇੰਤਜ਼ਾਰ ਜਿਹੜੇ ਬਾਕੀ ਮੁਲਕਾਂ ਦੇ ਮੁਕਾਬਲੇ ਜ਼ਿਆਦਾ ਹੁੰਦੇ ਆ। ਤੁਹਾਡਾ ਹੋਰ ਵੀ ਕੋਈ ਸਵਾਲ ਹੈਗਾ? ਹਾਂਜੀ, ਇੱਕ ਹੋਰ ਸਵਾਲ ਹੈ। ਦੂਸਰਾ ਮੇਰਾ ਦੋਸਤ ਹੈ, ਉਹਦੀ ਵਾਈਫ ਨੇ ਅਪਲਾਈ ਕੀਤਾ ਸੀਗਾ ਆਪਣੇ ਮੈਰਿਡ ਬੇਟੇ ਵਾਸਤੇ, ਤੇ ਉਹ ਸਿਟੀਜ਼ਨ ਸੀ, ਪਰ ਉਹਨਾਂ ਦੀ ਡੈਥ ਹੋ ਗਈ ਹੁਣ ਇਸ ਸਾਲ ਦੇ ਵਿੱਚ, ਤੇ ਕੀ ਉਹਦਾ ਕੇਸ ਚੱਲਦਾ ਰਹਿ ਸਕਦਾ ਹੈ? ਇੱਕ ਜੀ ਇੱਕ ਵਿਡੋ ਪਟੀਸ਼ਨ US ਸਿਟੀਜ਼ਨ ਨੇ ਅਪਲਾਈ ਕੀਤਾ ਸੀ ਹਸਬੈਂਡ ਵਾਸਤੇ, ਹੈ ਨਾ? ਨਹੀਂ, ਆਪਣੇ ਬੇਟੇ ਵਾਸਤੇ। ਤੇ ਡੈਥ ਕਿਸ ਦੀ ਹੋਈ ਹੈ ਤੁਸੀਂ ਕਹਿੰਦੇ, ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਸ ਦੀ? ਜਿਹਨਾਂ ਨੇ ਅਪਲਾਈ ਕੀਤਾ ਸੀ, ਉਹਦੀ ਮਦਰ ਨੇ ਅਪਲਾਈ ਕੀਤਾ ਉਹਦੇ ਬੇਟੇ ਵਾਸਤੇ। ਜੇ ਤਾਂ ਜੀ 130 ਅਪਰੂਵ ਹੋ ਗਿਆ, ਫਿਰ ਹਿਊਮੈਨਿਟੇਰੀਅਨ ਦੇ ਰੀਸੈਟਲਮੈਂਟ ਦੇ ਅੰਦਰ ਕਾਫੀ ਜ਼ਿਆਦਾ ਚਾਂਸਸ ਹੈਗੇ ਨੇ। 130 ਅਪਰੂਵ ਸੀ ਉਹਨਾਂ ਦਾ? ਹਾਂਜੀ, ਅਪਰੂਵ ਸੀ। ਸੋ ਜ਼ਰੂਰ ਉਹ ਵਾਲੀ ਪਟੀਸ਼ਨ ਜਿਹੜੀ ਉਹ ਤੁਹਾਨੂੰ ਜ਼ਰੂਰ ਲਾਉਣੀ ਚਾਹੀਦੀ ਹੈ, ਕਿਉਂਕਿ ਨਾ ਇਸ ਕੇਸ ਦੇ ਵਿੱਚ ਪਟੀਸ਼ਨਰ ਦੀ ਡੈਥ ਹੋਈ ਹੈ ਤੇ ਪ੍ਰਿੰਸੀਪਲ ਜਿਹੜਾ ਬੈਨੀਫੀਸ਼ਰੀ ਹੈਗਾ ਉਹ ਸਰਵਾਈਵ ਕਰ ਰਿਹਾ ਹੈਗਾ ਤੇ ਡੈਰੀਵੇਟਿਵ ਵੀ ਕਰ ਰਹੇ ਨੇ, ਤੇ ਇਹਦੇ ਵਿੱਚ ਉਹ ਜਿਹੜੀ ਡੈਰੀਵੇਟਿਵ ਵਾਲੀ ਬਾਰ ਨਹੀਂ ਲੱਗਦੀ ਹੈਗੀ। ਬਾਕੀ ਥੋੜ੍ਹੀਆਂ ਜਿਹੀ ਡਿਟੇਲਸ ਹੈਗੀਆਂ ਟੈਕਨੀਕਲ, ਤੁਸੀਂ ਉਹੀ ਜਿਹੜਾ ਭਾਜੀ ਨੇ ਜਿੱਦਾਂ ਦੱਸਿਆ ਸੀਗਾ YouTube ਤੇ ਜਾ ਕੇ ਇੱਕ ਵਾਰੀ ਉਹ ਸੈਗਮੈਂਟ ਚੈੱਕ ਕਰੋ, ਉਹਦੇ ਵਿੱਚ ਇਹ ਸਾਰੀ ਆਪਾਂ ਕਾਫੀ ਡਿਟੇਲ 'ਚ ਡਿਸਕਸ਼ਨ ਕੀਤੀ ਹੋਈ ਹੈ ਇਸ ਟੌਪਿਕ ਦੇ ਉੱਤੇ ਜੀ। ਤੇ ਆਈ ਥਿੰਕ ਕਿਉਂਕਿ ਜੇ ਅਪਲਾਈ ਕਰਨਾ ਹੀ ਆ ਉਹਨਾਂ ਨੇ ਇਹ ਚੀਜ਼ ਤਾਂ ਕਰਨੀ ਹੋਈ ਆ, ਸੋ ਬੈਟਰ ਆ ਵੀ ਤੁਸੀਂ ਅਟਰਨੀ ਦੇ ਨਾਲ ਜਿਹੜਾ ਜ਼ਰੂਰ ਕੰਟੈਕਟ ਕਰੋ, ਤੇ ਤੁਸੀਂ ਜਗਵੀਰ ਹੋਣਾ ਨਾਲ ਗੱਲ ਕਰਨੀ ਹੋਵੇ ਤੇ ਇਹਨਾਂ ਦਾ ਫੋਨ ਨੰਬਰ 4159090503 ਆ। ਅਗਲੇ ਕਾਲਰ ਪ੍ਰੀਤ ਕੌਰ, ਸਤਿ ਸ਼੍ਰੀ ਅਕਾਲ। ਪ੍ਰੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਵੀਰਾਂ ਨੂੰ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਆ ਸਾਨੂੰ ਜੀ। ਮੈਂ ਆਪਣੇ ਭਰਾ ਦਾ ਅਪਲਾਈ ਕੀਤਾ ਹੋਇਆ ਆ, ਤੇ ਪਾਸਪੋਰਟ ਤੋਂ ਤਾਂ ਆਪਾਂ ਲਾਸਟ ਨੇਮ ਲਵਾ ਸਕਦੇ ਆ ਜਲਦੀ, ਹੈ ਨਾ, ਅਖਬਾਰ ਦੇ ਵਿੱਚ ਕਢਾ ਕੇ, ਪਰ ਜੇ ਮੈਰਿਜ ਸਰਟੀਫਿਕੇਟ ਤੇ ਲਾਸਟ ਨੇਮ ਹੋਵੇ ਤਾਂ ਉਹਦੇ ਤੋਂ ਉਤਾਰਿਆ ਜਾ ਸਕਦਾ ਜਾਂ ਨਹੀਂ? ਇਹ ਤੁਹਾਨੂੰ ਜੀ ਇੰਡੀਆ ਪੁੱਛਣਾ ਪੈਣਾ ਲਾਇਰ ਨੂੰ, ਮੈਨੂੰ ਐਕਚੁਅਲੀ ਨੌਲੇਜ ਨਹੀਂ ਇਸ ਦੇ ਬਾਰੇ। ਤੁਹਾਨੂੰ ਮੈਂ ਨੰਬਰ ਦੇ ਦਿੰਦਾ 9814 73402, ਉੱਥੇ ਫੋਨ ਕਰੋ। ਇੱਕ ਮਿੰਟ ਵੀਰ ਜੀ, ਇੱਕ ਮਿੰਟ। ਹਾਂਜੀ, 9814 73402 73402। ਇੱਕ ਮਿੰਟ ਮੈਂ ਕਨਫਰਮ ਕਰ ਲਵਾਂ। 9814173402। ਹਾਂਜੀ ਜੀ। ਹਾਂਜੀ, ਤੇ ਇਹ ਨੰਬਰ ਤੁਹਾਡੇ ਡੈਡੀ ਦਾ ਜਾਂ ਕਿਸੇ ਹੋਰ ਦਾ? ਹਾਂਜੀ ਜੀ, ਉਹਨਾਂ ਦਾ ਸੋ ਉਹਨਾਂ ਨਾਲ ਕੰਟੈਕਟ ਤੁਸੀਂ ਜਿਹੜਾ ਕਰ ਲਓ, ਤਾਂ ਜੋ ਤੁਸੀਂ ਨਾਮ ਨੂਮ ਦਾ ਕਿੱਦਾਂ ਚੇਂਜ ਕਰਨਾ ਹੈ ਉਹ ਤੁਹਾਨੂੰ ਫਿਰ ਉਹ ਦੱਸ ਦੇਣਗੇ। ਅਗਲੇ ਜਿਹੜੇ ਕਾਲਰ ਨੇ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਇੱਕ ਕੁਐਸਚਨ ਪੁੱਛਣਾ ਸੀ। ਮੇਰੇ ਕਜ਼ਨ ਨੇ 2 ਜੀ, ਤੇ ਉਹਨਾਂ ਦੇ ਇੱਕ ਦੀ ਸੈਲਮ ਆਫਿਸ ਵਿੱਚ 4 ਸਾਲ ਹੋ ਗਏ ਨੇ, ਕੋਈ ਡੇਟ ਨਹੀਂ ਆਈ। 4.5 ਸਾਲ ਹੋ ਗਏ ਨੇ। ਇੱਕ ਦੀ 7.5 ਸਾਲ ਹੋ ਗਏ ਨੇ, ਕੋਈ ਤਰੀਕ ਨਹੀਂ ਆਈ। ਉਹਦੇ 'ਚ ਕੋਈ ਉਹਨਾਂ ਨੂੰ ਬੈਨੀਫਿਟ ਮਿਲ ਸਕਦਾ ਹੈ ਕੁਝ ਆਉਣ ਵਾਲੇ ਫਿਊਚਰ ਵਿੱਚ, ਤਾਰੀਖ ਨਾ ਆਉਣ ਦੇ ਕਾਰਨ? ਬੈਨੀਫਿਟ ਤਾਂ ਸਭ ਤੋਂ ਵੱਡਾ ਇਹੀ ਹੈ ਕਿ ਤੁਸੀਂ ਵਰਕ ਪਰਮਿਟ ਅਪਲਾਈ ਕਰ ਰਹੇ ਹੋ, ਜਦ ਤੱਕ ਤੁਹਾਡਾ ਪੈਂਡਿੰਗ ਹੈ ਉਹ ਵਰਕ ਪਰਮਿਟ ਇੰਜੋਏ ਕਰੋ ਆਪਣਾ ਜੀ। ਸੋ ਉਸ ਤੋਂ ਇਲਾਵਾ ਹੋਰ ਕੋਈ ਬੈਨੀਫਿਟ ਨਹੀਂ? ਮਰਜ਼ੀ ਆ ਗਾਂ ਅਸਾਈਲਮ ਅਫਸਰ ਦੀ, ਤੇ ਫਿਰ ਜਦੋਂ ਉਹਨਾਂ ਨੇ ਕੇਸ ਸੁਣਨਾ ਅੱਗੇ ਜਦੋਂ ਕੋਰਟ, ਹਾਂਜੀ, ਅਸਾਈਲਮ ਆਫਿਸ ਦੇ ਵਿੱਚ ਕੋਈ ਬੈਨੀਫਿਟ ਨਹੀਂ ਮਿਲਣਾ। ਕਈ ਵਾਰੀ ਕੋਰਟ ਦੇ ਵਿੱਚ ਜਾ ਕੇ ਡਿਪੈਂਡਿੰਗ ਹੋਰ ਫੈਕਟਸ ਕੀ ਨੇ, ਕੈਂਸਲੇਸ਼ਨ ਆਫ ਰਿਮੂਵਲ ਜਿਹੜੇ 10 ਸਾਲ ਤੋਂ ਵੱਧ ਲੋਕੀ ਰਹਿੰਦੇ ਨੇ, ਉਹਨਾਂ ਨੂੰ ਕਈ ਵਾਰੀ ਸਰਟਨ ਸਰਕਮਸਟੈਂਸਸ 'ਚ ਬੈਨੀਫਿਟ ਹੋ ਸਕਦੇ ਨੇ। ਓਕੇ, ਇਹ ਆਪਾਂ ਡਿਸਕਸ ਕਰਾਂਗੇ ਕਿਸੇ ਦਿਨ। ਠੀਕ ਹੈ, ਓਕੇ, ਥੈਂਕ ਯੂ ਜੀ। ਓਕੇ ਜੀ, ਅਗਲੇ ਕਾਲਰ ਨੇ ਰਾਜ ਜੀ, ਸਤਿ ਸ਼੍ਰੀ ਅਕਾਲ। ਰਾਜ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ, ਮੇਰੀ ਇਹ ਰਿਕੁਐਸਟ ਹੈ ਜੀ ਇੱਕ, ਤੇ ਵੀ ਮੇਰਾ ਫਰੈਂਡ ਸੀਗਾ, ਉਹ ਆਇਆ ਸੀਗਾ 2010 ਦੇ ਵਿੱਚ, ਤੇ ਉਹਨਾਂ ਦੀ ਵਾਈਫ ਦੀ ਏਜ ਸੀਗੀ ਅਰਾਊਂਡ 20 ਇਅਰਸ ਓਲਡ, ਤੇ ਉਹ ਡਾਕਾ ਦੇ ਵਿੱਚ ਐਂਟਰ ਆ ਸਕਦੇ ਆ ਕਿ ਨਹੀਂ ਆ ਸਕਦੇ? ਉਹਨਾਂ ਨੇ ਕੋਈ ਲਾਇਆ ਨਹੀਂ ਪੇਪਰ ਵਰਕ, ਕੁਝ ਵੀ ਨਹੀਂ ਲਾਇਆ। ਆਏ ਕਿੱਦਾਂ ਸੀਗੇ? ਪੱਕੇ ਤੌਰ ਤੇ ਆਏ ਸੀਗੇ? ਆਏ ਵੀਜ਼ੇ ਦੇ ਥਰੂ ਆਏ ਸੀਗੇ, ਤੇ ਉਹਨਾਂ ਦੀ 2 ਉਹਨਾਂ ਦੇ ਬੱਚੇ ਵੀ ਹੈਗੇ ਇੱਥੋਂ ਦੇ ਸਿਟੀਜ਼ਨ। ਤੇ ਕੀ ਉਹਨਾਂ ਦੀ ਜਦੋਂ 2010 ਦੇ ਵਿੱਚ ਆਏ ਸੀ ਤੇ ਉਹ ਡਾਕਾ ਦੇ ਅੰਡਰ ਆ ਸਕਦੇ ਜਾਂ ਨਹੀਂ ਆ ਸਕਦੇ? ਤੁਸੀਂ ਮੈਨੂੰ ਇਹ ਦੱਸੋ ਕਿ ਉਹਨਾਂ ਨੇ ਅਸਾਈਲਮ ਫਾਈਲ ਕੀਤਾ ਹੈ ਕਿ ਨਹੀਂ ਕੀਤਾ ਫਾਈਲ? ਨਹੀਂ, ਕੁਝ ਨਹੀਂ ਕੀਤਾ ਜੀ, ਅੱਜ ਤੱਕ ਕੁਝ ਨਹੀਂ ਕੀਤਾ ਜੀ। ਡਾਕਾ ਦੇ ਅੰਡਰ ਬੱਚੇ ਤਾਂ ਜ਼ਰੂਰ ਆ ਸਕਦੇ ਨੇ। ਜੇ 2016 ਬੱਚੇ ਤਾਂ ਜੰਮੇ, ਜੇ ਬੋਰਨ ਇੱਥੇ ਹੋਏ ਉਹ ਤਾਂ ਫਿਰ ਸਿਟੀਜ਼ਨ ਹੀ ਆ। ਹਸਬੈਂਡ ਵਾਈਫ ਦੀ ਗੱਲ ਕਰ ਰਹੇ ਨੇ ਜੀ, ਉਹ ਉਹਨਾਂ ਦੀ ਵਾਈਫ ਦੀ ਗੱਲ ਕਰ ਰਹੇ ਆ ਵੀ ਉਹ ਜਿਹੜੀ ਵਾਈਫ 2010 ਚ ਆਈ ਸੀ, ਕਿਉਂਕਿ ਵਾਈਫ ਦੀ ਏਜ ਉਹਨਾਂ ਦੀ ਹੈਗੀ 20 ਇਅਰਸ 올ਡ ਸੀਗੀ ਜਦ 2010 ਦੇ ਵਿੱਚ ਆਏ ਸੀਗੇ। ਹਾਂਜੀ, ਉਹ ਤੁਸੀਂ ਜਿਹੜੀ ਸਾਡੀ ਕੈਲਕੂਲੇਸ਼ਨ ਐਲੀਜੀਬਿਲਿਟੀ ਕ੍ਰਾਈਟੇਰੀਆ ਦੇ ਹਿਸਾਬ ਨਾਲ ਕੁਆਲੀਫਾਈ ਕਰਦੇ ਨੇ, ਜੋ ਤੁਸੀਂ ਫੈਕਟਸ ਦੱਸ ਰਹੇ ਹੋ।
ਅੱਛਾ ਜੀ, ਏਜ ਉਹਨਾਂ ਦੀ 2010 ਦੇ ਵਿੱਚ 20 ਇਅਰਸ 올ਡ ਸੀਗੀ ਜੀ। 2012 ਤੋਂ ਪਹਿਲਾਂ ਕਹਿ ਰਹੇ ਸੀ ਨਾ ਵੀ 31 ਸਾਲ ਤੋਂ ਘੱਟ 2012 ਹੋਣੀ ਤੋਂ ਪਹਿਲਾਂ ਚਾਹੀਦੀ, 31 ਤੋਂ ਘੱਟ ਹੋਣੀ ਚਾਹੀਦੀ। ਸੋ ਬਿਲਕੁਲ ਉਹਦੇ ਅੰਡਰ ਉਹ ਆ ਸਕਦੇ ਨੇ ਜੀ। ਸੋ ਵਕੀਲ ਦੇ ਨਾਲ ਕੰਟੈਕਟ ਕਰੋ ਜੀ। ਇੱਕ ਆਏ ਐਂਟਰੀ ਕੰਟੈਕਟ ਕਰ ਸਕਦਾ। ਮੈਂ ਟਰਾਈ ਕੀਤੀ ਉਹਨਾਂ ਨੇ 2-3 ਟਾਈਮ 2-3 ਟਾਈਮ ਤੇ ਉਹਨਾਂ ਨੇ ਮੈਸੇਜ ਵੀ ਛੱਡਿਆ ਸੀਗਾ ਤੇ ਕੀ ਦੁਬਾਰਾ ਅਸੀਂ ਕਾਲ ਕਰ ਸਕਦੇ ਇਹਨਾਂ ਹਾਂ ਨਾਲ? ਹੁਣ ਨਾ ਨਵਾਂ ਨੰਬਰ ਆ ਇਹਨਾਂ ਦਾ, ਤੁਸੀਂ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਨਾ ਉਸ ਨਵੇਂ ਨੰਬਰ ਦੇ ਉੱਤੇ ਜਿਹੜਾ ਉਹ ਤੁਸੀਂ ਕਰੋ। ਹੁਣ ਸਪੈਸ਼ਲ ਉਹਨਾਂ ਨੇ ਇੱਕ ਅਸਿਸਟੈਂਟ ਇਸੇ ਚੀਜ਼ ਦੇ ਲਈ ਜਿਹੜਾ ਉਹ ਰੱਖਿਆ ਆ 4159090503। ਇਹਨਾਂ ਨੂੰ ਇਸ ਨੰਬਰ ਦੇ ਉੱਤੇ ਜਿਹੜਾ ਕੰਟੈਕਟ ਕਰੋ। WhatsApp ਤੇ ਵੀ ਮੈਸੇਜ ਕਰ ਦਿਓ, ਰੈਗੂਲਰ ਮੈਸੇਜ ਵੀ ਕਰ ਦਿਓ ਜਾਂ ਕਾਲ ਵੀ ਕਰ ਲਓ। ਸੋ ਉਹ ਕੋਈ ਨਾ ਕੋਈ ਫਿਰ ਤੁਹਾਡੇ ਨਾਲ ਜਿਹੜਾ ਕੰਟੈਕਟ ਉਹ ਕਰ ਲੈਣਗੇ ਠੀਕ ਹੈ ਜੀ। ਤੁਸੀਂ ਕੁਝ ਕਹਿ ਰਹੇ ਸੀ? ਮੇਰੇ ਖਿਆਲ 'ਚ ਭਾਜੀ ਮੇਰੇ ਜੋ ਡੇਟ ਦੱਸ ਰਹੇ ਨੇ 2010, ਉਹ ਨਾ ਕੱਟ ਆਫ ਜਿਹੜੀ ਸਾਡੀ 7 ਵਾਲੀ ਮੀਟ ਨਹੀਂ ਕਰਦੀ ਹੈਗੀ। ਓਕੇ। ਸੋ 2007 ਤੋਂ ਰਹਿੰਦੇ ਹੋਏ ਹੋਣੇ ਚਾਹੀਦੇ ਆ। ਸੋ ਇੱਕ ਚੀਜ਼ ਉਹਨਾਂ ਦੀ ਐਲੀਜੀਬਿਲਟੀ ਸੀਗੀ, ਇੱਕ ਪਾਸੇ ਰਹਿ ਗਏ ਆ ਫਿਰ। ਹਾਂਜੀ। ਸੋ ਉਹਨਾਂ ਦੇ ਲਈ ਫਿਰ ਡਾਕਾ ਜਿਹੜਾ ਉਹ ਐਲੀਜੀਬਲ ਜਿਹੜਾ ਉਹ ਨਹੀਂ ਹੋ ਸਕਦਾ। ਸੋ 2 ਤਰੀਕਾ ਨੇ ਉਹਦੇ ਵਿੱਚ ਜੀ। ਸੋ ਸਾਰੇ ਜਣੇ ਇੱਕ ਵਾਰੀ ਫਿਰ ਆਪਾਂ ਜਿਹੜਾ ਦੱਸ ਜਾਈਏ 2007 ਤੋਂ ਇੱਥੇ ਜਿਹੜੇ ਉਹ ਰਹਿ ਰਹੇ ਹੋਣੇ ਚਾਹੀਦੇ ਆ ਤੇ 2012 ਤੱਕ 31 ਸਾਲ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ। ਤੇ 16 ਸਾਲ ਤੋਂ ਛੋਟੀ ਉਮਰ ਦੇ ਆਣੇ ਚਾਹੀਦੇ ਆ। ਸੋ ਇਹ 2 ਚੀਜ਼ਾਂ ਮਿਸ ਕਰਕੇ ਚਾਈਲਡ ਨਹੀਂ ਹੁੰਦੇ ਨਾ, ਚਾਈਲਡ ਨਹੀਂ ਹੁੰਦੇ। ਸੋ ਨਹੀਂ ਜੀ, ਉਹ ਨਹੀਂ ਕਰ ਸਕਣਗੇ। ਸੌਰੀ ਆ ਜੀ, ਤੁਹਾਨੂੰ ਕੋਈ ਹੋਰ ਫਿਰ ਰਸਤਾ ਜਿਹੜਾ ਇਸ ਦੇ ਲਈ ਤੁਹਾਨੂੰ ਉਹਦੇ ਲਈ ਦੇਖਣਾ ਪੈਣਾ ਹੈ ਜੀ। ਅਗਲੇ ਜਿਹੜੇ ਕਾਲਰ ਨੇ SP ਸਿੰਘ ਜੀ, ਸਤਿ ਸ਼੍ਰੀ ਅਕਾਲ। SP ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਪੁੱਛਣਾ ਸੀਗਾ, ਮੈਂ ਨਾ ਜੀ 2016 ਚ ਆਇਆ ਸੀ ਤੇ ਮੇਰੇ ਨਾਲ 2 ਬੱਚੇ ਸੀਗੇ। ਵੱਡਾ ਬੱਚਾ 14 ਸਾਲ ਦਾ ਸੀਗਾ, ਪਰ ਆਏ ਸਾਡੀ ਐਂਟਰੀ ਇਨਲੀਗਲ ਹੈ। ਅਸੀਂ ਬਾਰਡਰ ਤੇ ਫੜੇ ਗਏ ਸੀਗੇ, ਪਰ ਸਾਨੂੰ ਉਹਨਾਂ ਨੇ ਉੱਦਾਂ ਪੇਪਰ ਦੇ ਕੇ ਰਿਲੀਜ਼ ਕਰਤਾ ਸੀ ਤੇ ਅਸੀਂ ਅਸਾਈਲਮ ਲਾਇਆ ਹੋਇਆ। ਤੇ ਕੀ ਮੇਰੇ ਬੱਚੇ ਡਾਕਾ ਚਾਹੁੰਦੇ ਨੇ ਜੀ? ਮੈਂ ਪੁੱਛਣਾ ਸੀਗਾ ਜੀ। ਨਹੀਂ ਜੀ, ਉਹ ਨਹੀਂ ਆਉਣਗੇ ਕਿਉਂਕਿ 2016 ਚ ਆਏ ਆ ਤੁਸੀਂ। 2007 ਤੋਂ ਇੱਥੇ ਰਹਿੰਦੇ ਹੋਣਾ ਚਾਹੀਦਾ ਹੈ। ਅੱਛਾ ਹਾਂਜੀ। ਤੇ ਇੱਕ ਕੁਐਸਚਨ ਹੋਰ ਹੈ, ਫਿਰ ਮੇਰੀ ਨਾ ਮੇਰੀ ਆਲਰੇਡੀ ਵਾਈਫ ਪਹਿਲਾਂ ਹੀ ਇੱਥੇ ਸੀਗੀ ਤੇ ਬਾਅਦ ਚ ਕੁਛ ਮੇਰੀ ਘਰ ਵਾਲੀ ਨਾਲ ਅਣਬਣ ਹੋ ਗਈ ਤਾਂ ਫਿਰ ਉਹਨੇ ਵਕੀਲ ਨੂੰ ਕਹਿ ਕੇ ਬੱਚੇ ਮੇਰੇ ਨਾਲੋਂ ਮੇਰੇ ਅਸਾਈਲਮ ਚ ਕਟਵਾ ਕੇ ਉਹਨੇ ਆਪਣੇ ਨਾਲ ਜੋੜ ਲਏ ਸੀਗੇ। ਹਾਂਜੀ। ਤੇ ਕੀ ਜਿਹੜੇ ਬੱਚੇ ਨੇ ਉਹਨਾਂ ਨੂੰ ਅਸਾਈਲਮ ਤੋਂ ਇਲਾਵਾ ਜਾਂਦੇ ਆਏ ਨੇ ਇੱਥੇ ਪੜ੍ਹ ਰਹੇ ਨੇ ਜੀ। ਉਹ ਹੁਣ ਬੇਟੀ ਦਾ ਹੁਣ 19 ਸਾਲਾਂ ਦੀ ਹੋ ਗਈ। ਹਾਂਜੀ। ਉਹ ਅਸਾਈਲਮ ਤੋਂ ਇਲਾਵਾ ਕਿਸੇ ਹੋਰ ਸਕੀਮ ਚਾਹੁੰਦੇ ਨੇ ਜੀ? ਉਹ ਪਹਿਲਾਂ ਤਾਂ ਜੀ ਇਹ ਹੈ ਕਿ ਜੇ ਤੁਹਾਡੀ ਅਸਾਈਲਮ ਦੀ ਐਪਲੀਕੇਸ਼ਨ ਹੈ, ਤੁਹਾਡੀ ਮਰਜ਼ੀ ਤੋਂ ਇਲਾਵਾ ਕੋਈ ਬੱਚੇ ਉਹਦੇ ਵਿੱਚੋਂ ਦੀ ਕੱਟ ਨਹੀਂ ਸਕਦਾ ਹੈਗਾ। ਸੋ ਨਹੀਂ ਉਹ ਤਾਂ ਮੈਂ ਦੇਤੀ ਸੀ ਪਰਮਿਸ਼ਨ ਦੀ। ਕੋਈ ਤੁਸੀਂ ਆਪ ਹੀ ਪਰਮਿਸ਼ਨ ਦਿੱਤੀ ਹੈ? ਅੱਛਾ। ਜਦੋਂ ਮਤਲਬ ਆਪਾਂ ਜੀ ਨੂੰ ਤਾਂ ਦੁਖੀ ਕਰਨਾ ਨਹੀਂ ਜੀ। ਠੀਕ ਹੈ ਜੀ। ਸੋ ਬੱਚਿਆਂ ਦਾ ਕੁਝ ਹੈ ਜੀ ਇਸ ਦੇ ਵਿੱਚ? ਪਰ ਉਹ ਤਾਂ ਕਰਨਾ ਨਹੀਂ ਚਾਹੀਦਾ ਸੀਗਾ ਕਿਉਂਕਿ ਜਿਹਨਾਂ ਦਾ ਪਾਸ ਹੁੰਦਾ ਨਾਲ ਉਹਨਾਂ ਦਾ ਵੀ ਹੋ ਜਾਣਾ ਸੀ। ਡਜ਼ ਨਾਟ ਮੈਟਰ ਇਹਨਾਂ ਨਾਲ ਰਹਿ ਰਹੇ ਜਾਂ ਨਹੀਂ ਰਹਿ ਰਹੇ ਆ। ਓਕੇ। ਹਾਂ, ਉਹ ਤੁਹਾਡੀ ਜੇ ਇੰਟਰਵਿਊ ਨਹੀਂ ਆਈ ਹੈਗੀ, ਤੁਸੀਂ ਜਦੋਂ ਜਾਂਦੇ ਹੋ ਦੁਬਾਰਾ ਅਸਾਈਲਮ ਆਫਿਸ ਦੇ ਮੂਹਰੇ, ਤੁਹਾਨੂੰ ਉਹ ਪੁੱਛੂਗੇ ਕਿ ਫਾਰਮ ਦੇ ਵਿੱਚ ਸਾਰਾ ਕੁਝ ਠੀਕ ਹੈ। ਤੁਸੀਂ ਉਸ ਵੇਲੇ ਉਹਨੂੰ ਦੱਸਿਓ ਕਿ ਮੈਂ ਆਪਣੇ ਬੱਚੇ ਦੁਬਾਰਾ ਐਡ ਕਰਨਾ ਚਾਹੁੰਦਾ ਹੈਗਾ ਵਿੱਚ। ਠੀਕ ਹੈ, ਜੇ ਤੁਹਾਡਾ ਕਿਉਂਕਿ ਪਾਸ ਹੁੰਦਾ ਹੈ, ਤੁਹਾਡੇ ਪਾਸ ਹੋਣ ਦੇ ਨਾਲ ਬੱਚਿਆਂ ਦਾ ਪਾਸ ਹੋ ਜਾਏਗਾ ਜੀ। ਤੇ ਅਦਰਵਾਈਜ਼ ਉਹ ਜਿਹੜੀ ਵਾਈਫ ਉਹਨਾਂ ਨੇ ਕਿਹਾ ਵੀ ਆਲਰੇਡੀ ਇੱਥੇ ਸੀਗੇ, ਸੋ ਉਹਨਾਂ ਦੇ ਅੰਡਰ ਜਿਹੜਾ ਨਹੀਂ। ਬੱਚੇ ਤੁਹਾਡੇ ਨਾਲ ਹੀ ਆਏ ਸੀਗੇ ਨਾ? ਹਾਂ, ਬੱਚੇ ਮੇਰੇ ਨਾਲ ਆਏ ਸੀ। ਅੱਛਾ, ਸਿਟੀਜ਼ਨ ਵਾਈਫ ਸਿਟੀਜ਼ਨ? ਨਹੀਂ ਜੀ ਨਹੀਂ, ਉਹ ਉਹਨਾਂ ਦਾ ਅਸਾਈਲਮ ਮੇਰੇ ਤੋਂ ਪਹਿਲਾਂ ਲੱਗਾ ਸੀ। ਅੱਛਾ, ਉਹਨਾਂ ਦਾ ਅਪਰੂਵ ਹੋ ਗਿਆ? ਨਹੀਂ ਜੀ ਨਹੀਂ, ਉਹ ਵੀ ਚੱਲੀ ਜਾਂਦਾ। ਸੋ ਇਹ ਆ ਵੀ ਦੋਨਾਂ ਚੋਂ ਕਿਸੇ ਦਾ ਵੀ ਜੇ ਹੋ ਗਿਆ ਉਹਦੇ ਨਾਲ ਹੋ ਸਕਦਾ ਹੈ ਜਾਂ ਜਿਹੜੇ ਪਾਸੇ ਕਿਸੇ ਦਾ ਵੀ ਹੋ ਸਕਦਾ ਹੈ। ਹਾਂਜੀ, ਇਹਨਾਂ ਦੋਨਾਂ ਚੋਂ ਕਿਸੇ ਦਾ ਵੀ ਹੋਇਆ ਤਾਂ ਬੱਚਿਆਂ ਦਾ ਆਟੋਮੈਟਿਕਲੀ ਹੋ ਜਾਊਗਾ। ਠੀਕ ਆ ਜੀ। ਸੋ ਇਹ ਆ ਵੀ ਚਲੋ ਕੋਈ ਨਹੀਂ ਜੀ, ਹੁਣ ਇੰਤਜ਼ਾਰ ਕਰੋ ਫਿਰ ਕੇਸ ਦੇ ਜਿਹੜੇ ਅੱਗੇ ਵਧਣ ਦਾ। ਅਗਲੇ ਕਾਲਰ ਨੇ ਰਾਜਵੀਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ I'm going to keep it short and sweet. Yes, ਸਾਡਾ ਜਦੋਂ F4 ਇਮੀਗ੍ਰੈਂਟ ਵੀਜ਼ਾ ਲੱਗਾ ਸੀ ਲੰਡਨ ਐਮਬੈਸੀ ਤੋਂ 2 ਮਾਰਚ 2020। ਹਾਂਜੀ। ਤੇ ਵੀ ਆਰ ਬ੍ਰਿਟਿਸ਼ ਨੈਸ਼ਨਲਸ। ਤੇ ਮੇਰੀ ਸਿਸਟਰ ਨੇ ਸਾਡਾ ਅਪਲਾਈ ਕੀਤਾ ਸੀਗਾ ਜਿੱਦਾਂ। ਤੇ ਜਿਹੜਾ ਟਰੈਵਲ ਬੈਨ ਹੈ 16 ਮਾਰਚ ਨੂੰ ਲੱਗਾ ਸੀਗਾ ਯੂਰਪ ਤੇ, ਉਹ ਸਾਡੇ ਤੇ ਅਪਲਾਈ ਹੁੰਦਾ ਕਿ ਨਹੀਂ? I mean, considering we got the immigrant visas. ਮੈਨੂੰ ਭਾਜੀ ਪਤਾ ਨਹੀਂ ਇਹਦੇ ਬਾਰੇ। ਯੂਰਪੀਅਨ ਮੇਰੇ ਐਕਚੁਅਲੀ ਤੁਸੀਂ ਇੱਕ ਵਾਰੀ ਕੁਐਸਚਨ ਰਿਪੀਟ ਕਰਿਏ ਕਿ ਤੁਸੀਂ UK ਬੌਰਨ ਹੋ ਤੇ ਤੁਸੀਂ ਉਹ ਕੰਟਰੀ ਆਫ ਚਾਰਜੇਬਿਲਟੀ ਤੁਹਾਡੀ ਰੈਸਟ ਆਫ ROW ਕੰਟਰੀ ਚਾਹੁੰਦੇ ਹੋ, ਹੈ ਨਾ? ਹਾਂਜੀ, ਪਰ ਸਾਡਾ ਵੀਜ਼ਾ ਆਲਰੇਡੀ ਲੱਗਾ ਹੋਇਆ 2 ਮਾਰਚ ਨੂੰ। ਮਤਲਬ ਹੁਣ ਪਰ ਤੁਸੀਂ ਟਰੈਵਲ ਨਹੀਂ ਕਰ ਸਕੇ, ਤੁਹਾਡਾ ਮਤਲਬ ਇਹ ਹੈ, ਰਾਈਟ? ਹਾਂਜੀ, ਉਹ ਟਰੈਵਲ
I mean obviously ਸਾਰੀਆਂ ਫਲਾਈਟਸ ਤਾਂ ਕੈਂਸਲ ਹੋਈਆਂ so we can't but ਸੋ ਕਦੋਂ ਤੱਕ ਸੀਗਾ ਤੁਹਾਨੂੰ ਟਰੈਵਲ ਕਰਨ ਦਾ, ਕਦੋਂ ਤੱਕ ਤਰੀਕ ਸੀਗੀ ਤੁਹਾਡੀ, ਉਹ ਵੀਜ਼ਾ ਕਦੋਂ ਤੱਕ? 10th of August 2020 ਤੱਕ ਹੀ। ਉਹ ਤਾਂ ਭਾਜੀ ਜਿਹੜਾ ਸੀਗਾ ਨਾ 60 ਡੇਜ਼ ਦਾ ਸੀਗਾ। ਉਸ ਤੋਂ ਇਲਾਵਾ ਹੁਣ ਜਿਹੜੀ ਤੁਹਾਡੀ ਫਲਾਈਟਸ ਜਿਹੜੀਆਂ ਆਉਂਦੀਆਂ ਹੈਗੀਆਂ, ਤੁਸੀਂ ਜੇ ਤੁਹਾਨੂੰ ਕੋਈ ਮਿਲਦੀ ਹੈ ਕਮਰਸ਼ੀਅਲ ਫਲਾਈਟ, ਤੁਸੀਂ ਉਹਦੇ ਵਿੱਚ ਆ ਸਕਦੇ ਹੋ, ਐਸਾ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਜਿਹੜੇ ਤੁਸੀਂ ਪੋਰਟ ਆਫ ਐਂਟਰੀ ਤੇ ਆਣਾ ਨਾ, ਉੱਥੇ ਕਸਟਮਸ ਐਂਡ ਬਾਰਡਰ ਪੈਟਰੋਲ ਦਾ ਨੰਬਰ ਤੁਹਾਨੂੰ ਇੰਟਰਨੈਟ ਤੇ ਨਿਕਲ ਜਾਏਗਾ, ਜਿੱਦਾਂ ਸੈਨ ਫਰਾਂਸਿਸਕੋ ਆਣਾ ਹੈ, ਨਿਊਯਾਰਕ ਜਾਣਾ। ਮੈਂ ਉਹਨਾਂ ਨੂੰ ਜਦੋਂ 2-3 ਵਾਰੀ ਜਿੱਦਾਂ ਫੋਨ ਕੀਤਾ ਹਨਾ, ਇੱਕ ਜਿਹੜਾ ਮੈਨੂੰ ਕਹਿੰਦਾ ਵੀ ਨਹੀਂ ਤੁਹਾਡੇ ਤੇ ਟਰੈਵਲ ਬੈਨ ਜਿਹੜਾ ਦੋ ਬੈਨਸ ਨੇ, ਇੱਕ ਤਾਂ ਟਰੈਵਲ ਬੈਨ, ਇਮੀਗ੍ਰੇਸ਼ਨ ਬੈਨ ਆ। I understand that the immigration ban is ਸਾਡੇ ਤੇ ਨਹੀਂ apply ਹੁੰਦਾ because we already got the visas, yeah. Right. The first ban, which was introduced on the 16th of March, the travel ban on the whole of the Europe. I'm on about that one. ਸੋ ਟਰੈਵਲ ਬੈਨ ਤਾਂ ਫਿਰ ਸਾਰਿਆਂ ਦੇ ਉੱਤੇ ਹੀ ਹੁੰਦਾ ਹੈ, ਇਰਰਿਸਪੈਕਟਿਵ ਤੁਹਾਡਾ ਕਿਹੜੀ ਵੀ ਤਰੀਕ ਨੂੰ ਜਿਹੜਾ ਉਹ ਵੀਜ਼ਾ ਲੱਗਾ ਹੋਵੇ, ਉਹ ਫਿਰ ਮੈਟਰ ਨਹੀਂ ਕਰਦਾ। ਜੇ ਕੋਈ ਫਲਾਈਟ ਚੱਲ ਨਹੀਂ ਰਹੀਆਂ, ਤੁਹਾਨੂੰ ਸਾਰੇ ਜਿਹੜੇ ਉੱਥੋਂ ਆ ਰਹੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ, ਤੇ ਫਿਰ ਆਈ ਥਿੰਕ ਬੈਟਰ ਇਹੀ ਆ ਵੀ ਯੂ ਹੈਵ ਟੂ ਵੇਟ ਇਟ ਆਊਟ, ਵੀ ਜਦੋਂ ਟਰੈਵਲ ਬੈਨ ਰਿਸਟ੍ਰਿਕਸ਼ਨ ਜਿਹੜੀਆਂ ਉਹ ਹਟਦੀਆਂ ਨੇ। ਭਾਜੀ ਮੈਨੂੰ ਨਾ ਥੋੜ੍ਹਾ ਜਿਹਾ ਆਈ ਗॉट ਕਾਟ ਆਫ ਗਾਰਡ। ਮੈਨੂੰ ਯੂਰਪ ਦੇ ਜਿਹੜੇ ਇਹ ਤੁਸੀਂ ਵਿਜ਼ਟਰਸ ਹੈਗੇ ਨਾ, ਮੈਨੂੰ ਆਈ ਡੋਂਟ ਵਾਂਟ ਟੂ ਗਿਵ ਯੂ ਰੋਂਗ ਇਨਫੋਰਮੇਸ਼ਨ। ਤੁਸੀਂ ਨਾ ਮੈਨੂੰ ਵਾਪਸ ਕਾਲ ਕਰ ਲਿਓ ਮੇਰੇ ਡਾਇਰੈਕਟ ਨੰਬਰ ਤੇ ਹਾਂਜੀ। I've sent you a message few times but you haven't checked actually. ਠੀਕ ਹੈ ਭਾਜੀ, ਇੱਕ ਵਾਰੀ ਮੈਨੂੰ ਦੁਬਾਰਾ ਮੈਸੇਜ ਕਰ ਦਿਓ ਅੱਜ, ਤੇ I'll get you this information by tomorrow. The thing is, I've got in touch with CBP, you know, the border protection, and the one person is telling me one thing and the other one is telling me different thing. One is saying that there's no ban to you because you already got the visa, so you can travel anytime. But the other person is saying no, you have to wait until the travel ban is lifted. ਭਾਜੀ ਮੇਰੀ ਅੰਡਰਸਟੈਂਡਿੰਗ ਸੀਗੀ ਕਿ ਤੁਸੀਂ ਆ ਸਕਦੇ ਹੋ 60 ਡੇਜ਼ ਤੋਂ ਬਾਅਦ, ਬਿਕੋਜ਼ ਤੁਹਾਨੂੰ CBP ਨੇ ਕਿਹਾ ਹੈਗਾ। ਮੈਂ ਇੱਕ ਵਾਰੀ ਚੈੱਕ ਕਰ ਲੈਣਾ ਕਿ ਕਿਉਂ ਦੂਸਰੇ ਵਾਲੇ ਬੰਦੇ ਨੇ ਤੁਹਾਨੂੰ ਕਿਹਾ ਕਿ ਤੁਸੀਂ ਨਹੀਂ ਆ ਸਕਦੇ ਹੋ ਜੀ। ਹੁਣ ਤੁਸੀਂ ਨਾ CBP ਦੀ ਈਮੇਲ ਵੀ ਇੱਕ ਹੈਗੀ ਹੈ, ਤੁਸੀਂ ਸੋ ਬੇਸਿਕਲੀ ਇਹ ਹੈ ਕਿ ਤੁਹਾਡਾ ਜੇ ਉਹ ਪੰਗਾ ਪਾਉਂਦੇ ਨੇ, ਤੁਹਾਨੂੰ ਉਹ ਵਾਪਸ ਜਾਣ ਲਈ ਕਹਿੰਦੇ ਨੇ, ਰਾਈਟ, ਦੇ ਵਿਲ ਕੈਂਸਲ ਯੋਰ ਵੀਜ਼ਾ, ਦੇਰ ਇਜ਼ ਅ ਪੋਟੈਂਸ਼ੀਅਲ ਕਿ ਦੇ ਕੈਨ ਰਿਮੂਵ ਯੂ, ਤੇ 5 ਸਾਲ ਦਾ ਬਾਹਰ ਲੱਗ ਜਾਂਦਾ। ਸੋ ਪੰਗਾ ਲੈਣ ਦੀ ਲੋੜ ਨਹੀਂ ਹੈਗੀ। ਸੋ ਗਿਵ ਮੀ ਅ ਡੇ, ਮੈਂ ਤੁਹਾਨੂੰ ਇਹ ਫਾਈਂਡ ਕਰ ਦੂੰਗਾ ਕਿ ਰਿਸਕ ਲੈਣ ਦਾ ਫਾਇਦਾ ਹੈਗਾ ਕਿ ਨਹੀਂ ਹੈਗਾ ਜੀ। ਓਕੇ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਬਲਬੀਰ ਕੌਰ ਜੀ, ਸਤਿ ਸ਼੍ਰੀ ਅਕਾਲ ਬਲਬੀਰ ਜੀ। ਜੀ ਅਗਲੇ ਕਾਲਰ ਨੇ ਹਾਂਜੀ, ਪੁੱਛੋ ਜੀ ਕੀ ਸਵਾਲ ਆ? ਮੇਰਾ ਨਾਮ ਦਲਬੀਰ ਆ ਜੀ, ਬਲਬੀਰ ਨਹੀਂ ਸੀਗਾ ਜੀ। ਪੁੱਛੋ ਜੀ ਸਵਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਕੋਲ 2 ਕੁਐਸਚਨ ਆ। ਨੰਬਰ 1 ਤੇ ਹੈਗਾ, ਮੈਂ ਆਪਣੇ ਹਸਬੈਂਡ ਲਈ ਅਪਲਾਈ ਕੀਤਾ ਨਵੰਬਰ 19 ਦਾ, ਨਵੰਬਰ 5 ਨੂੰ ਕੀਤਾ ਸੀਗਾ ਪਟੀਸ਼ਨ। ਉਦੋਂ ਹੋ ਗਈ ਸੀ, ਮੈਂ ਪਟੀਸ਼ਨ ਕੀਤੀ ਸੀ, ਤੇ ਹਾਲੇ ਤੱਕ ਉਹਨਾਂ ਦਾ ਕੋਈ ਰਿਸਪੌਂਡ ਨਹੀਂ ਆਇਆ। ਤੁਸੀਂ ਸਿਟੀਜ਼ਨ ਹੋ? ਟਾਈਮ ਲੱਗੂਗਾ? ਹਾਂਜੀ ਹਾਂਜੀ, ਟਾਈਮ ਤਾਂ ਜੀ ਲੱਗ ਸਕਦਾ ਹੈ। ਕੋਈ ਹੁਣ ਉਹਨਾਂ ਦੇ ਐਮਬੈਸੀ ਨੇ, ਜਿੱਦਾਂ ਆਪਾਂ ਕੰਟੈਕਟ ਕੀਤਾ ਸੀਗਾ ਲਾਸਟ ਵੀਕ ਵੀ, ਉਹਨਾਂ ਨੇ ਇਹੀ ਕਿਹਾ ਕਿ ਕੋਈ ਵੀ ਇੰਟਰਵਿਊ ਵਗੈਰਾ ਉਹ ਕੁਝ ਵੀ ਪ੍ਰੋਸੈਸ ਨਹੀਂ ਕਰ ਰਹੇ ਨੇ, ਤੇ ਇਹ ਤੁਹਾਨੂੰ ਵੇਟ ਕਰਨੀ ਪੈਣੀ ਹੈ। ਕਿੰਨਾ ਕੁ ਟਾਈਮ ਲੱਗੇਗਾ? ਜੇ ਨਵੰਬਰ 'ਚ ਤੁਸੀਂ ਕੀਤਾ ਹੈ, ਜੇ ਮੈਂ ਗੈਸ ਕਰਨਾ ਚਾਹਾਂ ਤਾਂ ਤੁਹਾਨੂੰ ਇਸ ਸਾਲ ਦੇ ਵਿੱਚ ਤੁਹਾਡੀ ਵਾਰੀ ਨਹੀਂ ਆਊਗੀ। ਦਸੰਬਰ ਤੱਕ ਨਹੀਂ ਵਾਰੀ ਆਊਗੀ? ਤੁਸੀਂ ਮੈਨੂੰ ਗੈਸ ਕਰਨ ਲਈ ਕਹਿ ਰਹੇ ਹੋ, ਮੈਨੂੰ ਇਹ ਲੱਗ ਰਿਹਾ ਹੈਗਾ ਕਿ ਨਹੀਂ ਆਊਗੀ ਵਾਰੀ, ਕਿਉਂਕਿ ਤੁਹਾਡੇ ਤੋਂ ਪਹਿਲੇ ਵੀ ਕਾਫੀ ਸਾਰੇ ਕਲਾਇੰਟਸ ਅਜੇ ਲਾਈਨ ਦੇ ਵਿੱਚ ਹੈਗੇ ਨੇ। ਮੇਰੇ ਖੁਦ ਦੇ ਕਲਾਇੰਟਸ ਨੇ ਜਿਨ੍ਹਾਂ ਨੂੰ ਅਜੇ ਇੰਟਰਵਿਊ ਨਹੀਂ ਆਇਆ ਹੈਗਾ ਜੀ। ਦੂਜਾ ਸਵਾਲ ਕੀ ਹੈ ਜੀ? ਮੇਰੀ ਫਰੈਂਡ ਨੇ ਅਪਲਾਈ ਕੀਤਾ ਸੀ ਆਪਣੇ ਮਮ ਡੈਡ ਲਈ ਨਵੰਬਰ 'ਚ, ਤੇ ਉਹਨਾਂ ਦੇ ਅਪਰੂਵ ਹੋ ਗਿਆ ਕੇਸ। 130 ਅਪਰੂਵ ਹੋਇਆ ਨਾ ਉਹਨਾਂ ਦਾ? ਹਾਂਜੀ। ਅੱਛਾ, ਤੁਸੀਂ 130 ਦੀ ਗੱਲ ਕਰ ਰਹੇ ਹੋ? ਹਾਂਜੀ, ਮੈਂ ਆਪਣੇ ਹਸਬੈਂਡ ਲਈ ਅਪਲਾਈ ਕੀਤਾ, ਉਹਨਾਂ ਨੇ ਆਪਣੇ ਮਮ ਡੈਡ ਲਈ ਅਪਲਾਈ ਕੀਤਾ। ਹਾਂਜੀ, ਉਹਨਾਂ ਦੇ ਜਿਹੜਾ ਨਾ ਆਪਾਂ ਜਿਹੜਾ 130 ਹੈਗਾ, ਜਿਹੜਾ ਫੈਮਿਲੀ ਬੇਸ ਦਾ ਹੁੰਦਾ ਹੈ ਨਾ, ਉਹਦਾ ਜਿਹੜਾ ਬਰਡਨ ਆਫ ਪ੍ਰੂਫ ਹੈ ਉਹ ਇਹ ਹੈ ਕਿ ਜੈਨੂਇਨ ਮੈਰਿਜ ਹੈਗੀ, ਉਹ ਆਫਿਸਰਸ ਮਤਲਬ ਡਿਪਾਰਟਮੈਂਟ ਸੇਮ ਹੈ, ਪ੍ਰੋਸੈਸਿੰਗ ਟਾਈਮ ਡਿਫਰੈਂਟ ਹੈਗਾ। ਤੁਸੀਂ ਮੈਰਿਜ ਵਾਲੇ ਨੂੰ ਜਿਹੜਾ ਪੇਰੈਂਟਸ ਵਾਲੇ ਨਾਲ ਨਹੀਂ ਕੰਪੇਅਰ ਕਰ ਸਕਦੇ। ਹੁਣ ਪੇਰੈਂਟਸ ਦੇ ਤਾਂ ਬਰਥ ਸਰਟੀਫਿਕੇਟ ਵਗੈਰਾ ਆ ਗਏ, ਉਹ 'ਚ ਤਾਂ ਕੋਈ ਕੁਐਸਚਨ ਨਹੀਂ ਹੈਗਾ ਕਿ ਰਿਲੇਸ਼ਨਸ਼ਿਪ ਇਸਟੈਬਲਿਸ਼ ਕਰਨ ਵਾਲਾ। ਜਿਹੜਾ ਮੈਰਿਜ ਵਾਲਾ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਇਨਵੈਸਟੀਗੇਸ਼ਨ ਜ਼ਿਆਦਾ ਹੈ ਕਿ ਇਹ ਜੈਨੂਇਨ ਰਿਲੇਸ਼ਨਸ਼ਿਪ ਹੈ ਕਿ ਨਹੀਂ ਹੈ। ਮਤਲਬ 8-9 ਮਹੀਨੇ ਮੈਨੂੰ ਪ੍ਰੋਸੀਜਰ ਕਿਹਾ ਸੀਗਾ, ਪਰ ਹੁਣ ਕੋਈ ਚਿੱਠੀ ਪੱਤਰ ਨਹੀਂ ਆਇਆ, ਕੋਈ ਕੁਛ ਨਹੀਂ, ਉਹਨਾਂ ਦਾ ਕੋਈ ਈਮੇਲ ਕੁਛ ਨਹੀਂ ਆਇਆ। ਤੁਹਾਨੂੰ ਪਤਾ ਕਿਹੜੇ ਸਰਵਿਸ ਸੈਂਟਰ ਮੂਹਰੇ ਤੁਸੀਂ ਫਾਈਲ ਕੀਤਾ ਸੀਗਾ? ਨਹੀਂ, ਇੱਦਾਂ ਦਾ ਮੈਨੂੰ ਨਹੀਂ ਪਤਾ। ਤੁਹਾਡੇ ਰਿਸੀਟ ਨੋਟਿਸ ਹੈਗਾ ਨਾ ਜਿਹੜਾ, ਤੁਸੀਂ ਇੱਕ ਕੰਮ ਕਰੋ, uscis.gov ਕਰਕੇ ਵੈਬਸਾਈਟ ਹੈ, ਉੱਤੇ ਜਾਓ, ਉਹਦੇ ਉੱਤੇ ਇੱਕ ਬਾਕਸ ਹੁੰਦਾ ਹੈ ਚੈੱਕ ਪ੍ਰੋਸੈਸਿੰਗ ਟਾਈਮਸ, ਉੱਥੇ ਤੁਸੀਂ ਆਪਣੇ ਫਾਰਮ ਦਾ ਨੰਬਰ ਪਾਓ 130, ਅਤੇ ਥੱਲੇ ਦੱਸੂਗਾ ਕਿਹੜੇ ਸਰਵਿਸ ਸੈਂਟਰ ਦੇ ਕੋਲ ਤੁਹਾਡਾ ਕੇਸ ਪੈਂਡਿੰਗ ਹੈ। ਉਹ ਤੁਹਾਡੇ ਨੋਟਿਸ ਦੇ ਉੱਤੇ ਲਿਖਿਆ, ਉਹ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨਾ ਪ੍ਰੋਸੈਸਿੰਗ ਟਾਈਮ ਹੈ।
ਅਤੇ ਮੈਂ ਮੋਟੇ ਤੌਰ 'ਤੇ ਕੈਲੀਫੋਰਨੀਆ ਜੀ। ਸਰਵਿਸ ਸੈਂਟਰ ਦਾ ਮੈਂ ਦੱਸ ਦਿੰਦਾ ਕਿ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੇ ਜਿਹੜਾ US ਸਿਟੀਜ਼ਨ ਦਾ ਹੈਗਾ ਸਪਾਊਸ ਦਾ 9.5 ਮਹੀਨੇ ਤੋਂ 12 ਮਹੀਨੇ ਉਹਨਾਂ ਦੀ ਪ੍ਰੋਸੈਸਿੰਗ ਟਾਈਮ ਹੈ। ਸੋ ਸਾਲ ਕੁ ਤੱਕ ਦਾ ਸਾਲ ਕੁ ਤੱਕ ਦੀ ਰੇਂਜ ਹੈ। ਜੀ ਜੀ। ਸੋ ਇੰਤਜ਼ਾਰ ਜਿਹੜਾ ਆ ਉਹ ਕਰਨਾ ਹੀ ਪੈਣਾ ਆ, ਅਤੇ ਬਾਕੀ ਤੁਸੀਂ USCIS ਦੀ ਜਿਹੜੀ ਵੈਬਸਾਈਟ 'ਤੇ ਜਾ ਕੇ ਖੁਦ ਵੀ ਚੈੱਕ ਕਰ ਸਕਦੇ ਹੋ ਪ੍ਰੋਸੈਸਿੰਗ ਟਾਈਮਸ। ਅਸ਼ੋਕ ਜੀ ਸਤਿ ਸ਼੍ਰੀ ਅਕਾਲ। ਅਸ਼ੋਕ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਕੁਐਸਚਨ ਹੈਗਾ ਜੀ ਡਾਕਾ ਵਾਸਤੇ। ਮੇਰੇ ਕਜ਼ਨ ਆਏ ਸੀ ਇੱਥੇ 2007 ਵਿੱਚ, ਹਸਬੈਂਡ ਵਾਈਫ ਤੇ ਉਹਨਾਂ ਦੇ 2 ਬੱਚੇ ਸਨ, ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਉਹ ਡਾਕਾ ਵਿੱਚ ਫਾਈਲ ਕਰ ਸਕਦੇ ਨੇ ਬੱਚਿਆਂ ਦਾ? 2007 ਕਿਹੜੀ ਤਰੀਕ ਨੂੰ ਆਏ ਸੀਗੇ? 20 ਅਕਤੂਬਰ 2007। ਉਹਨਾਂ ਨੇ ਜੀ ਜੂਨ 15 ਕਟ ਆਊਟ ਡੇਟ ਰੱਖੀ ਸੀਗੀ। ਕੁਛ ਮਹੀਨਿਆਂ ਤੋਂ ਰਹਿ ਗਏ। ਹਾਂਜੀ। ਅੱਛਾ 15 ਜੂਨ ਤੋਂ ਪਹਿਲੇ ਅਗਰ 15 ਜੂਨ 2007 ਤੋਂ ਪਹਿਲਾਂ ਜੇ ਕੋਈ ਆਇਆ ਹੈ ਜੀ। ਠੀਕ ਹੈ ਜੀ, ਥੈਂਕ ਓਕੇ ਜੀ। ਅਗਲੇ ਕਾਲਰ ਨੇ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਮੈਂ ਪੁੱਛਣਾ ਸੀ ਨਾ ਕਿ ਮੇਰੇ ਹਸਬੈਂਡ ਨੇ ਆਉਣਾ ਸੀ ਦੁਬਈ ਤੋਂ, ਤੇ ਹੁਣ ਜਿੱਦਾਂ ਰੈਗੂਲਰ ਫਲੈਟ ਚੱਲਦੀਆਂ ਪਈਆਂ ਕਿ ਨਹੀਂ ਚੱਲਦੀਆਂ ਪਈਆਂ, ਕਿ 2 ਮਹੀਨਿਆਂ ਦਾ ਉਹਨਾਂ ਦਾ ਵੀਜ਼ਾ ਰਹਿ ਗਿਆ ਵਾ, ਜਿਹੜੀਆਂ ਹੁਣ ਫਲੈਟ ਆ ਰਹੀਆਂ ਉਹਨਾਂ 'ਚੋਂ ਆ ਸਕਦਾ ਕਿ ਨਹੀਂ ਆ ਸਕਦਾ ਹਜੇ, ਵੀ ਜੇ ਆਉਣਾ ਵੀ ਹੋਵੇ ਤੇ ਐਲੇ ਨਹੀਂ ਆ ਰਹੀ ਤਾਂ ਕਿਤੇ ਦੂਸਰੀ ਸ਼ਿਕਾਗੋ ਵਗੈਰਾ ਆ ਸਕਦਾ ਉਹ? ਆ ਸਕਦੇ ਨੇ ਜੀ। ਦੁਬਈ ਦੇ ਵਿੱਚੋਂ ਦੀ ਕੋਈ ਮੈਨੂੰ ਰਿਸਟ੍ਰਿਕਸ਼ਨ ਦਾ ਨਹੀਂ ਕੋਈ ਹੈਗਾ ਕਿ ਕੋਈ ਲੱਗੀ ਹੈਗੀ, ਆ ਸਕਦੇ ਹੋ ਤੁਸੀਂ। ਫਿਰ ਵੀ ਫਲਾਈਟਾਂ ਚੱਲਦੀਆਂ ਹੋਣ, ਪਰ ਜਿਹੜੇ ਏਅਰਪੋਰਟ 'ਤੇ ਆਉਣਾ ਹੈ CBP ਨੂੰ ਕੰਟੈਕਟ ਕਰਕੇ ਪਰਮਿਸ਼ਨ ਲੈ ਕੇ ਆਉਣਾ ਹੈ ਤਾਂ ਕਿ ਕੋਈ ਪੰਗਾ ਨਾ ਪਵੇ ਖੜੇ ਪੈਰ। ਉਹਨਾਂ ਦੇ ਏਅਰਪੋਰਟ ਕਰਨਾ ਪਊਗਾ। ਤੁਸੀਂ ਨਾ ਫੋਨ ਕਰਕੇ ਇੱਕ ਵਾਰੀ ਕਨਫਰਮ ਕਰ ਲਓ। ਇਹਨਾਂ ਦੀ ਪਾਲਿਸੀ ਬੜੀ ਅਨਪ੍ਰੈਡਿਕਟੇਬਲ ਹੈਗੀ ਹੈ, ਇਸ ਕਰਕੇ ਕੋਵਿਡ ਐਵਰੀ ਡੇ ਚੇਂਜ ਹੋ ਜਾਂਦੇ ਹੀ ਇਹਨਾਂ ਦਾ ਕੰਮ ਜੀ। ਸੋ ਬੈਟਰ ਆ ਵੀ ਬਿਫੋਰ ਨੰਬਰ ਕਿੱਥੇ ਜਾ ਕੇ ਉਹਨਾਂ ਦਾ ਨੰਬਰ ਉਹ ਕਰਨਾ ਪਊਗਾ? ਕਿਹੜੇ ਏਅਰਪੋਰਟ 'ਤੇ ਜਾਣਾ ਤੁਸੀਂ? ਵੈਸੇ ਤਾਂ ਐਲਏ ਦਾ ਐਡਰੈਸ ਆ, ਤੇ ਵੀ ਜੇ ਐਲਏ ਨਹੀਂ ਫਲੈਟ ਆ ਰਹੀ ਤੇ ਦੂਜੇ ਸ਼ਹਿਰ 'ਚ ਜੇ ਜਾਣਾ ਹੋਵੇ ਤਾਂ ਤੁਹਾਨੂੰ ਜਿਹੜੇ ਵੀ ਸ਼ਹਿਰ 'ਚ ਜਾਣਾ ਨਾ CBP ਕਸਟਮਸ ਬਾਰਡਰ ਪੈਟਰੋਲ, ਉਹ ਸ਼ਹਿਰ ਦਾ ਨਾਮ ਪਾਓ, ਤੁਹਾਨੂੰ ਉਹਨਾਂ ਨੇ ਨੰਬਰ ਦੱਸ ਦੇਣਾ ਉੱਥੇ। ਠੀਕ ਹੈ ਜੀ ਜੀ। ਅਤੇ LA ਵਾਲਾ ਮੈਂ ਨੰਬਰ ਤੁਹਾਨੂੰ ਦੱਸ ਦਿੰਦਾ ਕੀ ਹੈਗਾ ਜੀ। 562 980 3100 ਜੀ ਜੀ। ਸੋ ਇਸ ਨੰਬਰ ਦੇ ਉੱਤੇ ਉਹਨਾਂ ਨੂੰ ਜਿਹੜਾ ਤੁਸੀਂ ਕਾਲ ਕਰ ਸਕਦੇ ਹੋ ਜੇ। ਤੇ ਕੋਈ ਈਮੇਲ ਵੀ ਹੁੰਦੀਆਂ ਇਹਨਾਂ ਦੀਆਂ ਕਿ ਨਹੀਂ? ਹਾਂਜੀ ਈਮੇਲ ਵੀ ਹੈਗੀਆਂ, ਉੱਥੇ ਇਨਕੁਆਇਰੀ ਪਾ ਸਕਦੇ ਹੋ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ CBP 'ਤੇ ਸਿੱਧਾ ਕੰਟੈਕਟ ਅਸ ਉਹਦੇ 'ਤੇ ਜਿਹੜਾ ਪਾ ਸਕਦੇ, ਪੁੱਛ ਸਕਦੇ ਹੋ ਵੀ ਅਸੀਂ ਇੰਨੀ ਤਰੀਕ ਨੂੰ ਆਉਣਾ ਚਾਹੁੰਦੇ ਵੀ ਅਲਾਊਡ ਆ ਅਸੀਂ ਕਿ ਨਹੀਂ। ਪਰ ਜਿਹੜੇ ਗ੍ਰੀਨ ਕਾਰਡ ਸਿਟੀਜ਼ਨ ਆ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਨਾ, ਉਹ ਤਾਂ ਜਦੋਂ ਵੀ ਫਲਾਈਟ ਆਉਂਦੀ ਉਹ ਆਸਾਨੀ ਦੇ ਨਾਲ ਇੱਥੇ ਆ ਸਕਦੇ। ਉਹਨਾਂ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਤਾਂ ਨਹੀਂ ਨਾ ਇੱਦਾਂ ਦੀਆਂ? ਉਹਨਾਂ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਜੀ। ਅਤੇ ਇਹ ਜਿਹੜੇ ਵਰਕ ਪਰਮਿਟ ਵਾਲੇ ਹੋਣਗੇ ਜਾਂ ਹੋਰ ਹੋਣਗੇ ਉਹਨਾਂ ਉੱਤੇ ਰਿਸਟ੍ਰਿਕਸ਼ਨਸ ਇਹ ਸਾਰੀਆਂ ਲਾਗੂ ਹੋਣਗੀਆਂ ਕਿਉਂਕਿ ਉਹ ਇੱਥੋਂ ਦੇ ਨਾਗਰਿਕ ਨਹੀਂ। ਮੈਂ ਇਹ ਦੱਸ ਦਿੰਦਾ ਕਿ ਜਿਹੜਾ ਸੀਗਾ ਨੋਰਮਲੀ ਉਹਨਾਂ ਨੇ ਪਹਿਲਾਂ ਬੈਨ ਲਗਾਇਆ ਸੀਗਾ ਕਿ ਨਹੀਂ ਟਰੈਵਲ ਕਰਨਾ ਹੈਗਾ। 60 ਦਿਨ ਤਾਂ ਹੁਣ ਹੋ ਗਏ ਹੈ ਨਾ। ਉਸ ਤੋਂ ਇਲਾਵਾ ਹੁਣ ਕਮਰਸ਼ੀਅਲ ਫਲਾਈਟਸ ਇਹਨਾਂ ਦੀਆਂ ਖੁੱਲ੍ਹ ਗਈਆਂ, ਪਰ ਜਿਹੜਾ ਇਹਨਾਂ ਦਾ ਪੈਂਡਮਿਕ ਹੈ ਉਹ ਫਿਲਹਾਲ ਚੱਲ ਰਿਹਾ ਹੈਗਾ ਜੀ। ਅਤੇ ਇਹਦੇ ਵਿੱਚ ਉਹ ਟਾਈਮ ਟੂ ਟਾਈਮ ਉਹ ਵਿਦ ਔਰ ਵਿਦਾਊਟ ਨੋਟਿਸ ਉਹ ਆਪਣੀ ਪਾਲਿਸੀ ਕਦੇ ਵੀ ਚੇਂਜ ਕਰ ਸਕਦੇ ਨੇ। ਠੀਕ ਹੈ। ਹੁਣ ਜੇ ਬੰਦਾ ਐਡੀ ਦੂਰ ਆਉਂਦਾ ਹੈਗਾ ਵਾਪਸ ਜਾਂਦਾ ਹੈਗਾ, ਚਲੋ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਕਈ ਵਾਰੀ ਆਫਿਸਰ ਜੇ ਕੋਈ ਮਾੜਾ ਟੱਕਰ ਗਿਆ ਅਤੇ ਉਹਨੇ ਵੀਜ਼ਾ ਕੈਂਸਲੇਸ਼ਨ ਦੇ ਦਿੱਤੀ ਕਿ ਤੁਸੀਂ ਪਾਲਿਸੀ ਨਹੀਂ ਪੜ੍ਹੀ ਆ ਗਏ, ਫਿਰ ਤੁਹਾਨੂੰ ਪੰਗਾ ਪੈ ਸਕਦਾ ਹੈਗਾ। ਆਪਾਂ ਦੇਖਦੇ ਹਾਂ ਕਈ ਵਾਰੀ ਇੱਦਾਂ ਹੁੰਦਾ ਬੰਦੇ ਨੂੰ ਕਿ ਨਜਾਇਜ਼ ਪ੍ਰੋਬਲਮ ਦੇ ਵਿੱਚ ਆ ਜਾਂਦਾ, ਰਗੜ ਹੋ ਜਾਂਦਾ ਬੰਦਾ। ਹਾਂਜੀ। ਅਤੇ ਉਹਦੇ ਕਰਕੇ ਕੀ ਹੈ ਕਿ ਆਪਣੇ ਵੱਲੋਂ ਤੁਸੀਂ ਇੱਕ ਵਾਰੀ ਕੰਟੈਕਟ ਕਰ ਲਓ, ਤੁਸੀਂ ਇਹ ਸ਼ੋਅ ਕਰੋ ਕਿ ਮੈਂ ਆਪਣੇ ਵੱਲੋਂ ਪੂਰੀ ਡਿਊ ਡਿਲੀਜੈਂਸ ਕੀਤੀ ਸੀਗੀ, ਪਰਮਿਸ਼ਨ ਲਈ ਸੀਗੀ, ਉਹਨਾਂ ਨੇ ਮੈਨੂੰ ਕਿਹਾ ਸੀਗਾ ਆ ਜਾ। ਏਅਰਲਾਈਨ ਵਾਲਿਆਂ ਨੇ ਵੀ ਬੁੱਕ ਕੀਤੀ ਅਤੇ ਤਾਂ ਕਰਕੇ ਮੈਂ ਆਇਆ। ਇਹ ਨਹੀਂ ਕਿ ਇਕੱਲੇ ਜੇ ਮਰਜ਼ੀ ਨਾਲ ਨਹੀਂ ਆ ਗਿਆ ਆਪੇ, ਏਅਰ ਇੰਡੀਆ ਨੇ ਚੜ੍ਹਾ ਦਿੱਤਾ ਅਤੇ ਤੁਸੀਂ ਸਿੱਧੇ ਆ ਜਾਓ। ਜੀ। ਸੋ ਇਹ ਚੀਜ਼ ਜਿਹੜੀ ਜ਼ਰੂਰ ਸਾਰੇ ਜਣੇ ਧਿਆਨ ਰੱਖਣ। ਅਗਲੇ ਜਿਹੜੇ ਕਾਲਰ ਨੇ ਗੁਰ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਨੰਨੂ ਭਾਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ ਮੈਂ ਨਾ ਸਤੰਬਰ 2019 ਚ ਆਇਆ ਇੱਥੇ। ਮੇਰਾ ਬੇਟਾ ਨਾਲ 7 ਸਾਲ ਦਾ, ਇੱਥੇ 7 ਸਾਲ ਦਾ ਹੋਇਆ ਆ ਕੇ। ਹਾਂਜੀ। ਤੇ ਮੈਂ ਤੇ ਮੇਰਾ ਬੇਟਾ ਹੀ ਆ, ਵਾਈਫ ਤੇ ਮੇਰੀ ਬੇਟੀ ਆ ਉਹ ਇੰਡੀਆ ਨੇ। ਹਾਂਜੀ। ਅੱਛਾ ਮੈਨੂੰ ਨਾ ਕਿਸੇ ਨੇ ਮਤਲਬ ਇੱਥੇ ਤੁਹਾਨੂੰ ਪਤਾ ਕਹਿੰਦੇ ਕਿ ਜੁਲਾਈ 16 ਤੋਂ 2019 ਤੋਂ ਕੋਈ ਇੱਕ ਲਾਅ ਪਾਸ ਹੋਇਆ ਕਿ ਜਿਹੜੇ ਅਸੀਂ ਉਦੋਂ ਬਾਅਦ ਆਏ ਆ ਤੇ ਅਸੀਂ ਅਸਾਈਲਮ ਲਈ ਐਲੀਜੀਬਲ ਨਹੀਂ ਹੈਗੇ। ਇਜ਼ ਦੈਟ ਟਰੂ? ਲਾਅ ਜੀ ਇਹ ਹੈਗਾ ਕਿ ਤੁਸੀਂ ਸਾਲ ਦੇ ਅੰਦਰ ਅੰਦਰ ਅਸਾਈਲਮ ਲਗਾਉਣੀ ਹੁੰਦੀ ਹੈ। ਉਹ ਮੈਂ ਲਾ ਚੁੱਕਾ ਆਲਰੇਡੀ, ਮੈਨੂੰ ਲੈਟਰ ਵੀ ਆ ਗਿਆ। ਨਹੀਂ ਇੱਦਾਂ ਦਾ ਤਾਂ ਕੋਈ ਲਾਅ ਨਹੀਂ। ਕੇਸ ਰੀਜ਼ਨ ਕਰਕੇ ਤੁਹਾਨੂੰ ਕਹਿੰਦੇ ਐਲੀਜੀਬਲ ਨਹੀਂ ਹੈਗੇ ਤੁਸੀਂ। ਜਿੱਦਾਂ ਕਿ 3rd ਕੰਟਰੀ ਤੁਸੀਂ ਲੈਣੀ ਸੀ, ਅਸਾਈਲਮ ਲੈਣੀ ਸੀਗੀ,
ਇਦਾਂ ਕਰਕੇ। ਤੁਸੀਂ ਕਿੱਦਾਂ ਡਾਇਰੈਕਟਲੀ ਨਹੀਂ ਆਏ ਸੀਗੇ? ਨਹੀਂ ਮੈਂ ਬਾਰਡਰ ਕ੍ਰੋਸ। ਮੈਕਸੀਕੋ ਆਏ ਸੀਗੇ ਨਾ? ਹਾਂਜੀ ਮੈਕਸੀਕੋ। ਹਾਂਜੀ, ਨਹੀਂ ਉਹ ਤਾਂ ਸਾਰੇ ਮੈਕਸੀਕੋ ਤੋਂ ਹੀ ਆਉਂਦੇ ਨੇ, ਉੱਤੇ ਤਾਂ ਕੋਈ ਉਹ ਨਹੀਂ ਹੈਗੀ। ਸਰਟਨ ਥਰਡ ਕੰਟਰੀਜ਼ ਦਾ ਸੀਗਾ, ਗੁਆਟੇਮਾਲਾ, ਐਲ ਸੈਲਵਾਡੋਰ, ਹੋਂਡੂਰਸ। ਜੇ ਕੋਈ ਉੱਥੋਂ ਆ ਰਿਹਾ? ਮੈਂ ਦੁਬਈ ਆਇਆ ਸੀ, ਦੁਬਈ ਤੋਂ ਸਿੱਧਾ ਇੱਥੇ ਮੈਕਸੀਕੋ। ਦੁਬਈ ਤੇ ਤੁਹਾਡੀ ਟ੍ਰਾਂਜ਼ਿਸ਼ਨ ਫਲਾਈਟ ਸੀਗੀ ਨਾ? ਨਹੀਂ, ਦੁਬਈ ਦਾ ਵੀਜ਼ਾ ਸੀ ਮੇਰੇ ਕੋਲ। ਦੁਬਈ ਦੇ ਵਿੱਚ ਤੁਹਾਡੇ ਕੋਲ ਉੱਥੇ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਬਣਨ ਦੀ ਆਪਸ਼ਨ ਐਗਜ਼ਿਸਟ ਨਹੀਂ ਕਰਦੀ ਹੈਗੀ। ਨਹੀਂ ਕਰਦੀ, ਤੇ ਭਾਵੇਂ ਬੌਰਨ ਵੀ ਬੱਚਾ ਹੋਵੇ ਉੱਥੇ ਤਾਂ ਵੀ ਨਹੀਂ ਕਰਦੀ ਹੈਗੀ। ਤੇ ਉੱਥੇ ਤਾਂ ਹਾਂਜੀ, ਉਹ ਤੁਸੀਂ ਆਰਗਿਊ ਕਰ ਸਕਦੇ ਹੋ ਕਿ ਥਰਡ ਕੰਟਰੀ ਲੋਕੇਸ਼ਨ ਪੋਸੀਬਲ ਕਿਉਂ ਨਹੀਂ ਸੀਗੀ। ਇਹ ਨਵਾਂ ਲਾਅ ਕੋਈ ਨਹੀਂ ਹੈਗਾ, ਇਹ ਹਮੇਸ਼ਾ ਤੋਂ ਹੀ ਸੀਗਾ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਯੂ ਵੈਲਕਮ। ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਜਸਵਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ 2 ਕੁਐਸਚਨ ਹੈਗੇ ਆ। ਮੈਂ ਇੱਥੇ US ਸਿਟੀਜ਼ਨ ਹੈਗੀ ਆ ਤੇ ਮੈਂ ਆਪਣੇ ਮੰਮੀ ਪਾਪਾ ਦਾ ਅਪਲਾਈ ਕੀਤਾ ਸੀਗਾ ਤੇ ਹੁਣੇ ਮੈਨੂੰ 2 ਹਫ਼ਤੇ ਪਹਿਲਾਂ ਈਮੇਲ ਆਈ ਸੀਗੀ ਕਿ ਉਹਨਾਂ ਦਾ ਸਾਰੇ ਡਾਕੂਮੈਂਟਸ ਐਕਸੈਪਟ ਹੋ ਗਏ ਹੈਗੇ ਆ ਤੇ ਉਹਨਾਂ ਦੀ ਬੰਬਈ ਤੋਂ ਇੰਟਰਵਿਊ ਦੀ ਡੇਟ ਦੀ ਵੇਟ ਕਰਦੇ ਆ ਜੀ। ਤੇ ਮੈਂ ਪੁੱਛਣਾ ਸੀਗਾ ਜਿਹੜਾ ਗ੍ਰੀਨ ਕਾਰਡ ਕੈਂਸਲ ਹੋਏ ਆ, ਇਹਨਾਂ ਦਾ ਅਸਰ ਤਾਂ ਨਹੀਂ ਹੋਊਗਾ ਕੋਈ ਉਹਨਾਂ ਦੇ ਕੇਸ ਤੇ? ਉਹਨਾਂ ਨੂੰ ਵੀਜ਼ਾ ਮਿਲ ਜਾਊਗਾ? ਗ੍ਰੀਨ ਕਾਰਡ ਕੈਂਸਲ ਹੋਇਆ ਮਤਲਬ? ਉਹਨਾਂ ਦੇ ਪਹਿਲਾਂ ਗ੍ਰੀਨ ਕਾਰਡ ਸੀਗੇ, ਉਹਨਾਂ ਦੇ ਕੈਂਸਲ ਹੋਏ? ਉਹਨਾਂ ਦਾ ਨਹੀਂ, ਜਿਹੜਾ ਜਿੱਦਾਂ ਇੱਥੇ ਜਿਹੜੇ ਗ੍ਰੀਨ ਕਾਰਡ ਕੈਂਸਲ ਕੀਤੇ ਹੈਗੇ ਆ। ਕਿੰਨੇ ਕੈਂਸਲ ਕੀਤੇ ਆ? ਨਹੀਂ, ਇੱਥੇ ਹੋਇਆ ਨਹੀਂ ਬੰਦ ਕਿ ਗ੍ਰੀਨ ਕਾਰਡ ਬੰਦ ਕਰਤੇ ਆ ਇੱਥੇ? ਨਹੀਂ ਜੀ, ਇਦਾਂ ਦਾ ਕੋਈ ਨਹੀਂ ਹੈਗਾ। ਤੁਸੀਂ ਜਦੋਂ ਵੇਟ ਕਰੋ, ਫਿਲਹਾਲ ਜਦੋਂ ਖੁੱਲੇਗਾ ਦੁਬਾਰਾ ਉਹਨਾਂ ਨੂੰ ਵੀਜ਼ਾ ਅਪਲਾਈ ਕਰੋਗੇ, ਮਿਲ ਜਾਏਗਾ, ਕੋਈ ਇਦਾਂ ਦੀ ਗੱਲ ਨਹੀਂ। ਗ੍ਰੀਨ ਕਾਰਡ ਉਹ ਕੈਂਸਲ ਨਹੀਂ ਹੋਏ। ਆਈ ਥਿੰਕ ਉਹਨਾਂ ਨੇ ਪ੍ਰਾਇੋਰਟੀ ਦਿੱਤੀ ਸੀਗੀ ਵੀ ਜਿਹੜੇ ਮੈਡੀਕਲ ਵਾਲੇ ਆ ਉਹਨਾਂ ਨੂੰ ਪ੍ਰਾਇੋਰਟੀ ਅਸੀਂ ਉਹਨਾਂ ਨੂੰ ਦੇਣੇ, ਬਾਕੀਆਂ ਨੂੰ ਜਿਹੜਾ ਅਪਲਾਈ ਕਰਨ ਤੋਂ ਉਹਨਾਂ ਨੇ ਹਾਲ ਦੀ ਘੜੀ ਰੋਕ ਕੇ ਰੱਖਿਆ ਸੀਗਾ। ਜਿਹੜਾ ਆਪਾਂ ਲਾਸਟ ਟਾਈਮ ਆਪਾਂ ਜਿਹੜੀ ਖਬਰ ਕੀਤੀ ਸੀ, ਉਹ ਤਾਂ ਟੈਂਪਰੇਰੀ ਹਾਲਟ ਸੀਗਾ ਉਹ, ਜਿਹੜਾ ਕਿ ਬੜਾ ਰੀਜ਼ਨੇਬਲ ਹੈਗਾ। 60 ਦਿਨ ਤੇ ਵੈਸੇ ਵੀ ਕੋਈ ਵੀ ਕੰਮ ਨਹੀਂ ਹੋ ਰਿਹਾ ਸੀ, ਅਦਾਰੇ ਪਦਾਰੇ ਕਿਤੇ ਵੀ ਨਹੀਂ ਕੰਮ ਹੋ ਰਿਹਾ ਸੀ, ਸਾਰੇ ਬੰਦ ਸੀਗੇ। ਸੋ ਉਸ ਤੋਂ ਇਲਾਵਾ ਕੋਈ ਬੈਨ ਇਦਾਂ ਦਾ ਨਹੀਂ। ਸੋ ਇਹ ਨਹੀਂ ਆ ਗ੍ਰੀਨ ਕਾਰਡ ਜਿਹੜੇ ਦੇਣੇ ਅਜੇ ਹਾਲ ਦੀ ਘੜੀ ਉਹਨਾਂ ਨੇ ਬੈਨ ਨਹੀਂ ਲਾਇਆ। ਇਹ ਕੀਤਾ ਵੀ ਹਾਂ ਅਸੀਂ ਇੰਨੇ ਦਿਨਾਂ ਵਾਸਤੇ ਜਿਹੜਾ ਉਹ ਰੋਕ ਰਹੇ ਹਾਂ ਵੀ ਕੋਈ ਕਾਰਵਾਈ ਉੱਤੇ ਜਿਹੜੀ ਉਹ ਨਹੀਂ ਕਰ ਸਕਦਾ ਹਾਲ ਦੀ ਘੜੀ ਅਪਲਾਈ, ਉਹ ਨਾ ਕਰੇ। ਅਗਲੇ ਜਿਹੜੇ ਕਾਲਰ ਨੇ ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਜੀ, ਆਪਣੀ ਰਿਸ਼ਤੇਦਾਰ ਕੁੜੀ ਆ, 16 ਸਾਲ 2-3 ਮਹੀਨੇ ਏਜ ਆ, ਉਹ ਵੀਜ਼ੇ ਤੇ ਪਹਿਲਾਂ ਸਕੂਲ ਨਾ ਆਈ ਸੀ ਤੇ ਹੁਣ ਫਿਰ ਉਹ 11ਵੀਂ ਦੇ ਪੇਪਰ ਦੇ ਕੇ ਫਿਰ ਆਈ ਤੇ ਉਹ ਉਸ ਤੋਂ ਬਾਅਦ ਫਲਾਈਟਾਂ ਬੰਦ ਹੋਈਆਂ। ਹੁਣ ਉਹਨੂੰ 4-5 ਮਹੀਨੇ ਹੋ ਚੱਲੇ ਆ ਜੀ ਇੱਥੇ ਰਹਿੰਦੀ ਨੂੰ ਸਾਡੇ ਕੋਲ ਜੀ। ਤੇ ਉਹ ਹੁਣ ਜਾਣਾ ਨਹੀਂ ਚਾਹੁੰਦੀ ਵਾਪਸ। ਉਹ ਜਿੱਦਾਂ ਉਹਨੂੰ ਇੱਥੇ ਸਾਰਾ ਕੁਝ ਵਧੀਆ ਲੱਗਦਾ ਪਿਆ ਉਹਦੇ ਉੱਥੇ ਬਹੁਤ ਤੁਹਾਨੂੰ ਪਤਾ ਹੀ ਤੇ ਦੇਖੋ ਜੀ ਉਹ ਹਾਂਜੀ ਮੈਂ ਕਿਹਾ ਉਹ ਤਾਂ ਹੁਣ ਲਾਅ ਦੇ ਹਿਸਾਬ ਨਾਲ ਤਾਂ ਲੀਗਲੀ ਤੁਹਾਨੂੰ ਹੈ ਨਾ ਸਹੀ ਐਡਵਾਈਸ ਇਹੀ ਹੈ ਕਿ ਤੁਸੀਂ ਲਾਅ ਵਾਇਲੇਟ ਨਹੀਂ ਕਰ ਸਕਦੇ ਹੈਗੇ ਕਿ ਜਾਣਾ ਨਹੀਂ ਚਾਹੁੰਦੀ ਉਹ। ਜੇ ਲਾਅ ਦੇ ਅੰਦਰ ਤੁਹਾਡੀ ਕੋਈ ਪ੍ਰੋਵੀਜ਼ਨ ਨਿਕਲਦੀ ਹੈ, ਜੇ ਕੋਈ ਇੱਦਾਂ ਦਾ ਕੇਸ ਬਣਦਾ ਹੈ ਕਿ ਉਹਦੀ ਉੱਥੇ ਅਬੈਂਡਨਮੈਂਟ ਸੀਗੀ, ਘਰ ਦੇ ਨਹੀਂ ਖਿਆਲ ਰੱਖ ਪਾ ਰਹੇ, ਤੁਸੀਂ ਟੇਕ ਕੇਅਰ ਕਰ ਰਹੇ ਹੋ, ਪੈਸੇ ਨਹੀਂ ਦਿੰਦੇ, ਉਹਨੂੰ ਛੱਡ ਦਿੱਤਾ, ਜੇ ਇੱਦਾਂ ਦੀ ਕੋਈ ਚੀਜ਼ ਹੈਗੀ ਆ ਫਿਰ ਤੁਸੀਂ ਗਾਰਡੀਅਨਸ਼ਿਪ ਵਾਲਾ ਕੇਸ ਲਗਾ ਸਕਦੇ ਹੋ। ਅੱਛਾ ਜੀ। ਫਿਰ ਜੇ ਆਪਾਂ ਉਹਦਾ ਇੱਥੇ ਐਡਮਿਸ਼ਨ ਵਗੈਰਾ ਕਰਾਉਣੀ ਹੋਵੇ, ਕਿਉਂਕਿ ਫੀ ਸਟੂਡੈਂਟ ਵੀਜ਼ੇ ਦੇ ਵਿੱਚ ਤਬਦੀਲੀ ਹੋ ਸਕਦੀ ਹੈ ਜੇ ਉਹ ਇੱਥੇ ਪੜ੍ਹਨਾ ਚਾਹੁੰਦੀ ਹੈ ਤਾਂ? ਇਸ ਵੇਲੇ ਟੂਰਿਸਟ ਵੀਜ਼ੇ ਤੇ ਆ। ਹਾਂਜੀ ਜੀ ਹਾਂਜੀ, ਇਹ ਧਿਆਨ ਨਾਲ ਸੁਣਨਾ। ਕਈ ਸਾਰੇ ਵੀਜ਼ੇ ਹੁੰਦੇ ਨੇ, ਉਹ ਤੁਸੀਂ ਜਦੋਂ ਇੱਕ ਵੀਜ਼ੇ ਤੇ ਹੁੰਦੇ ਹੋ ਦੂਸਰੇ ਵੀਜ਼ੇ ਤੇ ਫਾਈਲ ਕਰਨਾ ਹੁੰਦਾ ਤੇ ਉਹ ਤੁਸੀਂ ਰਹਿ ਸਕਦੇ ਹੋ ਜਦ ਤੱਕ ਉਹ ਪੈਂਡਿੰਗ ਹੈ। ਪਰ ਜਿਹੜਾ ਸਟੂਡੈਂਟ ਵੀਜ਼ਾ ਹੈ ਇਹ ਥੋੜ੍ਹਾ ਜਿਹਾ ਟੈਕਨੀਕਲ ਹੈ। ਇਹਦੇ ਵਿੱਚ ਇੱਕ ਡਾਕੂਮੈਂਟ ਹੁੰਦਾ I-20 ਜੀ। ਤੁਸੀਂ ਜਦੋਂ ਸਟੂਡੈਂਟ ਵੀਜ਼ਾ, ਇਹਦੇ ਵਿੱਚ ਸ਼ਰਤ ਇਹਨਾਂ ਦੀ ਇਹ ਹੈ ਕਿ ਜਿਹੜਾ ਜਦ ਤੱਕ ਤੁਹਾਡਾ ਸਟੂਡੈਂਟ ਵੀਜ਼ਾ ਅਪਰੂਵ ਨਹੀਂ ਹੁੰਦਾ ਤਦ ਤੱਕ ਤੁਸੀਂ ਦੂਜਾ ਸਟੇਟਸ ਮੇਨਟੇਨ ਕਰਕੇ ਰੱਖਣਾ। ਤੁਹਾਨੂੰ ਕੀ ਕਰਨਾ ਪੈਣਾ, ਇੱਕ I-20 ਲੈਣਾ ਪੈਣਾ, ਸਕੂਲ ਤੋਂ ਜਾ ਕੇ ਸਟੂਡੈਂਟ ਵਾਲੀ ਪਟੀਸ਼ਨ ਫਾਈਲ ਕਰਨੀ ਪੈਣੀ ਹੈ ਤੇ ਨਾਲ ਜਿਹੜਾ ਤੁਹਾਡਾ ਗੈਪ ਆ ਜਾਂਦਾ ਜਦੋਂ ਟੂਰਿਸਟ ਵੀਜ਼ਾ ਐਕਸਪਾਇਰ ਹੋਣਾ ਉਸ ਤੋਂ ਪਹਿਲਾਂ ਜਿਹੜਾ ਤੁਹਾਨੂੰ ਫਾਈਲ ਕਰਕੇ ਉਹ ਗੈਪ ਬ੍ਰਿਜ ਕਰਨਾ ਪੈਣਾ। ਮਤਲਬ ਕਿ ਤੁਹਾਨੂੰ ਇੱਕ ਸਟੂਡੈਂਟ ਦੀ ਪਟੀਸ਼ਨ ਫਾਈਲ ਕਰਨੀ ਪੈਣੀ ਹੈ ਤੇ ਨਾਲ ਇੱਕ ਹੋਰ ਟੂਰਿਸਟ ਦੀ ਪਟੀਸ਼ਨ ਫਾਈਲ ਕਰਨੀ ਪੈਣੀ ਹੈ ਗੈਪ ਬ੍ਰਿਜ ਕਰਨ ਲਈ। ਆਊਟ ਆਫ ਸਟੇਟਸ ਨਹੀਂ ਹੋਣਾ ਕਿਸੇ ਆਊਟ ਆਫ ਸਟੇਟਸ ਨਹੀਂ ਹੋਣਾ। ਸਕੂਲ ਦਾ ਮਤਲਬ ਇਹ ਨਹੀਂ ਪਬਲਿਕ ਸਕੂਲ ਨਹੀਂ, ਕੋਈ ਜਿਹੜੀ ਐਸੋਸੀਏਟ ਡਿਗਰੀ, ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਉਸ ਦੇ ਵਿੱਚ ਜਿਹੜਾ ਯੂਨੀਵਰਸਿਟੀ ਜਾਂ ਕਾਲਜ ਉਸ ਦੇ ਵਿੱਚ ਉਹਦੇ ਲਈ ਉਹਨੂੰ ਅਪਲਾਈ ਕਰਨਾ ਪੈਣਾ ਹੈ। ਹਾਂਜੀ, ਕਾਫੀ ਸਾਰੇ ਸਕੂਲ ਨੇ, ਈਵਨ ਲੈਂਗੁਏਜ ਸਕੂਲ ਵਗੈਰਾ ਵੀ I-20 ਜਿਹੜਾ ਐਡਮਿਸ਼ਨ ਦੇ ਦਿੰਦੇ ਨੇ। ਹਾਈ ਸਕੂਲ ਤੋਂ ਉੱਤੇ ਵਾਲੇ ਜਿਹੜੇ ਨਹੀਂ, ਹਾਈ ਸਕੂਲ ਤੋਂ ਥੱਲੇ ਵਾਲੇ ਵੀ ਦੇ ਸਕਦੇ ਨੇ ਤੁਸੀਂ। ਹਾਂਜੀ, ਛੋਟੇ ਸਕੂਲ 'ਚ ਵੀ ਆ ਸਕਦੇ ਹੋ। ਇਹ ਪਹਿਲੀ ਦੀ ਪਤਾ ਲੱਗਾ। ਅੱਛਾ, ਨਹੀਂ ਇਨਫੈਕਟ ਜਿਹੜੇ ਇੰਡੀਅਨ ਬੰਦੇ ਅਜੇ ਨਹੀਂ ਇੰਨੇ ਆਉਂਦੇ, ਹੁਣ ਜਿਹੜੇ ਕਈ ਸਾਰੀ ਕੰਟਰੀਜ਼ ਆ, ਸਪੈਸ਼ਲੀ ਜਿੱਦਾਂ ਆਪਾਂ ਚਾਈਨੀਜ਼ ਕਲਾਇੰਟ ਜਿੱਦਾਂ ਸਾਡੇ ਕਈ ਸਾਰੇ ਹੁੰਦੇ ਨੇ,
ਸਪੈਸ਼ਲੀ ਜਿਹੜੇ ਵੈਲਥੀ ਇਨਵੈਸਟਰ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਬਾਹਰ ਪੜ੍ਹਨ ਤੇ ਕਾਫੀ ਤੁਸੀਂ ਹੈਰਾਨ ਹੋਵੋਗੇ ਛੋਟੇ 7ਵੀਂ 8ਵੀਂ ਵਾਲੇ ਇਦਾਂ ਵੀ ਪ੍ਰੋਗਰਾਮ ਹੈਗੇ ਨੇ ਪੜ੍ਹਨ ਆਉਂਦੇ ਨੇ ਉੱਥੇ। ਚਲੋ ਇਹ ਵੀ ਆਉਣ ਵਾਲੇ ਸਮੇਂ 'ਚ ਕਿਸੇ ਦਿਨ ਆਪਾਂ ਇਹ ਵੀ ਟੌਪਿਕ ਜਿਹੜਾ ਉਹ ਜ਼ਰੂਰ ਕਰਾਂਗੇ ਕਿਉਂਕਿ ਆਪਣੇ ਬਹੁਤ ਸਾਰੇ ਜਿਹੜੇ ਲੋਕ ਉੱਥੇ ਟਰਾਈ ਕਰ ਰਹੇ ਆ ਵੀ ਚਲੋ ਬੱਚਿਆਂ ਨੂੰ ਵਧੀਆ ਜਿਹੜੀ ਸਹੂਲਤਾਂ ਜਿਹੜੀਆਂ ਇੱਥੇ ਮਿਲ ਸਕਣ। ਚਲੋ ਜੀ ਇਹ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਲਿਓ 415 ਇਹਨਾਂ ਦਾ ਨੰਬਰ ਆ 4159090503 415 909 0503 ਦੇ ਉੱਤੇ। ਅਗਲੇ ਜਿਹੜੇ ਕਾਲਰ ਨੇ ਚਰਨਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰੀ ਨਾ ਫਰੈਂਡ ਆ ਇੱਕ ਇੱਥੇ, ਉਹਨਾਂ ਨੇ ਜਿੱਦਾਂ ਪਹਿਲਾਂ ਅਸਾਈਲਮ ਕੇਸ ਕੀਤਾ ਸੀਗਾ ਤੇ ਉਹਨਾਂ ਦਾ ਅਸਾਈਲਮ ਕੇਸ ਦਾ ਡਿਨਾਈ ਹੋ ਗਿਆ ਤੇ ਫਿਰ ਉਹਨਾਂ ਨੇ ਯੂ ਵੀਜ਼ਾ ਅਪਲਾਈ ਕੀਤਾ ਸੀ ਤੇ ਉਹਦੇ ਹਸਬੈਂਡ ਨੇ ਕੀਤਾ ਸੀਗਾ, ਉਹਦੇ ਸਾਰਿਆਂ ਦਾ ਫੈਮਿਲੀ ਦਾ ਪ੍ਰੂਫ ਹੋ ਗਿਆ ਤੇ ਜਿਹੜੀ ਉਹਨਾਂ ਦੀ ਵਾਈਫ ਆ ਉਹ ਜਾਂਦੀ ਹੈ ਜਿੱਦਾਂ ਉੱਥੇ ਇਮੀਗ੍ਰੇਸ਼ਨ ਦੇ ਸਾਈਨ ਕਰਨ ਸਾਲ ਮਗਰੋਂ ਤੇ ਉਹਨਾਂ ਦਾ ਕੁਝ ਹੋ ਸਕਦਾ ਉਹਦਾ ਯੂ ਵੀਜ਼ਾ ਅਪਰੂਵ ਹੋ ਗਿਆ ਆ, 3 ਸਾਲ ਦਾ ਵਰਕ ਪਰਮਿਟ ਵਗੈਰਾ ਸਾਰਾ ਕੁਝ ਆ ਗਿਆ ਆ। ਹਾਂਜੀ ਤੇ ਉਹਨਾਂ ਨੂੰ ਕੋਈ ਡਰ ਤਾਂ ਨਹੀਂ ਹੈਗਾ ਇੱਥੋਂ ਭੇਜਣ ਦਾ ਜਾਂ ਕਿੱਦਾਂ ਹੁਣ ਫੇਰ? ਨਹੀਂ, ਜੇ ਤਾਂ ਅਪਰੂਵ ਹੋ ਗਿਆ ਫਿਰ ਤਾਂ ਹਾਂਜੀ। ਤੇ ਦੂਸਰਾ ਜੇ ਉਹ ਆਰਡਰ ਆਫ ਸੁਪਰਵਿਜ਼ਨ ਲੱਗਿਆ ਹੋਇਆ ਉਹਨਾਂ ਤੇ ਉਸ ਬੇਸਿਸ ਤੇ ਆਈ ਹੋਪ ਕਿ ਜੋ ਵੀ ਉਹਨਾਂ ਨੂੰ ਗਾਈਡ ਕਰ ਰਿਹਾ ਵਰਕ ਪਰਮਿਟ ਵੀ ਉਸੇ ਬੇਸਿਸ ਤੇ ਅਪਲਾਈ ਕਰ ਸਕਦੇ ਸੀਗੇ ਸੁਪਰਵਿਜ਼ਨ ਦੇ ਆਰਡਰ ਦੇ ਥੱਲੇ। ਹਾਂਜੀ ਉਹਨਾਂ ਨੂੰ 3 ਸਾਲ ਦਾ ਵਰਕ ਪਰਮਿਟ ਆ ਗਿਆ ਜਦੋਂ ਉਹਨਾਂ ਦਾ ਪਹਿਲਾਂ ਅਪਰੂਵ ਹੋਇਆ ਸੀ ਕੇਸ 2016 ਵਿੱਚ ਯੂ ਵੀਜ਼ਾ ਤੇ 2018 ਵਿੱਚ ਉਹਨਾਂ ਦੀ ਬੇਟੀ ਇੰਡੀਆ ਰਹਿ ਗਈ ਸੀਗੀ ਤੇ ਉਹਦਾ ਵੀ ਨਾਲ ਹੀ ਹੋ ਗਿਆ ਸੀ। ਉਹਨਾਂ ਦੀ ਬੇਟੀ 2019 ਮਾਰਚ ਵਿੱਚ ਆ ਗਈ ਇੱਥੇ। ਨਹੀਂ ਉਹਨਾਂ ਨੂੰ ਜੀ ਕੋਈ ਪ੍ਰੋਬਲਮ ਨਹੀਂ ਹੋਣੀ, ਤੁਸੀਂ ਦੇਖੋ ਤੇ ਵਰਕ ਪਰਮਿਟ ਵੀ ਦੇਤਾ ਉਹਨਾਂ ਨੂੰ ਹੈ ਨਾ, ਬਾਹਰ ਕੱਲ੍ਹ ਹੀ ਕੱਢਣਾ ਨਾਲੇ 3 ਸਾਲ ਦਾ ਵਰਕ ਪਰਮਿਟ ਦੇਤਾ ਆ। ਹਾਂਜੀ ਤੇ ਜਿਹੜਾ ਆਰਡਰ ਆਫ ਸੁਪਰਵਿਜ਼ਨ ਜੇ ਤਾਂ ਭੇਜਣਾ ਹੁੰਦਾ ਉਹਨਾਂ ਨੇ ਪਹਿਲਾਂ ਹੀ ਭੇਜ ਦੇਣਾ ਸੀ, ਜੇ ਉਹਨਾਂ ਨੇ ਲਾਇਆ ਹੋਇਆ ਆਲਰੇਡੀ ਜਾ ਰਹੇ ਉਹਨਾਂ ਨੇ ਨਹੀਂ ਭੇਜਣਾ ਉਹਨਾਂ ਦੇ। ਜੀ ਠੀਕ ਹੈ। ਤਾਂ ਸਾਲ ਮਗਰ ਜਾਂਦੀ ਉਹਨਾਂ ਨੇ ਜਨਵਰੀ 'ਚ ਜਾਣਾ 4 ਜਨਵਰੀ 2021 ਵਿੱਚ ਫੇਰ ਤਰੀਕ ਤੇ ਉਹ ਕਹਿੰਦੇ ਸੀ ਪੁੱਛਿਓ ਤੁਸੀਂ ਕਿ ਏਦਾਂ ਕੋਈ ਡਰ ਤਾਂ ਨਹੀਂ ਉੱਥੇ ਜਾਣਾ ਆ ਕਿ ਮੈਨੂੰ ਫੜ ਕੇ ਚੜਾ ਦੋਗੇ ਜਾਂ ਕਿੱਦਾਂ? ਦੇਖੋ ਜਿਹਦੇ ਖਿਲਾਫ ਰਿਮੂਵਲ ਆਰਡਰ ਹੁੰਦਾ ਨਾ ਉਹਨੂੰ ਚੜਾ ਸਕਦੇ ਨੇ, ਪਰ ਪਹਿਲਾਂ ਨਹੀਂ ਚੜਾਇਆ, ਹੁਣ ਯੂ ਵੀਜ਼ਾ ਅਪਰੂਵ ਵੀ ਹੋ ਗਿਆ, ਵਰਕ ਪਰਮਿਟ ਵੀ ਹੈਗਾ, ਹੁਣ ਕਿਉਂ ਚੜਾਓਗੇ ਹੈ ਨਾ? ਜੀ ਸੋ ਰਿਸਕ ਫੈਕਟਰ ਜਿਹੜਾ ਘਟ ਗਿਆ ਆ ਜੀ, ਬਹੁਤ ਘਟ ਗਿਆ। ਹਾਂਜੀ ਥੈਂਕ ਯੂ ਜੀ ਕਾਲ ਦੇ ਲਈ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਸਮਾਪਤ ਆ, ਹੋਰ ਕਾਲਸ ਜਿਹੜੀਆਂ ਉਹ ਆਪਾਂ ਨਹੀਂ ਲੈ ਸਕਾਂਗੇ। ਸੋ ਜਿਹੜੇ ਤੁਸੀਂ ਇਹਨਾਂ ਦੇ ਨਾਲ ਡਾਇਰੈਕਟ ਇਮੀਗ੍ਰੇਸ਼ਨ ਦਾ ਕੋਈ ਸਵਾਲ ਪੁੱਛਣਾ, ਇਹਨਾਂ ਨੇ ਹੁਣ ਨਵਾਂ ਜਿਹੜਾ ਆਪਣਾ ਇੱਕ ਫ਼ੋਨ ਨੰਬਰ ਲਿਆ ਆ, ਇੱਕ ਸਪੈਸ਼ਲ ਅਸਿਸਟੈਂਟ ਜਿਹੜਾ ਇਸੇ ਕੰਮ ਦੇ ਲਈ ਉਹਨਾਂ ਨੇ ਜਿਹੜਾ ਉਹ ਹਾਇਰ ਕੀਤਾ ਤਾਂ ਜੋ ਤੁਹਾਡੇ ਸਵਾਲਾਂ ਦੇ ਜਿਹੜੇ ਉਹ ਜਵਾਬ ਜਿਹੜੇ ਉਹ ਦੇ ਸਕਣ ਜਾਂ ਤੁਹਾਨੂੰ ਜਿਹੜਾ ਸਹੀ ਇਸ ਪਾਸੇ ਵੱਲ ਨੂੰ ਦੱਸ ਸਕਣ ਵੀ ਕਿੱਦਾਂ ਹੋ ਸਕਦਾ ਆ। ਸੋ ਤੁਸੀਂ ਇਹਨਾਂ ਦੇ ਜਿਹੜੇ ਟਰਕੀਆਨਾ ਉਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ 415 909 0503 415 909 0503 ਇਹ ਜਿਹੜਾ ਇਹਨਾਂ ਦਾ ਨੰਬਰ ਆ 415 909 0503 ਦੇ ਉੱਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਹੋਰ ਕਾਲ ਜਿਹੜੀਆਂ ਹੁਣ ਆਪਾਂ ਸਟੂਡੀਓ ਦੇ ਵਿੱਚ ਆ ਉਹ ਨਹੀਂ ਲੈ ਰਹੇ। ਤੇ ਬਹੁਤ ਬਹੁਤ ਧੰਨਵਾਦ ਜਗਵੀਰ ਟਰਕੀਆਨਾ ਜੀ। ਤੇ ਜਾਂਦੇ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਆ? ਜੀ ਮੈਂ ਉਹ ਕਹਿ ਰਿਹਾ ਸੀਗਾ ਕਿ ਇੱਕ ਆਪਾਂ ਫੇਸਬੁੱਕ ਦਾ ਪੇਜ ਬਣਾਇਆ ਸੀਗਾ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਤੁਹਾਡੇ ਬੇਸਿਕ ਅਪਡੇਟਸ ਹੈਗੇ ਨੇ ਕਿ ਡੇਟਸ ਵਗੈਰਾ ਕੀ ਚੱਲ ਰਹੀਆਂ ਉਹ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ। ਆਪਾਂ ਉਹਦੇ ਉੱਤੇ ਜਿਹੜੀ ਬੇਸਿਕ ਇਨਫੋਰਮੇਸ਼ਨ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼ੇਅਰ ਕਰੀਏ। ਸੋ ਪੇਜ ਦਾ ਨਾਮ ਵੀ ਦੱਸ ਦਿਓ ਜੀ ਕੀ ਹੈਗਾ? ਫੇਸਬੁੱਕ ਤੇ ਜਾਓਗੇ ਟੇਰਕਿਆਨਾ ਇਮੀਗ੍ਰੇਸ਼ਨ ਸਰਚ ਕਰੋਗੇ ਤੇ ਤੁਹਾਨੂੰ ਪੇਜ ਲੱਭ ਜਾਏਗਾ ਜੀ। ਟੇਰਕਿਆਨਾ ਇਮੀਗ੍ਰੇਸ਼ਨ ਕਰਕੇ ਜਿਹੜਾ ਉਹ ਤੁਸੀਂ ਸਰਚ ਕਰ ਸਕਦੇ ਹੋ। ਤੇ ਹੁਣ ਇੱਥੇ ਇਜਾਜ਼ਤ ਹੈ। ਬਹੁਤ ਬਹੁਤ ਧੰਨਵਾਦ ਜਗਵੀਰ ਜੀ, ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM